ਤੇ ਸ਼ੀਸ਼ਾ ਤੇ ਲੱਗੀ ਤਾਂ ਕਹਿੰਦਾ ਅਸਲਾਮ ਵਾਲੇਕੁਮ। ਮੈਂ ਬਸ ਕਹਿੰਦਾ ਮੇਰਾ ਘਰ ਆ ਮੇਰਾ ਗਰਾਜ ਆ, ਮੈਂ ਬਾਹਰ ਲਾ ਲੈਣਾ, ਤੁਸੀਂ ਪੈਂਟਾਂ ਦੀ ਜੇਬ ਇੱਥੇ ਆਈ, ਉਹ ਲੈਂਪ ਨਾਲੋਂ ਬਲਬ ਖੋਲ ਕੇ ਸਾਜੀ ਉਸ ਕਮਰੇ 'ਚ ਖਰਾਟੇ ਮਾਰਨ ਡਿਆ ਤੇ ਸਾਰੇ ਪਰਦੇ ਦੇ ਮੂੰਹ 'ਚ ਜਾ ਕੇ ਤੇ ਫੇਰ ਬਾਹਰ ਫੇਰ ਖਰਾਟਾ ਕਹੀਏ ਉਹ ਤਾਂ ਜੀ ਮੈਂ ਨਾ ਉਹ ਵਿੰਡੋ 'ਚ ਖੋਲ ਕੇ ਬਾਹਰ ਗਿਆ, ਮੈਂ ਡੋਬੀ 'ਚ ਮੈਂ ਕੋਈ ਘੰਟਾ ਉਹ ਨਹੀਂ ਖੁੱਲੀ ਬਾਜ ਅੰਦਰ ਕਿੱਦਾਂ ਜਾਣਾ। ਆਹੋ ਤਾਜੀ ਮਿੱਠੇ ਦੇ ਕੈਪਸੂਲ ਖਾਦਾ, ਰੋਟੀ ਨਹੀਂ ਲੱਭੀ, ਉਤੋਂ ਫੇਰ ਕੈਪਸੂਲ ਹੀ ਖਾਵਾਂਗੇ। अस्सलाम वालेकुम नादरीन, टी टाइम में खुश आमदीद। ਜ਼ਿੰਦਗੀ 'ਚ ਮੇਰੀ ਗੱਲ ਇੱਕ ਪੱਲੇ ਬੰਨ ਲੈਣੀ ਤੁਸੀਂ। ਕਿਤੇ ਆਉਂਦੇ ਜਾਂਦੇ ਸਫ਼ਰ 'ਚ ਤੁਸੀਂ ਕਿਸੇ ਕੋ ਕੋਈ ਚੀਜ਼ ਲੈ ਕੇ ਨਹੀਂ ਖਾਣੀ, ਸਾਹਮਣੇ ਕਿਤੇ ਬੋਰਡ ਤੇ ਲਿਖਿਆ ਹੋਵੇ ਨਾ ਕਾਇਨਾਤ की सबसे मज़ेदार बिरयानी नहीं ਲੈਣੀ। ਹਾਏ ਹਾਏ ਬਈ ਐਸੀ ਸੱਜੀ ਵੀ ਦੁਨੀਆ ਦੇ ਇੰਨੀ ਕੋਈ ਚੀਜ਼ ਸੱਜੀ ਨਹੀਂ ਜਿੰਨੀ ਇਹ ਸੱਜੀ ਨਹੀਂ ਖਾਣੀ। ਜ਼ਿੰਦਗੀ 'ਚ ਨਹੀਂ ਖਾਣੀ ਕਿਤੇ ਚੀਜ਼ ਲੈ ਕੇ। ਕਾਲੂ ਬਾਦਸ਼ਾਹ ਜਿਹੜੀ ਤੂੰ ਸੱਜੀ ਚੌਲ ਲੈ ਕੇ ਆਇਆ, ਔਰ ਜਿਸ ਨੀਅਤ ਨਾਲ ਲਿਆਇਆ ਸੀਗਾ, ਓਏ ਮੇਰੇ ਮੌਲਾ, ਜੀ ਠੀਕ। ਔਰ ਜਿੰਨਾ ਮਰਜ਼ੀ ਕੋਈ ਦੀਨੀ ਨਾਮ ਲਿਖ ਕੇ ਉਹਨੇ ਲਿਖਿਆ ਹੋਵੇ ਅੱਗੇ ਸੱਜੀ, ਅੱਜ ਕੱਲ ਨੂੰ ਤੁਸੀਂ ਅਗਰ ਉੱਥੋਂ ਲੰਘੋ ਤੇ ਖਾਓਗੇ। ਮੈਂ ਉੱਥੋਂ ਲੰਘਣਾ ਹੀ ਨਹੀਂ। ਮੈਂ ਉਹ ਰੋਡ ਛੱਡ ਦੇਣਾ ਉਹਦੀ ਵਜ੍ਹਾ। ਸੱਚੀ ਹੁੰਦੀ ਜਿਹੜੀ ਉੱਥੋਂ ਖਾਈ ਸੀ ਨਾ, ਉਹ ਧਰਮਪੁਰਿਓਂ, ਉਹ ਖਲੀਫਾ ਦੀ। ਹਾਏ 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 ਕੀ ਹਦਾਇਤ ਵਾਲੀ ਸੱਚੀ ਆ। ਮੈਂ ਇਦਾਂ ਹੀ, ਮੈਂ ਕਿਹਾ ਸ਼ਾਇਦ ਇਦਾਂ ਹੀ ਆ ਸਾਰਾ ਹਿਸਾਬ। ਨਹੀਂ ਇਹ ਸੱਚੀ ਗਲੀ ਪਲੀ ਜੀ ਸੀਗੀ। ਓਏ ਨਹੀਂ ਸੀ, ਇਹਦੇ ਅੰਦਰ ਨਾਕਸ ਮਟੀਰੀਅਲ ਸੀ ਬਹੁਤ। ਹਾਂ ਸਭ ਤੋਂ ਪਹਿਲੇ ਉਹਨੇ ਗਲੇ ਫੜ ਲਏ। ਦੱਸ ਵੀ ਚੌਲਾਂ ਦਾ ਕੀ ਕੰਮ ਆ ਗਲਾ ਫੜ ਲਵੇ। ਵਿੱਚ ਡੋਕੇ ਕੱਟੇ ਹੋਣੇ। ਨਾਲੇ ਸਾਜੂ ਨੇ ਕਿਹਾ ਸਾਦਾ ਚੋਲ ਹੈ, ਟਾਟਰੀ ਪਾਈ ਸੀ। ਸੱਜੀ ਵਿਖਾ ਕੇ ਨਾ ਖੱਬੀ ਖਵਾਉਂਦੀ। ਹਾਂ, ਨਹੀਂ ਰਾਤੀ ਮੈਂ ਉਹਦਾ ਨੈਣ ਨਕਸ਼ ਵੇਖ ਕੇ ਦੱਸ ਸੀ, ਮੈਂ ਕਿਹਾ ਸੱਜੀ ਰੂਬਰੂ ਆਉਣ ਵਾਲੀ ਨਹੀਂ ਹੈਗੀ। ਉਹਨੇ ਸੱਜੀ ਵਹਾ ਕੇ ਖੱਬੀ ਵੀ ਨਹੀਂ, ਉਹਨੇ ਪੂਰੇ ਜਿਸਮ ਚੋਂ ਕੋਈ ਉਹ ਚੀਜ਼ ਖਵਾਈ ਨਹੀਂ, ਬਾਹਰੋਂ ਕੁਝ ਖਵਾਇਆ ਨਾ ਸਭ। ਹਵਾਈ ਸੱਜੀ ਸੱਜੀ ਰਹਿਣ ਹੀ ਦਿੱਤੀ ਉਹਨੇ। ਸੱਜੀ ਇੱਕ ਤੇ ਚੌਲ ਉਹਨੇ ਅੱਧੀ ਦੇਖ ਦੇਤੀ ਨਾਲ। ਇੰਨੇ ਚੌਲ ਅਸੀਂ ਲਮਕਾ ਉਹਦੇ ਨਿਕਲ ਇੱਥੇ ਲੈ ਕੇ ਪਕਾਏ। ਮੈਂ ਕਾਲੂ ਨੂੰ ਕਿਹਾ ਯਾਰ ਹਾਫ ਸੱਜੀ ਲੈ ਕੇ ਆ। ਕਾਲੂ ਸਾਹਿਬ ਵਾਪਸ ਇੰਨਾ ਛਾਪਰ ਚੌਲਾਂ ਦਾ। ਮੈਂ ਕਿਹਾ ਸੱਜੀ ਕਹਿੰਦਾ ਇਹਦੇ ਵਿੱਚ ਆ। ਤੇ ਵਿੱਚੋਂ ਸੱਜੀ ਕੱਢ ਕੇ ਇਹ ਢੋਣੀ ਦੱਸ ਹੁਣ ਬੋਲਣ ਕਿਉਂ ਦਿਆ ਯਾਰ ਤੇਰੀ ਗਲਤੀ ਹੈ। ਕੀ ਸਾਜੀ ਇਸ ਬੰਦੇ ਨੇ ਸਾਰੀ ਡੀਲ ਕੀਤੀ ਆ, ਉੱਥੇ ਪੈਸੇ ਕੱਢ ਕੇ ਇੰਜ ਦੇ ਰਿਹਾ ਸੀ ਇਹ ਕਿ ਛੱਡ ਗੱਲਾਂ ਨੂੰ ਇਹਦਾ ਬੰਦ ਨਹੀਂ। 100 ਰੁਪਏ ਬਕਾਇਆ ਨਹੀਂ ਲਿਆ ਇਹਨੇ, ਕਹਿੰਦਾ ਰੱਖ ਲੋ ਟਿਪ ਦੇ ਜੀ, ਬੜਾ ਆਦਮੀ ਇਹ ਅਮੀਰ ਹੁੰਦੀਆਂ ਨਿਸ਼ਾਨੀਆਂ ਹੁੰਦੀਆਂ। ਉਸਤਾਦ ਜੀ ਭਾਜੀ, ਉਹ ਉਸਤਾਦ ਜੀ ਭਾਜੀ ਲੈ ਫੋਲ ਫੋਲ ਨੂੰ ਨਹੀਂ। ਨਹੀਂ ਆਪਾਂ ਇਹ ਮਿੱਠੇ ਨੇ ਜਿਹੜੇ ਬੀਫ ਪਲਾਓ ਖਾਦੇ, ਉਹ ਬੀਫ ਪਲਾਓ ਖਾਦਾ ਉਹਦਾ ਜ਼ਿਕਰ ਹੀ ਨਹੀਂ ਕਰਨ ਦੇ। ਨਹੀਂ ਬੀਫ ਪਲੋ ਮੈਂ ਤਾਂ ਇੰਨਾ ਕੁ ਮੇਰੇ ਵਾਸਤੇ ਤੇਰਾ ਮੇਰਾ ਯਾਰ ਐਡਾ ਡੱਬਾ ਵੱਡਾ ਦੇ ਵਿੱਚ ਅੱਧਾ ਬੀਫ। ਇਹਨਾਂ ਨੇ ਭਾਜੀ ਪੂਰਾ 20 ਪਰਾਤ ਲਿਆਂਦਾ ਪਹਿਲੇ। 20 ਪਰਾਤ ਲਿਆ ਕੇ ਉਹਦੇ 'ਚ ਇਹਨਾਂ ਨੇ ਵੀ ਹੈਪੀ ਹੋ ਗਏ ਸਾਰੇ। ਯਾਰ ਮੈਨੂੰ ਕੋਈ ਗੱਲ ਦੱਸਿਓ ਉਸਤਾਦ ਜੀ, ਮਹਾਰਾਜ ਦਾ ਡੋਲੇ ਤਾਂ ਕਰਨ ਦਾ ਕੀ ਫਾਇਦਾ, ਤੁਹਾਨੂੰ ਦੱਸ ਦੇ। ਸਾਜੀਆ ਮੈਂ ਕੀਤੇ ਤਾਂ ਕੀਤੇ। ਨਹੀਂ ਤੈਨੂੰ ਉਹਦੇ ਨਾਲ ਕੀ ਤਕਲੀਫ ਤੂੰ ਹੈ? ਨਿੰਜਾ ਟੈਟਰ ਆ ਯਾਰ ਓਏ ਸ਼ਰਟ ਚੈੱਕ ਕਰੋ ਮਿੱਠੇ ਦੀ। ਇਹ ਕਿੰਨੇ ਦੀ ਤੇਰਾ ਪ੍ਰਾਈਸ ਦੱਸ ਦੇਣਾ ਉਸਤਾਦ ਜੀ। ਇਹ ਮਿੱਠਾ ਜੀ ਕੋਈ 30,000 ਰੁਪਏ ਦੀ ਗਈ। ਓਹੋ ਆਹ ਵਾਲੀ ਸ਼ਰਟ ਤਾਂ ਹਾਂਜੀ, ਓਏ ਹਕੀਕਤ ਬ੍ਰਾਂਡ ਆ ਯੂਕੇ ਦਾ ਸੀ ਭਾਜੀ। ਗਏ ਸਾਂ ਕੱਲ ਫੰਕਸ਼ਨ ਤੇ, ਉਹਦੇ ਸਾਡੇ ਬੜੇ ਪਿਆਰੇ ਵੀਰ ਸੀ, ਉਹਨਾਂ ਨੇ ਸਾਨੂੰ ਸ਼ਰਟਾਂ ਦਿੱਤੀਆਂ, ਯੂਕੇੋਂ ਲੈ ਕੇ ਆਏ ਸੀ। ਵਾਹ ਵਾਹ। ਤੇ ਮਾੜੇ ਬੰਦੇ ਦੀ ਆਦਤ ਹੁੰਦੀ ਨਾ, ਫੌਰਨ ਸ਼ਰਟ ਕੋਈ ਨਵੀਂ ਚੀਜ਼ ਆਵੇ ਨੈਟ ਤੋਂ ਦੇਖਣਾ ਤੁਸੀਂ ਵੀ ਕਿੰਨੇ ਕੁ ਦੀ ਹੈ। ਨਹੀਂ ਮੈਂ ਤਾਂ ਦੇਖਿਆ ਸਾਈ, ਤੁਸੀਂ ਰਾਤੀ ਕਿਹਾ ਪਰ ਇਹ ਆ ਕਿ ਭੈਣ ਨੇ ਕੋਈ ਇੰਜੋਏ ਕਰੋ। 80 ਪਾਉਂਡ 90 ਪਾਉਂਡ 100 ਪਾਉਂਡ ਹਾਂ 100 ਪਾਉਂਡ ਜਿਹੜਾ ਹੋ ਗਿਆ 35,000 ਹੋ ਗਿਆ। ਹਾਂਜੀ ਬਸ ਇੰਨੇ ਕੁ ਦੀ ਹੈਗੀ। ਲੱਗ ਗਿਆ ਪਤਾ, ਤੂੰ ਮੈਨੂੰ ਇੰਨੇ ਕਹੀ ਕੁ ਦੀ ਹੈਗੀ ਹੈ, ਸਹੀ ਗੱਲ। ਜਿਹੜੀ ਮੇਰੀ ਹੈ ਸਾਜੀ ਉਹ ਮੈਂ ਸੱਚ ਕੀਤਾ 125 ਪਾਉਂਡ ਦੀ। ਹਾਂ ਚਲੋ ਉਹ ਵੀ ਕਰ ਲਾ। ਪਲਿਸਟਲ ਉਸਤਾਦ ਜੀ ਆ ਕਪੜਾ। ਪਲਿਸਟਲ ਹਾਂਜੀ ਬਿਸਤਰ ਨਿਗਾਹ ਹੋ ਇਹ ਦੇਖ ਨਾ, ਇਹਨੂੰ ਕਹਿੰਦੇ ਨੇ ਪੈਸੇ ਲੱਗੇ। ਪਰਸਨੈਲਿਟੀ ਯੈਸ। ਇਹ ਉਹ ਦੇਖੋ ਜੋ ਕਿ ਆਹੀ ਸ਼ਰਟ ਹੀ ਗਈ ਥੱਲੋਂ ਪਾਉਣੀ ਪਾਈ ਆ। ਓ ਯਾਰ ਲੇਕਿਨ ਉਸਤਾਦ ਜੀ ਜਿੰਨੀ ਅੱਛੀ ਮਰਜ਼ੀ ਸ਼ਰਟ ਆ, ਪਿੰਡਾ ਤਾਂ ਥੱਲੇ ਬੌਂਤਰੀ ਹੈ। ਨਹੀਂ ਪਿੰਡਾ ਭਾਜਣ ਲੱਗਣ ਲੱਗ ਪੈਂਦਾ ਵਾ। ਅੱਛਾ ਪਹਿਨਾਵਾ, ਉਹਦੀ ਸਿਲਾਈ ਨਹੀਂ ਮਾਣ ਹੈਗੀ। ਅੱਗੇ ਯਕੀਨ ਕਰੋ, ਸੁੱਤੀ ਤਾਈ ਵਰਗੇ ਪਿੰਡੇ ਆ ਇਹਨਾਂ ਦੇ। ਉਹਨਾਂ ਦੇ ਨਾ ਆ ਦੇਖ ਵੀ ਉੱਥੇ ਅੱਗੇ ਇੰਨੀ ਕਿ ਜਗ੍ਹਾ ਹੀ ਸਿਰਫ ਇਸਤਰੀ ਕਰ ਲਵਾਂ, ਲੇਕਿਨ ਨਹੀਂ। ਸਾਜੀ ਅੱਛਾ। ਪਹਿਲੀ ਆ ਇਸਤਰੀ ਕੀਤੀ ਬੜੀ ਵਾਰੀ ਇਸਤਰੀ ਕੀਤੀ। ਕਾਨੂੰਨ ਨੇ ਉਸਤਾਦ ਜੀ 35,000 ਵਾਲੀ ਸ਼ਰਟ ਪਾਈ ਤੇ ਗੱਡੀ ਫਟਾ ਰੱਖ ਕੇ ਅੰਦਰ ਕਰਨ ਦੇ। ਅਵੇ ਨਾ ਯਾਰ ਉਹਦੀ ਮਿਸਾਲ ਇਸਤਰੀ ਹੁਣ ਯਾਰ ਚੇਂਜ ਕਰੋ ਆਪਣੇ ਆਪ ਨੂੰ ਯਾਰ, ਲਾਈਫ ਸਟਾਈਲ ਚੇਂਜ ਕਰ ਲਓ ਖੁਦਾਰਾ। ਤੈਨੂੰ ਇੱਕ ਸ਼ਰਟ ਮਿਲ ਗਈ, ਤੈਨੂੰ ਵੀ ਕਿਸੇ ਕੋਲੋਂ। ਪਰ ਤੁਹਾਨੂੰ ਗੱਲ ਦੱਸਾਂ ਮੈਂ ਹੁਣ ਨਹੀਂ ਪਾਈ, ਰਾਤੀ ਤੋਂ ਨਿਕਲਦੇ ਪਾਲਿਸੀ ਇਸ ਕਿਸਮ ਦੀ, ਰਾਤੀ ਠੰਡ ਲੱਗੀ ਆ, ਮੈਂ ਪੰਪ ਤੇ ਰੋਕੀ, ਮੈਂ ਤੇ ਨੋਨੀ ਨੇ ਫੁੱਲ ਬਾਜ਼ੂ ਪਾਈਆਂ। ਮੈਂ ਕਿਹਾ ਨਵੀਆਂ ਤਾਂ ਕੋਈ ਨਹੀਂ ਨੋਨੀ ਜੀ ਹੁਣ ਮਰ ਚੁੱਕੇ,
ਉੱਥੇ ਹੀ ਪਾ ਲਈ ਸੀ ਮੈਂ। ਉਸਤਾਦ ਜੀ ਕੱਪੜੇ ਦਾ ਕੋਈ ਮੌਸਮ ਵੀ ਹੁੰਦਾ ਹੁਣ, ਇਸ ਮੌਸਮ ਚ ਪਾਉਣ ਵਾਲੀ ਹੈ ਹੀ ਨਹੀਂ ਹੈਗੀ। ਫੂਲ ਦੀ ਸ਼ਰਟ ਐਡੀ ਮੋਟੀ ਚਾਦਰ ਆ ਉਹਦੀ ਉਸਤਾਦ ਜੀ। ਤਾਜੀ ਇਹ ਗਰਮ ਵੀ ਆ ਤੇ ਠੰਡੀ ਵੀ ਆ, ਇਹ ਮਤਲਬ ਕੱਪੜਾ ਹਾਂ ਟਵਿਨ ਬਣ ਗਰਮੀਆਂ ਨੂੰ ਵੀ ਤੁਸੀਂ ਪਾ ਸਕਦੇ, ਸਰਦੀਆਂ ਨੂੰ। ਹਾਂ ਪੂਰਾ ਡੱਬਾ ਪੇਤ ਵਾਲੇ ਪਾਊਡਰ ਦੇ ਨੇ ਪਾ ਲਿਆ ਉਸਤਾਦ ਜੀ, ਅੰਦਰ ਆ ਸ਼ਰਟ ਪਾ ਗਈ। ਤੁਸੀਂ ਘੜੀ ਦੇਖੋ ਕਿ ਅਸੀਂ ਸੱਸ ਦੀ ਘੜੀ ਪਾਈ ਇਹਨੇ। ਉਹ ਨਾਲੇ ਤੂੰ ਨਾ ਗੱਲ ਕਰ ਓਏ, ਵੰਡੀ ਦੇ ਲੰਗਰ 'ਚ ਲੱਸੀ ਮੰਗਣ ਵਾਲੇ ਆ। ਕਾਲੂ ਮੈਨੂੰ ਕਹਿੰਦਾ ਸਾਡੇ ਘਰ ਟਰਮੀਨੇਟਰ ਹਾਂ ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਇੱਥੇ ਮਘੋਰਾ ਕੱਢਿਆ ਉਹਦੇ ਆਰ ਪਾਰ ਨਜ਼ਰ ਆਇਆ। ਡਾਕਟਰ ਬਣ ਗਿਆ ਮੈਂ। ਤਾਜੀ ਉਹ ਝਟਕੇ ਨਹੀਂ ਲਵਾਉਂਦੇ ਦੋ ਬੱਤੀਆਂ ਜੀ, ਆਹੋ ਆਹੋ ਇੰਨੇ ਝਟਕੇ ਲਵਾਏ ਉਹ ਮਰੀਜ਼ ਗਾਲਾਂ ਕੱਢਣ ਲੱਗ ਪਏ। ਕਹਿੰਦਾ ਸਾਡੇ ਘਰ ਨਾ ਚਿਲਮ ਵਾਲੀ ਮਾਈ ਆ ਅਮਰੀਕਾ ਵਾਲੀ। ਮੈਂ ਜਾ ਕੇ ਦੇਖਿਆ ਤੇ ਦਾਦਾ ਕੋਲਾ ਚੱਕ ਕੇ ਖਲੋਤਾ। ਹੈਲੋ ਮੇਰੀ ਤਬੀਅਤ ਨਹੀਂ ਸਹੀ। ਅੱਲਾ ਖੈਰ ਕਰੇ, ਮੇਰੀ ਵੀ ਨਹੀਂ ਠੀਕ ਹੀ ਆਈ। ਮੈਨੂੰ ਨਾ ਇੱਕ ਆਈਫੋਨ ਦੀ ਹੈਂਡ ਫ੍ਰੀ, ਇੱਕ ਮੈਂ ਆਈਫੋਨ ਦਾ ਵਾਚ, ਇੱਕ ਆਈਫੋਨ ਦੀ ਏਅਰਪੋਰਟ। ਯਾਰ ਤੂੰ ਮੈਨੂੰ ਤਸਵੀਰਾਂ ਭੇਜਦਾ, ਮੈਂ ਫਿਰ ਗਲਤ ਚੀਜ਼ ਲੈ ਲੈਣਾ, ਫਿਰ ਤੂੰ ਮੈਨੂੰ ਗਾਲਾਂ ਕੱਢਣਾ। ਗੈਰਤਾ ਹਾਂ ਤੈਨੂੰ ਇੰਨੀ ਨਹੀਂ ਅਕਲ ਹੈਗੀ, ਤੂੰ गूगल ਤੇ ਲਿਖ ਦੁਨੀਆ की सबसे अच्छी हैंड फ्री आईफोन, एप्पल ਦੀ ਵੈਬਸਾਈਟ ਤੇ ਜਾ। ਹਾਂ ਉਹ ਭਾਈ 3-4 ਕਿਸਮਾਂ ਦੀਆਂ 12 ਕਿਸਮ ਦੀਆਂ ਉਹਨਾਂ ਦੀ ਵਾਚਾਂ ਹੈਗੀਆਂ। ਸਾਰੀਆਂ ਹੀ ਲੈ ਆਓ। ਲੇਟੈਸਟ ਨਹੀਂ ਇੱਕ ਵਾਚ ਮੇਰੀ ਓਏ 12 ਕਿਸਮ ਦੀਆਂ ਨਹੀਂ, ਉਹਨਾਂ ਦੇ ਸੀਰੀਅਲ ਚੱਲਦੀ ਐ ਇਸ ਟਾਈਮ। ਕਿਹੜੀ ਸੀਰੀਅਲ ਚੱਲ ਰਹੀ ਹੈ? ਮਾਡਲ ਕਿਹੜਾ ਚੱਲ ਰਿਹਾ ਸੀ? ਇਸ ਟਾਈਮ 2025 ਉਹ ਚੱਲ ਰਿਹਾ। ਬਸ ਕਰ ਫਿੱਟੇ ਮੂੰਹ, ਤੁਹਾਨੂੰ ਤਾਂ ਕੈਸੀ ਉਹਦਾ ਨਹੀਂ ਪਤਾ ਕਿਹੜੀ ਆਈ ਤੁਸੀਂ। J25 ਯਾਰ ਮੈਂ ਤੈਨੂੰ ਤਸਵੀਰਾਂ ਭੇਜਦਾ ਵਾਂ। ਸਾਜੀ ਇੱਕ ਭਲਿਆਂ ਦੀ ਪਲੇਟ ਕਰ। ਮੈਨੂੰ ਭੇਜ ਤਸਵੀਰਾਂ ਤੇ ਐਲਾਨ ਕਰਦੇ ਸਾਰੇ ਟੀਮ ਮੈਂਬਰ ਵਾਸਤੇ ਜਨਾਬ ਐਪਲ। ਵਾਹ ਵਾਹ ਨਾ ਯਾਰ ਕਿੰਨਾ ਕਿਲੋ ਕੇ ਕਾਲਾ ਕੋਲਾ ਤੇ ਕਾਲਾ ਕੀ ਹੁੰਦਾ? ਕਾਲਾ ਕੱਲੂ ਕਾਲਾ ਕਮਾਮ। ਕਾਲਾ ਕੱਲੂ ਦੇ ਦੋਸਤ ਸਾਰੀ ਟੀਮ ਨੂੰ ਕਾਲਾ ਕੱਲੂ ਐਪਲ। ਮੈਂ ਸਦਕੇ ਜਾਵਾਂਗੇ ਤੇ ਪੇਟੀ ਲਈ ਭਾਈ ਨੇ। ਕਾਲਾ ਇੱਕ 에ਅਰਪੋਰਟ, ਇੱਕ ਤਾਰ ਵਾਲੀ ਹੈਂਡ ਫ੍ਰੀ, ਇੱਕ ਐਪਲ ਵਾਚ। ਸਾਡੇ ਤੇ ਦਿਲੋਂ ਹੀ ਲੱਥ ਗਿਆ ਰਜ਼ਾ ਭਾਈ। ਤਿੰਨ ਚੀਜ਼ਾਂ ਕਿੰਨੀ ਦੇਰ ਚ ਭੇਜ ਰਿਹਾ ਵਾਂ? ਮੈਨੂੰ ਜਿੰਨੀ ਦੇਰ ਜੋ ਤਸਵੀਰਾਂ ਭੇਜੇਗਾ ਅਗਲੇ 3-4 ਦਿਨਾਂ ਤੱਕ ਤੁਹਾਨੂੰ ਲੱਭ ਜਾਏ। ਓਕੇ ਮੈਂ ਭੇਜਦਾ ਵਾਂ। ਮੇਰੇ ਲਈ ਆਈਫੋਨ ਕਹਿ ਦੇਣਾ। ਤੂੰ ਆ ਗਏ ਵਾਪਸ? ਆ ਗਿਆ ਮੈਂ ਬਿਮਾਰ ਹੋ ਕੇ। ਅੱਲਾ ਖੈਰ ਕਰੇ। ਇੱਕ ਇਹਨੇ ਮੈਨੂੰ ਕਾਲੂ ਨੇ ਸੱਜੀ ਖਵਾਤੀ ਨਾਲ ਚੌਲ ਖਵਾਤੇ ਰਸਤੇ ਚੋਂ ਲੈ ਕੇ ਕਿਤੋਂ। ਅੱਛਾ ਤੇ ਫਿਰ ਤਬੀਅਤ ਖਰਾਬ ਹੋ ਗਈ? ਮੈਂ ਕਹਿੰਦਾ ਮੈਂ ਆਪ ਨਹੀਂ ਸਿਰਫ ਫੜਿਆ ਗਿਆ, ਬਾਕੀ ਮੇਰੀ ਹਰ ਸ਼ੈ ਫੜੀ ਗਈ ਆ। ਸੱਜੀ ਨੇ ਡਾਲਾ ਪਵਾਤਾ। ਭਾਜੀ ਮੇਰਾ ਗਲਾ, ਰਜ਼ਾ ਸਾਹਿਬ ਮੇਰਾ ਗਲਾ ਬੇੜਾ ਗਰਕ ਹੋ ਗਿਆ। ਮੇਰੀ ਆਵਾਜ਼ ਨਹੀਂ ਨਿਕਲਣ ਦਈ, ਮੇਰਾ ਨੱਕ ਚੋਂ ਪਾਣੀ ਵਗੀ ਜਾਂਦਾ ਵਾ, ਮੇਰੇ ਸਿਰ 'ਚ ਦਰਦ ਆ। ਮੈਨੂੰ ਕੋਈ ਦੱਸ ਦੇ ਕੁਛ। ਉਸਤਾਦ ਐਫਐਕਸ ਸੱਜੀ ਜਿਹੜੀ ਸੀ ਨਾ ਖੋਤੇ ਖੂਤੇ ਦੀ ਸੀ। ਤੂੰ ਇੱਕ ਗੋਲੀ ਭੇਜੀ ਸੀ ਡੱਬੀ ਦੇ ਉੱਤੇ, ਤੂੰ ਲਿਖਿਆ ਸੀ ਨਜ਼ਲਾ ਜ਼ੁਕਾਮ ਬੁਖਾਰ। ਹਾਂਜੀ ਉਹ ਮੈਂ ਕਿੰਨੀ ਦੇਰ 'ਚ ਕਿੰਨੀਆਂ ਖਾਣੀਆਂ ਵਾ? ਇੱਕ 3 ਵਾਰੀ, ਇੱਕ ਦਿਨ 'ਚ 3 ਵਾਰੀ ਇੱਕ ਗੋਲੀ? ਇੱਕ ਗੋਲੀ ਬਸ 3 ਵਾਰੀ। ਓਕੇ ਠੀਕ ਆ, ਚੱਲ ਠੀਕ ਆ, ਮੈਂ ਭੇਜਦਾ ਵਾਂ। ਚੱਲ ਜਾ ਓਏ ਕਾਲੂ। ਯਾਰ ਤਾਜੀ ਤੇਰੀ ਵਜ੍ਹਾ ਤੋਂ ਦੇ ਲੈ। ਤਾਜੀ ਨਾਲ ਇਸਲਾਮਾਬਾਦ ਗਿਆ ਮੈਂ। ਤਾਜੀ ਤੁਸੀਂ ਚਾਵਲ ਖਵਾਏ, ਓਏ ਹੋਏ ਉਹ ਉਦਾਂ ਦੇ ਅੱਜ ਤੱਕ ਮੈਂ ਨਹੀਂ ਖਾਏ। ਉਹ ਸੇਵਰ ਸੀ। ਸੇਵਰ ਹਾਂਜੀ ਓਏ ਹੋਏ ਸੇਵਰ, ਓਏ ਹੋਏ ਜ਼ੇਵਰ ਹੀ ਸੀ। ਸੇਵਰ ਦੀਦੀ ਤੇਰਾ ਸੇਵਰ ਦੀਵਾਨਾ ਸੀ। ਇਹ ਕਾਲ ਦੀ ਨੀਤ ਵਿੱਚ ਸੀਗੀ। ਉਹ ਨਹੀਂ ਨੀਤ ਵਿੱਚ ਕਾਲ ਦੇ ਸੀਗੀ। ਜ਼ਿਹਨ ਯਾਰ ਚ ਮੈਨੂੰ ਸੀਗਾ। ਚਾਹ ਪਿਆ ਦੇ ਇੱਕ, ਯਾਰ ਕੋਈ ਸੋਹਣਾ ਜਿਹਾ ਕੋਈ ਨਾਲ ਕੇਕ ਨਹੀਂ, ਕੱਲੀ ਚਾਹ। ਨਹੀਂ ਤੁਸੀਂ ਨਾ ਗ੍ਰੀਨ ਟੀ ਪੀਓ। ਪਕਾ ਕੇ ਹਲਕੀ ਅੱਗ ਤੇ। ਓਏ ਸੱਸ ਨੂੰ ਜਾਨੂ ਕਹਿ ਕੇ ਕੁੱਟ ਖਾਣ ਵਾਲਿਆ, ਤੂੰ ਬੋਲ ਪਿਆ ਥੋੜਾ ਇੱਕ ਮਿੰਟ ਖੜ ਜਾ, ਮੈਂ ਉਹੀ ਦੱਸਣ ਲੱਗਾ ਉਸਤਾਦ ਜੀ, ਇਹਨਾਂ ਨੇ ਨਾ ਤੁਹਾਨੂੰ ਜਿਹੜੀ ਸੱਜੀ ਖਵਾਈ ਆ ਉਹ ਬੜੀ ਪਲੈਨਿੰਗ ਨਾਲ ਖਵਾਈ ਆ, ਬਿਮਾਰ ਕਰਨ ਵਾਸਤੇ ਵੀ ਸਾਨੂੰ ਕਿਤੇ ਛੁੱਟੀਆਂ ਮਿਲ ਜਾਣ। ਛੱਡ ਪਰੇ ਪਾਗਲਾ, ਲੜਾਈ ਨਹੀਂ ਕਰਵਾਈ ਦੀ। ਲੜਾਈ ਦੀ ਸੱਸ ਨੂੰ ਬੁਲਾ ਰਿਹਾ ਤੇ ਪੋਜ਼ ਲੈ ਕੇ ਨਾਮ ਲੈ ਰਿਹਾ, ਅੰਮੀ ਜਾਨ ਪੋਜ਼ ਲੈ ਕੇ ਕਹਿ ਤਾਜੀ ਰਿਹਾ। ਆਪਣੀ ਸੱਸ ਨੂੰ ਗਾਟਾ ਲੈ ਕੇ ਫਿਰਦੇ, ਉਹਨੂੰ ਹੋਰ ਬੰਦੇ ਵੀ ਸਲਾਮ ਕਰੀ ਆ। ਆਪਣੀ ਮਸ਼ਹੂਰ ਯਾਰ। ਤਾਜੀ ਨੇ ਫੋਨ ਕੀਤਾ, ਉਹਨੂੰ ਕਹਿੰਦਾ ਗਾਟਾ ਵਾਲੇ ਚੱਲੀਏ। ਉਹ ਕਹਿੰਦੀ ਤੂੰ ਆ ਜਾ, ਮੈਂ ਉੱਥੇ ਹੀ ਆ। ਯਾਰ ਸੌਰੇ ਦੀ ਡੀਪੀ ਲਾ ਕੇ ਸੱਸ ਨੂੰ ਲੁੱਟੀ ਗਿਆ, ਉਹਦੇ ਕੋਲ ਲੋਡ ਮੰਗਾਈ ਗਿਆ। ਓਏ ਤੂੰ ਵੀ ਬੋਲ ਪਿਆ, ਬਾਂਦਰਾਂ ਨਾਲ ਚੁਗਲੀਆਂ ਕਰਨ ਵਾਲਿਆ, ਤੂੰ ਬੋਲ ਪਿਆ ਥੋੜਾ ਜਿਹਾ।
ਕਹਿੰਦਾ ਸਾਡੇ ਘਰ ਲੈਂਪ ਆ। ਹਾਂ ਮੈਂ ਗਿਆ ਤੇ ਦਾਦੇ ਦੇ ਮੂੰਹ 'ਚ 50 ਵਾਲੀ ਮੋਮਬੱਤੀ ਬਾਲ ਕੇ ਪਾਈ ਹੋਈ। ਯਾਰ ਕਹਿੰਦਾ ਸਾਡੇ ਘਰ ਬਾਹੂਬਲੀ ਜਿਹੜਾ ਕਟਰ ਜਿਹਾ ਨਹੀਂ ਉਹ ਵਾ ਤੇ ਜਿਹੜਾ ਪੱਕਾ ਨਹੀਂ ਉਹਦਾ ਫਰਚ ਵਾਲਾ ਉਹ ਤਾਂ ਛੱਜਾ ਲਾ ਕੇ ਆਇਆ ਫਿਰਨ ਤੂੰ ਮੈਨੂੰ ਮਗਰ ਲੱਗੇ ਨਾ ਕਰ ਘੁੰਮਤ ਨੇ ਪਲਾਂਟ ਨਾ ਸੀ ਕੱਢੇ ਰੋਟੀ ਦੇ ਕੇ ਆਂਦੀ ਉੱਤੇ ਆਪਣਾ ਨਿਆਣਾ ਭਾ ਕਹਿੰਦਾ ਇਹਨੂੰ ਝੂਟੇ ਦੋ ਭਾਜੀ ਰੋਟੀ ਵਾਲੇ ਪਾਸੇ। ਹਾਂਜੀ ਰੋਟੀ ਉਸਤਾਦ ਜੀ ਹਕੂਮਤ ਜਿਹੜੀ ਆ ਆਪਣਾ ਸਮੋਗ ਮਚਾਉਣ ਲਈ ਸਪਰੇ ਨਹੀਂ ਕਰਨੀ ਸਾਰਾ ਟੱਬਰ ਉਹਦੇ ਥੱਲੇ ਨਹਾਟਾ ਸਾਬਣ ਉਹ ਮਾਮਾ ਸਮੋਗ ਮਚਾਉਣ ਵਾਸਤੇ ਆਈ। ਮਿੱਟੇ ਤੇ ਵੀ ਖਾਦੀ ਸੱਚੀ ਸਾਦੀ ਗੱਲ ਇਹ ਹੁਣ ਬਚਨ ਦੇ ਇਹਨੇ ਵੀ ਖਾਦੀ ਸਭ ਨਹੀਂ ਮੈਂ ਹੱਥ ਚੱਜ ਚੋਲ ਖਾਦੇ ਉਹਦੇ ਨੋਨੀ ਸਾਹਿਬ ਖਾਦੇ ਕਿ ਨਹੀਂ ਖਾਦੇ? ਜਿਹੜੇ ਮੈਂ ਖਾਦੇ ਉਹ ਕੱਲ ਵਾਲੇ ਸਾਜੀ ਹਾਂ, ਕੈਸੇ? ਸਾਜੀ ਨੂੰ ਲੇਕਿਨ ਇੰਨੇ ਸਾਨੂੰ ਤੇ ਨਹੀਂ ਆ ਉਹ। ਉਸਤਾਦ ਜੀ ਇਹਨਾਂ ਨੇ ਸਸਤੀ ਖਵਾਈ ਹੈ ਤੁਹਾਨੂੰ, ਮੈਂ ਜਿਹੜੀ ਉਦੋਂ ਸੱਜੀ ਖਵਾਈ। ਤੈਨੂੰ ਕੁਛ ਨਹੀਂ ਹੋਣਾ। ਤੈਨੂੰ ਕੀ ਹੋਣਾ ਸਾਜੀ ਮੈਂ ਤਾਂ ਖਾਦੇ ਵੀ ਠੰਡੇ ਉਹ ਫੇਰ ਵੀ ਠੀਕ ਸੀ। ਯਾਰ? ਜਦੋਂ ਚੌਲ ਜਾਂਦੇ ਨਾ ਮੇਦੇ 'ਚ ਹਾਂਜੀ 10 12 15 ਚੀਜ਼ਾਂ ਫਿਰ ਉਹਨੂੰ ਕੱਲਾ ਕਰਦੀਆਂ ਉਹਦੇ ਚੋਂ ਹਾਂਜੀ ਖੁਰਾਕ ਚੋਂ ਵਿਟਾਮਿਨਸ ਲੈਦਾ ਕੱਢਦੇ ਨੇ ਜਨਰਲ ਮਿਨਰਲ ਵਾਟਰ ਸਾਰਾ ਬੋਡੀ ਨੂੰ ਕਰਕੇ ਲੈਦਾ ਜਗ੍ਹਾ ਤੇ ਭੇਜਦੀ। ਤੇਰੇ ਉਹ ਹੈ ਨਹੀਂ ਮਜ਼ਦੂਰ ਹੀ ਨਹੀਂ ਕੰਮ ਕਰਨ ਦੇ ਤੇਰੇ। ਮਜ਼ਦੂਰ ਬੱਚੇ ਸਿੱਧੇ ਚੌਲ ਜਾਂਦੇ ਸਿੱਧੇ ਬਾਹਰ। ਤੈਨੂੰ ਕੀ ਹੋਣਾ? ਹਾਂਜੀ ਸਾਰੇ ਬਾਹਰ ਨਿਕਲ ਜਾਂਦੇ। ਆਹੋ ਮੈਂ ਤੈਨੂੰ ਬਾਤ ਪੂਰੀ ਲੀਕ ਹੋ ਜਾਂਦੀ। ਐਪਰਨ ਬੰਨ ਕੇ ਹਾਂ ਤੇ ਦੋਵਾਂ ਹੱਥਾਂ 'ਚ ਚਮਚੀ ਕਾਂਟਾ ਫੜ ਕੇ ਤੇ ਕੰਧ ਨਾਲ ਪਏ ਚੌਲ ਖਾਂਦੇ। ਉਹ ਜਿਹੜੇ ਕੰਧ ਉੱਤੇ ਪਾਏ ਹੁੰਦੇ ਸੁੱਟੇ ਹੁੰਦੇ ਐਪਰਲ ਬਣ ਕੇ ਤੇ ਰੂੜੀ ਚ ਜੂਸ ਲੱਭਣ ਡਿਆ। ਉਹ ਵੀ ਐਡਾ ਬੇਵਕੂਫ ਆ ਬਾਸ। ਇਹਨੇ ਕਿਹਾ ਯਾਰ ਇੰਨਾ ਵਕਤ ਇੰਜ ਕਰਕੇ ਇੰਨਾ ਰੂਟਿੰਗ ਕਰਕੇ ਕਿਉਂ ਕਰਨਾ? ਕਹਿੰਦਾ ਮੈਂ ਵਾਸ਼ਰੂਮ 'ਚ ਹੋ ਆਵਾਂ। ਕਮੋਡ ਤੇ ਬਹਿ ਕੇ ਉਹਦੇ 'ਚ ਚੌਲਾਂ ਦਾ ਛਾਪਰ ਸਿੱਟ ਕੇ ਪਾਣੀ ਰੇੜ ਕੇ ਬਾਹਰ ਆ ਗਿਆ। ਕਹਿੰਦਾ ਡਾਇਰੈਕਟ ਸਹੀ ਆ। ਕਹਿੰਦਾ ਅੱਛਾ ਕਾਤੇ ਗੁੱਦਰ ਨਹੀਂ ਕਹਿੰਦਾ ਚੱਕਰ ਲਵਾਇਓ ਬਗੈਰ ਚੱਕਰ ਲਵਾਇਓ ਬਗੈਰ ਬਾਰੋਂ ਬਾਰ ਕਹਿੰਦਾ ਬਾਹਰ ਕਹਿੰਦਾ ਬਾਤ ਤਾਂ ਹੋਈ ਹੈ। ਇੱਥੇ ਜਾ ਕੇ ਵੀ ਤੇ ਉੱਥੇ ਹੀ ਜਾ। ਉਹ ਸਫਾਈ ਵਾਲਾ ਵਿਚਾਰਾ ਕਹਿਣਾ ਤੇਰੇ ਵੇਦਾ ਨਹੀਂ ਕੰਮ ਕਰਦਾ। ਅਗਲੇ ਦਿਨ ਆਪ ਵੀ ਨਹੀਂ ਜਾ ਰਿਹਾ ਕਿਸੇ ਨੂੰ ਛਾਪਰ ਫੜਾ ਕੇ ਰਿਹਾ ਯਾਰ ਆ ਮੈਨੂੰ ਵਾਸ਼ਰੂਮ 'ਚ ਹੋ ਆਈ। ਅਬ ਤੇਰੇ ਜਿਵੇਂ ਲੈ ਬੇਟਾ ਕਹਿੰਦਾ ਹੈ ਵੀ ਛਾਪਰ ਫੜਾ ਕੇ ਤਾਂ ਮੇਰਾ 2 ਨੰਬਰ ਕਰ ਰਿਹਾ। ਅੱਛਾ ਯਾਰ ਐਪਨਰ ਪਾ ਕੇ ਗਟਰ ਚੋਂ ਗੇਤ ਕੱਢਣਾ ਦੱਸ ਇਹ ਕੋਈ ਬਣਦੀ ਭਲਾ ਬੰਦਾ? ਆਇਓ ਨਾਦਰੀ ਨੇ ਆ ਰਸਤੇ 'ਚ ਕੁਝ ਨਹੀਂ ਖਾਣਾ ਲੈ ਕੇ ਮੈਂ ਤੈਨੂੰ ਦੱਸਦਾ ਨਹੀਂ ਕਿਤੋਂ ਉਸਤਾਦ ਜੀ ਕਿਆ ਕਹਿੰਦੇ ਸੀ? ਕਿਤੋਂ ਨਹੀਂ ਜਿੱਥੋਂ ਤੁਹਾਨੂੰ ਪਤਾ ਨਾ ਅੱਗੇ ਤੁਸੀਂ ਖਾਧਾ ਵਾ ਔਰ ਉਹਨਾਂ ਦਾ ਮਿਆਰ ਆ ਉਹ ਚਾਰ ਉਹਨੂੰ ਜੀ ਜਾਣਦੇ ਨੇ ਉਹ ਰਸ਼ ਲੱਗਾ ਔਰ ਲੋਕ ਉਹ ਖਿਆਲ ਰੱਖਦੇ ਬੰਦੇ। ਹਾਂਜੀ ਜਿਹੜਾ ਹੁੰਦਾ ਨਾ ਸਫ਼ਰ ਵਾਲਾ ਨਿਜ਼ਾਮ ਉਹਨਾਂ ਨੂੰ ਪਤਾ ਹੈ ਇਹਨੇ ਦੁਬਾਰਾ ਪਤਾ ਨਹੀਂ ਕਿਦੋਂ ਲੰਘਣਾ। ਕਿਦੋਂ ਇਹਨਾਂ ਨੇ ਕਿਹੜਾ ਕੋਈ ਲਾਂਭਾ ਦੇਣਾ ਨਾ ਇਹਨਾਂ ਨੂੰ ਸਾਡੇ ਐਡਰੈਸ ਦਾ ਲੋਕੇਸ਼ਨ ਦਾ ਲਿਖਿਆ ਜੀ ਦੁਨੀਆ ਕੀ ਆ सबसे आला सज्जी बस हमारा चैलेंज है ऐसा। ਉੱਥੋਂ ਤੁਸੀਂ ਖਾ ਕੇ ਗੱਡੀ ਮੈਂ ਤੁਸੀਂ 400 ਕਿਲੋਮੀਟਰ ਦੂਰ ਜਾ ਕੇ ਬ੍ਰੇਕ ਮਾਰੀ ਉਨੀ ਦੇਰ ਨੂੰ ਤੁਹਾਡਾ ਨਹਾਉਣ ਹੋਇਆ ਪਿਆ। ਕਿੱਥੇ ਤੁਸੀਂ ਦੁਬਾਰਾ ਜਾਣਾ ਤੇ ਕੀ ਉਹਨੂੰ ਕਹਿਣਾ? ਕਿਉਂ ਜ਼ਿੰਦਗੀ 'ਚ ਇਹੋ ਜਿਹੀ ਹਰਕਤ ਨਹੀਂ ਕਰਨੀ। ਕਿਉਂ ਕਿਹਨੇ ਦਿੱਤਾ ਖਾਣ ਦਾ ਭਾਈ ਨੂੰ? ਉਹ ਯਾਰ ਮੈਂ ਤਾਂ ਮੇਜੇ ਦਾ ਕਰਕੇ ਤੁਸੀਂ ਏਡੇ ਜਾਹਲਾ ਤੂੰ ਕਾਲੂ ਯਾਰ ਆਪਣੀ ਸ਼ਾਇਦ ਤੂੰ ਹਦਾਇਤ ਲਈ ਕਿੱਡਾ ਸੋਹਣਾ ਬੀਫ ਪਲਾਓ ਵੱਡਾ ਪੱਟਾ ਤੇ ਰੱਖ ਕੇ ਖਾਣ ਡਿਆ। ਦੱਸ ਯਾਰ ਤੁਸੀਂ ਉਸਤਾਦ ਜੀ ਵਾਸਤੇ ਵੀ ਹਦਾਇਤ ਚ ਅਸੀਂ 24 ਨਿਊਜ਼ ਤੋਂ ਨਿਕਲੇ ਆ ਉੱਥੋਂ ਮੋਟਰਵੇ ਜ਼ਿਆਦਾ ਤੋਂ ਜ਼ਿਆਦਾ 10 ਤੋਂ 12 ਮਿੰਟ ਦੀ ਹਾਂਜੀ ਸਵਾ ਘੰਟੇ ਬਾਅਦ ਮੋਟਰਵੇ ਚੜੇ। ਖਤਮ ਕਰਨ ਦੇ ਹਰ ਵਾਰੀ ਭੁੱਲ ਜੀਦਾ ਯਾਰ ਹਰ ਵਾਰੀ ਇਹ ਇੱਕ ਹੀ ਮੋੜ ਗੱਲ ਤਾਂ ਲੋਕੇਸ਼ਨ ਉਹ ਲੋਕੇਸ਼ਨ ਚਲਾਈ ਸੀ ਮੈਂ ਯਾਰ ਹੁਣ ਇਸਲਾਮਾਬਾਦ ਹੋ ਗਿਆ ਤਾਂ 2-3 ਮੋਟਰਵੇ ਇਧਰੋਂ ਚੜ ਜਾਓ ਉਧਰੋਂ ਚੜ ਜਾਓ ਉਧਰੋਂ ਨਹੀਂ ਯਾਰ ਲੋਕੇਸ਼ਨ ਲਾਈਵ ਮੁੜ ਕੇ ਉੱਥੇ ਹੀ ਆ ਗਏ ਜਿੱਥੋਂ ਗਏ ਆ। ਉੱਥੇ ਹੀ ਆ ਗਏ ਤੇ ਸਾਰੇ ਰਸਤੇ ਹੀ ਕਹ ਉਸਤਾਦ ਜੀ ਮੈਂ ਗੋਲੀ ਖਾਧੀ ਆ ਮੈਂ ਅੱਧੇ ਘੰਟੇ ਬਾਅਦ। ਮੈਂ ਕਿਹਾ ਵੀ ਸਾਲਿਆ ਤੂੰ ਮੇਰੇ ਕੋਲ ਪੁੱਛ ਖਾਧੀ ਤੂੰ ਮੈਨੂੰ ਕਿਹਾ ਉਸਤਾਦ ਜੀ ਮੈਂ ਗੋਲੀ ਖਾਣੀ ਆ ਇਹਦੇ ਤੋਂ ਅੱਧਾ ਘੰਟਾ ਬਾਅਦ ਮੈਨੂੰ ਭੁੱਖ ਲੱਗਦੀ ਖਾ ਲਵਾਂ। ਮੈਂ ਤੈਨੂੰ ਕਹਾਂ ਨਹੀਂ ਯਾਰ ਹਲੇ ਅੱਧਾ ਘੰਟਾ ਠਹਿਰ ਜਾ। ਤੂੰ ਗੋਲੀ ਖਾ ਕੇ ਮੇਰੇ ਤੇ ਤੂੰ ਇੱਕ ਫਿੱਟ ਕਰਨਿਆ ਸੈਟਅਪ ਕਿ ਅੱਧਾ ਘੰਟਾ ਉਹ ਫਿਰ ਜਿਹੜੀ ਵੀ ਦੁਕਾਨ ਆਈ ਮੈਂ ਕਿਹਾ ਯਾਰ ਲੈ ਲਓ ਇੱਥੋਂ ਇਹਨੂੰ ਖਵਾ ਦੇ ਯਾਰ ਉਹਨੇ ਗੋਲੀ ਖਾਧੀ। ਸਤਾਈ ਜਿਹੜੇ ਬੰਦੇ ਰਾਤੀ ਆਪਣੇ ਮਗਰ ਗੱਡੀ ਚੜਾਈ ਹੋਈ ਸੀ ਉਹਦੇ ਬਾਰੇ ਉਹ ਕੀ ਯਾਰ ਚਾਹੋਗੇ? ਚੁੱਪ ਕਰ ਜਾ ਮਿੱਠੇ। ਆਇਆ ਯਾਰ ਉਹ ਮੁਹੱਬਤ ਸੀ ਤਲਬ ਸੀ ਯਾਰ ਜੋ ਮਰਜ਼ੀ ਸੀ ਵੀ ਨਾਜ਼ਰੀਨ ਮੇਰੀ ਗੱਲ ਸੁਣੋ ਵੀ ਸਾਡੇ ਵੀਰ ਅਗਰ ਤੇ ਉਹੀ ਸੀ ਜਿਹੜੇ ਅਸੀਂ ਸਮਝ ਰਹੇ ਹਾਂ ਕਿ ਪਿਆਰ ਕਰਨ ਵਾਲੇ ਸਾਡੇ ਫੈਨ ਤੇ ਫਿਰ ਤੇ ਠੀਕ ਆ। ਲੇਕਿਨ ਜਿਹੜੇ ਵੀ ਆ ਅਸੀਂ ਭਾਜੀ ਜਿਹੜਾ ਨਹੀਂ ਸਾਈਆਂ ਵਾਲਾ ਮੋਟਰਵੇ ਉਤਰ ਕੇ ਤੇ ਕਨਾਲ ਰੋਡ ਤੱਕ ਜਿਹੜਾ ਰੋਡ ਆ 30 ਕਿਲੋਮੀਟਰ ਉਹ ਭਾਜੀ ਨੂੰ ਜਾੜ ਬਿਆਬਾਨ ਮੇਰਾ ਆਸਾਨ ਨਰੇ ਨਾਦਾਨ ਕਿ ਮੈਨੇ ਤੋਂ ਸਿੱਖਿਆ ਪਿਆਰ ਹੁੰਦਾ। ਰੋਂਗ ਟਰਨ ਵਾਲਾ ਰੋਡ ਆ ਉੱਥੇ ਕੰਡਿਆਂ ਲਈ ਸੇਮ ਇੱਕ ਵਾਰੀ ਥੱਲੇ ਦੇ ਦਿੱਤੀ ਬਲਕਿ ਉਹਨੇ ਮੇਰੀ ਗੱਡੀ ਮੇਰੇ ਉੱਤੇ ਲੈ ਲਈ। ਆਹੋ ਉਹ ਕੰਡੇ ਹੀ ਵਿੱਚ ਨਿਜ਼ਾਮ ਕੰਡੇ ਹੀ ਬੜੇ ਹਾਂਜੀ ਉਹਦੇ ਉੱਤੋਂ ਮੈਂ ਨਗਾਤੀ ਫਿਰ ਉਹਦੇ ਕਿਉਂਕਿ ਉਹ ਸਾਰਾ ਤੇ ਜੰਗਲ ਟੈਪ ਆ ਉਹ ਸੜਕਾਂ ਤੇ ਨਿਕਲ ਆਉਂਦੇ ਕਰੈਕਟਰ ਹਾਂਜੀ
ਉਹ ਇੱਕ ਲੰਮੇ ਮੂੰਹ ਵਾਲਾ ਨਹੀਂ ਹੁੰਦੀ, ਇੱਕ ਕੁੱਤਾ ਟੈਪ ਹਾਂ ਨਿਉਲਾ ਨਹੀਂ ਲੂੰਬੜੀ ਲੂੰਬੜੀ ਲੂੰਬੜ ਉਹ ਟੈਪ ਉਹ ਉੱਥੋਂ ਨਜ਼ਰ ਆਉਂਦੇ। ਉੱਥੇ ਭਾਜੀ ਹੁਣ ਨਾ ਮੈਂ ਜਾ ਰਿਹਾ ਸੀ, ਅੱਗੇ ਇੱਕ ਆਲਟੋ ਕੇ ਬੜੀ ਗੱਡੀ ਸੀ ਵੈਗਨਰ ਇੰਜ ਮੈਂ ਜਾ ਰਿਹਾ ਵਾਂ ਤੇ ਇਧਰੋਂ ਉਹ ਗੱਡੀ ਆ ਰਹੀ ਤੇ ਮੇਰੇ ਅੱਗੇ ਵੱਡਾ ਉਹ ਕੋਈ ਟਰਾਲਾ ਟੈਪ ਸੀ ਓਏ ਤੇ ਉਹ ਮੇਰੇ ਇਦਾਂ ਆਏਗੀ ਤੇ ਮੈਂ ਨਾ ਉਹਦੇ ਪਿੱਛੇ ਬ੍ਰੇਕ ਮਾਰ ਲਈ ਕਿ ਯਾਰ ਮੈਂ ਉਹ ਲੰਘ ਜਾਵੇ ਤੇ ਫੇਮਾ ਦੇ ਉਹ ਕਿਤੇ ਉਹ ਲੰਘਦੇ ਉਹਨੇ ਕਿਤੇ ਦੇਖਿਆ ਪਤਾ ਨਹੀਂ ਉਹਦੀ ਨਜ਼ਰ ਪਈ ਸਾਡੇ ਤੇ ਜਾਂ ਕੋਈ ਹਿਸਾਬ ਉਹ ਲੰਘ ਗਿਆ ਤੇ ਮੈਂ ਇੰਜ ਕ੍ਰਾਸ ਕਰਕੇ ਉਹਦੇ ਲਾਗੋਂ ਲੰਘਿਆ ਵਾ। ਉਹਨੇ ਭਾਈ ਹੁਣ ਅਸੀਂ ਗੱਡੀ ਤੋਰੀ ਹੈ ਤੇ ਉਹਨੇ ਉਹ ਡਿੱਪਰ ਹਾਰਨ ਤੇ ਸਪੀਡ ਮਗਰ ਮੈਂ ਕਿਹਾ ਯਾਰ ਆ ਕੀ ਇਹਨੂੰ ਕੀ ਹੋਇਆ ਕੀ ਰੌਲਾ ਉਹ ਤੋਂ 100 ਸੱਜਣ 100 ਦੁਸ਼ਮਣ ਸਹੀ ਗੱਲ ਮੈਂ ਪਿੰਜਦੀ ਭਾਜੀ 160 ਤੇ ਯਾਰ ਕੋਈ ਗੱਲ ਕਰਨ ਵਾਲੀ। ਅੱਛਾ ਉਹ ਆਲਟੋ ਦੇ ਵਿੱਚ ਉਹ ਵੀ 140 50 ਤੇ ਮੈਂ ਹੋਰ ਥੋੜਾ ਜਿਹਾ ਮੈਂ ਕਿਹਾ ਯਾਰ ਥੋੜਾ ਜਿਹਾ ਰੋਕ ਲਾਂਗਾ ਮਿਲ ਵੀ ਲਾਂਗਾ ਕੋਈ ਨਹੀਂ। ਇਹ ਮੈਨੂੰ ਕਹਿੰਦਾ ਸਾਜੀ ਫੈਨ ਆ ਕੋਈ ਸਾਜੀ ਕੋਈ ਆਪਣੇ ਆ। ਹੁਣ ਇੱਕ ਮੈਨੂੰ ਕਹਿ ਰਿਹਾ ਸਾਜੀ ਮੈਂ ਵਿੱਚ ਬੱਚਾ ਵੀ ਇੱਕ ਛੋਟਾ ਬੱਚਾ ਬੇਟਾ ਦੇਖਿਆ ਫੀਮੇਲ ਵੀ ਸੀ ਵਿੱਚ। ਮੈਂ ਕਿਹਾ ਯਾਰ ਇਹ ਤਰੀਕਾ ਹੀ ਨਹੀਂਗਾ। ਹੁਣ ਮੈਂ ਇੱਕ ਮਿਸਾਲ ਮੇਰੇ ਕੋਲ ਗੱਡੀ ਵੱਡੀ ਆ ਮੈਂ 120 30 40 ਤੇ ਚਲਾ ਗਿਆ ਉਹਦੀ ਬ੍ਰੇਕ ਵੀ ਹੋ ਸਕਦਾ ਉਹ ਵਿਚਾਰੇ ਕੋ ਆਲਟੋ ਜਾਂ ਸੁਜ਼ੂਕੀ ਕੋਈ ਗੱਡੀ ਉੱਤੋਂ ਉਹਨੇ ਬੱਚੇ ਉਹ ਬੇਵਕੂਫੀ ਕਰਨ ਦੇ ਆ ਐਡੀ ਸਪੀਡ 'ਚ ਮਗਰ ਜਾਂਦਾ। ਆਪਣੇ ਹਾਂਜੀ ਫਿਰ ਮੈਂ ਕਿਹਾ ਮਿੱਠਾ ਜੀ ਮੈਂ ਮਿੱਠਾ ਮਰਨ ਵਾਲਾ ਆਇਆ ਪਿਆ ਭਾਈ ਉਸਤਾਦ ਜੀ ਸੋਈ ਯਾਰ ਉਹ ਮੈਂ ਪਤਾ ਕਿਉਂ ਕਹਿੰਦੇ ਮਿਲ ਲੋ ਵੀ ਯਾਰ ਉਸਤਾਦ ਜੀ ਉਹ ਜਿੰਨਾ ਸਿਰ ਚੜਦੇ ਸੀ ਨਾ ਮੈਂ ਆ ਗਏ ਤਾਂ ਹੀ ਤੇਜ਼ ਕਰ ਦਿੰਦੇ ਸੀ। 40 ਤੋਂ 45 ਹੁੰਦਾ ਆ ਯਾਰ ਮੇਰੀ ਗੱਲ ਸੁਣੋ ਅਸੀਂ ਉੱਥੇ ਖਿਲਾਰ ਕੇ ਮੇਰੇ ਵੀ ਲੈਂਦੇ ਅਸੀਂ ਦੋਵਾਂ ਨੇ ਲੁੱਟੇ ਜਾਣ ਦੇ ਲੱਗਦੇ ਉਹ ਸਾਨੂੰ ਵੀ ਰਖਵਾ ਦਿੰਦੇ ਨਾਲ ਭਾਈ ਹੁਣੀ। ਹਾਂਜੀ ਨਹੀਂ ਬੰਦਾ ਕਿਤੇ ਇਸ਼ਾਰਾ ਕਰਦਾ ਵੀ ਯਾਰ ਕਿ ਸਾਈਡ ਤੇ ਲਾ ਦਿਓ 160 ਤੱਕ ਚਲੇ ਯਾਰ ਸਾਈਡ ਤੋਂ ਤੇ ਕਿੱਥੇ ਲਾਉਣੀ ਸੀ ਯਾਰ ਕਰੂਜ਼ 150 ਲੱਗਦਾ ਕਰੂਜ਼ ਤੋਂ ਵੀ 10 ਫੁੱਟ ਅੱਗੇ ਗਏ ਆ 10 ਇੰਚ ਅੱਗੇ ਚਲੇ ਗਏ 160 ਤੇ। ਜਿਹੜਾ ਵੱਡੀ ਗੱਡੀ ਮੇਰੇ ਨਾ ਇਹਦਾ ਕਰੂਜ਼ 115 ਤੇ ਲੱਗਦਾ ਉਸ ਤੋਂ ਉੱਤੇ ਨਹੀਂ ਲੱਗਦਾ ਕਿਉਂਕਿ ਫੈਮਿਲੀ ਗੱਡੀ ਵੱਡੀ ਹੈ। ਇਹਦਾ ਕਰੂਜ਼ 115 ਤੋਂ ਉੱਤੇ 115 ਤੋਂ ਉੱਤੇ ਤੁਸੀਂ ਆਪਣਾ ਜਾਂ ਕਿਸਮਤ ਜਾਂ ਨਸੀਬ ਪਹੁੰਚਾਉਣੀ ਹੈ। ਰਾਤੀ ਇਦਾਂ ਹੀ ਸੀ ਨਾ ਵੀ ਦੇਖੋ ਸਹੀ ਪਿਛਲੀਆਂ ਸਵਾਰੀਆਂ ਕੰਵਰ ਡਈਆਂ ਇੱਕ ਵਾਰ ਕੈਪਸੂਲ ਮੇਰੇ ਤਾਂ ਖਾਦਾ ਗੱਡੀ ਕੈਸੀ ਕੰਫਰਟ ਪਤਾ ਲੱਗਾ 140 ਤੇ ਜਾ ਰਹੀ ਯਾਰ ਬਸ 60 ਤੇ ਬਸ ਇਹ ਮੀਟਰ ਦੇਖਦੇ ਕਪਾ ਲੇਕਿਨ ਉਹ ਵੀ ਉਸਤਾਦ ਜੀ ਮਗਰ ਪੂਰਾ ਭਾਜੀ ਇਹ ਜਮਾ ਹੀ ਗਲਤ ਆ ਵੀ ਛੋਟੀ ਗੱਡੀ ਤੇ ਇੰਨੀ ਸਪੀਡ ਮਾਰ ਯਾਰ ਚਲੋ ਉਹਨਾਂ ਨੇ ਐਕਸਾਈਟਿਡ ਸੀ ਜਾਂ ਉਹਨਾਂ ਨੂੰ ਪਤਾ ਵੀ ਲੱਗਾ ਲੇਕਿਨ ਮੈਂ ਉਹਨੂੰ ਕਿਹਾ ਯਾਰ ਤੂੰ ਕੋ ਥੋੜਾ ਜਿਹਾ ਬੰਦਾ ਸਮਝਦਾਰ ਹੁੰਦਾ ਨਾ ਉਹ ਕਹਿੰਦਾ ਚੁੱਪ ਕਰਕੇ ਇਹਨਾਂ ਦੇ ਮਗਰ ਚਾਈ ਜਾਓ ਮਤਲਬ ਅਸੀਂ 90 100 ਤੇ ਜਾ ਰਹੇ ਆ 115 ਤੇ ਜਾ ਰਹੇ 10 ਤੇ ਹਾਂਜੀ 115 ਤੇ ਆਈ ਜਾਂਦਾ ਜਦੋਂ ਦੇਖਦਾ ਵੀ ਸ਼ਹਿਰ ਦੇ ਕੋਲ ਆ ਗਏ ਉਦੋਂ ਅੱਗੇ ਆ ਜਾਂਦਾ ਟੂਲ ਪਲਾਜ਼ਾ ਤੇ ਆ ਟੂਲ ਪਲਾਜ਼ੇ ਤੇ ਆ ਜਾਂਦਾ। ਮੈਨੂੰ ਰਾਤੀ ਐ ਲੱਗਦਾ ਸੀ ਉਸਤਾਦ ਜੀ ਹਲਕਾ ਸਟੀਅਰਿੰਗ ਇੰਜ ਕਰਦਾ ਨਾ ਗੱਡੀ ਤਾਂ ਚੜੀ ਜਾਂਦੀ ਸੀ ਫਲਾਈ ਕਰਦੀ ਨਹੀਂ ਸੀ ਗੱਡੀ ਜਹਾਜ਼ ਸਪੀਡ ਤੇ ਸੀਗੀ। ਮੈਨੂੰ ਮਜ਼ਾ ਆ ਰਿਹਾ ਸੀ ਮਿੱਠਾ ਜੀ ਤੈਨੂੰ ਆਉਣਾ ਹੀ ਆਉਣਾ ਤੂੰ ਮਾਠੀ ਸੱਜੀ ਖਵਾ ਕੇ ਮਾਲਕ ਪਰੇਸ਼ਾਨ ਕਰਦੇ ਆ ਤੂੰ ਮਿਸ਼ਨ ਤੇ ਕਾਮਯਾਬ ਹੋ ਗਿਆ ਸੁੱਟ ਤੇ ਮਾਲਕ ਛੁੱਟੀ ਦੇ ਬਹਾਨੇ ਆ ਮੈਂ ਐਡਾ ਪਾਗਲ ਕਿੱਡਾ ਭਾਜੀ ਇੱਕ ਹੈਂਡ ਫ੍ਰੀ ਬਾਂਦਰ ਤੇ ਕੰਜ ਤੇ ਕੱਪੜੇ ਚ ਲਾ ਕੇ ਗਾਣਾ ਸੁਣਾ ਕੇ ਉਹਨੂੰ ਕਹਿੰਦਾ ਵੋਕਲ ਚੈੱਕ ਕਰ ਜਾਂਦੀ ਵਾਰੀ ਭਾਜੀ ਸਾਡੇ ਕੋਲ ਟੁੱਟੇ ਪੈਸੇ 30 ਰੁਪਏ ਤਿੰਨਾਂ ਕੋਈ ਆਨੇ ਸੀ ਤੇ ਟੂਲ ਪਲਾਜ਼ਾ ਹੁੰਦਾ 30 ਵਾਲਾ ਲੈਣ ਲੱਗੀ ਉੱਥੇ ਰਸ਼ ਮੈਂ ਇਹ ਮੈਨੂੰ ਕਹਿੰਦਾ ਉਸਤਾਦ ਜੀ ਸਲਮਾਨ ਨੂੰ ਫੋਨ ਕਰਦੇ ਮੈਂ ਕਿਹਾ ਲਓ 30 ਰੁਪਏ ਮੈਂ ਕੁਛ ਨਹੀਂ ਹੁੰਦਾ ਕੀ ਕਰਨਾ ਵਾ ਇਹ ਬੋਲ ਮੈਂ ਕਿਹਾ ਟੈਨਸ਼ਨ ਨਾ ਲੈ ਇੰਜ ਕਰਕੇ ਟੂਲ ਸਾਡੇ ਤੋਂ ਜਿਹੜੀ ਅਗਲੀ ਗੱਡੀ ਸੀ ਨਾ ਉਹ ਸਵਿਕ ਟੈਬ ਗੱਡੀ ਸੀ ਵੱਡੀ ਉਹ ਮੈਂ ਦੇਖਿਆ ਉਹਨੇ 30 ਰੁਪਏ ਨਾ ਉਸਤਾਦ ਜੀ ਇੰਜ ਮਾਰੇ ਨੇ ਤੇ 30 ਦੇ 30 ਜਿਹੜੇ ਨੇ ਨਾ ਉਹ ਥੱਲੇ ਡਿੱਗੇ ਨੇ ਯਾਨੀ ਦੂਰੋਂ ਇੰਜ ਲੱਗਾ ਕਿ ਜਿਵੇਂ ਨਾ ਬਹੁਤ ਜ਼ਿਆਦਾ ਬਦਤਮੀਜ਼ ਨੇ 30 ਰੁਪਏ ਮਾਰ ਕੇ ਗਿਆ। ਹਾਂਜੀ ਮੈਨੂੰ ਖੇਤ ਚੜ ਗਈ ਮੈਂ ਉਹਦੇ ਕੋਲ ਜਾ ਕੇ ਰੁਕੀ ਮੈਂ ਕਿਹਾ ਯਾਰ ਕਿਹੜੇ ਬਦਤਮੀਜ਼ ਬੰਦੇ ਨੇ ਇਹ ਬਾਰੀ ਦੇ ਕੋਲ ਖਲੋਤਾ ਉਹਨੇ ਇੰਜ ਹੱਥ ਕੀਤਾ ਮੇਰੇ ਅੱਗੇ ਕਹਿੰਦਾ ਮੈਂ ਕਿਹਾ ਯਾਰ ਜਾਹਲ ਮੈਂ ਕਿਹਾ ਯਾਰ ਤੁਸੀਂ ਇੱਥੇ ਅੱਗੇ ਬੰਦਾ ਖਿਲਾਰਿਆ ਕਰੋ ਜਿਹੜਾ ਇਹਦਾ ਪੈਸੇ ਸਿੱਟ ਕੇ ਜਾਵੇ ਮੈਂ ਕਿਹਾ ਤੇ ਚੰਗੇ ਭਲੇ ਤੁਸੀਂ ਬੰਦੇ ਯਾਰ ਤੁਸੀਂ ਕੋਈ ਅੱਲਾ ਮਾਫੀ ਦੇਵੇ ਕਮੀ ਕਮੀਨ ਹੈ ਤੁਸੀਂ ਇੱਥੇ ਤੁਹਾਨੂੰ ਐਨਸੈਟ ਕਹਿੰਦਾ ਬਸ ਭਾਜੀ ਤਾਂ ਹੀ ਕਰਦੇ ਆ ਮੈਂ ਕਿਹਾ ਸ਼ੁਕਰ ਆ ਸਾਡੇ ਕੋਲ ਹੈ ਹੀ ਨਹੀਂ ਹਾਂ ਤੇ ਉਹਦਾ ਐਂਜ ਹੱਥ ਸੀ ਨਾ ਥੋੜਾ ਜਿਹਾ ਐਂਜ ਹੋਇਆ ਹੱਥ ਦੀ ਬੂ ਪਿੰਡ ਚ ਭਾਜੀ ਉਹ ਪਹਿਲੇ ਐਂਜ ਉਹਨੇ ਕੀਤਾ ਮੈਂ ਕਹਿੰਦਾ ਸ਼ੁਕਰ ਆ ਸਾਡੇ ਕੋਲ ਹੈ ਹੀ ਨਹੀਂ ਠੀਕ ਆ ਭਾਜੀ ਕਹਿੰਦੇ ਜਾਓ ਮੈਂ ਕਿਹਾ ਨਹੀਂ ਯਾਰ ਇਹ ਬਹੁਤ ਬਗੈਰਤੀ ਹੈ ਮੈਂ ਕਿਹਾ ਵੀਰੇ ਤੈਨੂੰ ਦੇਖ ਲੈ ਸਾਡੇ ਕੋਲ ਹੈ ਨਹੀਂ ਹੁੰਦੇ ਤੇ ਅਸੀਂ ਤੈਨੂੰ ਅੱਛੇ ਤਰੀਕੇ ਨਾਲ ਦੇਣੇ ਕਿਤੇ ਗੱਲ ਨਹੀਂ ਭਾਜੀ ਲੇਕਿਨ ਉਹ ਜੈਨੂਨ ਵਾਕਈ ਬਦਤਮੀਜ਼ ਦੀ ਬਾਤ ਗੱਲ ਤੋਂ ਲੱਗਾ ਉਹ ਡਾਲੇ ਵਾਲਾ ਕਿਹੜਾ ਰਾਦੇ ਟਾਈਮ ਨਿਕਲਿਆ ਗੱਡੀ ਚੋਂ ਗਰੈਂਡੀ ਜਦੋਂ ਆਪਾਂ ਉੱਥੇ ਖਲੋਤੇ ਆ ਟੂਲ ਓਏ ਕੁੜੀ ਦਾ ਦਾਨਸ਼ ਹੁਣ ਮੇਰੇ ਕੋ ਜਿਹੜਾ ਮੇਰੇ ਨਾ ਉਹ ਗੱਡੀ ਨੂੰ ਉਹ ਲੱਗਾ ਵਾ ਸੈਂਸਰ ਕੈਮਰਾ ਟੈਮੋ ਨਹੀਂ ਹੋਇਆ ਉਹ ਜਿਹੜਾ ਅੱਗੇ ਐਮ ਟੈਗ ਹਾਂਜੀ ਹਾਂਜੀ ਐਮ ਟੈਗ ਲੇਕਿਨ ਉਹਦੀ ਨਾ ਐਪ ਦਾ ਜਿਸ ਨੰਬਰ ਤੇ ਮੈਂ ਉਹ ਐਪ ਰਜਿਸਟਰਡ ਕੀਤੀ ਨਾ ਉਹ ਨੰਬਰ ਮੇਰਾ ਬੰਦ ਆ ਹੁਣ ਮੈਂ ਨੰਬਰ ਉਹਦਾ ਚੇਂਜ ਕਰਨਾ ਸੀ ਤੇ ਮੈਂ ਨਾ ਉਹ ਟੂਲ ਉੱਥੋਂ ਪੁੱਛਿਆ ਮੈਂ ਕਿਹਾ ਯਾਰ ਇਦਾਂ ਕਹਿੰਦਾ ਭਾਵੇਂ 13 ਦੇ ਫੋਨ ਕਰੋ ਤੇ ਉਹ ਨੰਬਰ ਚੇਂਜ ਕਰ ਦੇਣਗੇ
ਫਿਰ ਜ਼ੇਨ ਚੋਂ ਨਿਕਲ ਗਿਆ ਗੱਡੀ ਚਲਾ ਕੇ, ਤੇ ਹੁਣ ਅਸੀਂ ਲਾਹੌਰ ਟੂਲ ਪਲਾਜ਼ੇ ਤੇ ਆ ਗਏ ਆ। ਤੇ ਟੂਲ ਪਲਾਜ਼ੇ ਤੇ ਸਾਰੇ ਐਮਟੈਕ ਵਾਲੀਆਂ ਲੈਣਾ ਨੇ ਗ੍ਰੀਨ, ਐਂਡ ਤੇ 2 ਲੈਣਾ ਉਹਨਾਂ ਨੇ ਨਾ ਰੈੱਡ ਵਾਲੀਆਂ ਰੱਖੀਆਂ, ਤੇ 90% ਬਲਕਿ 95% ਉਹੀ ਲੈਣ ਚ ਗੱਡੀਆਂ ਐਮਟੈਕ ਵਾਲੇ ਕੋਈ ਲੰਘ ਰਿਹਾ। ਪਹਿਲੇ ਤਾਂ ਸਾਡਾ ਇਹ ਹਿਸਾਬ ਲਾਉਣ ਨਾ ਤੁਸੀਂ। ਹੁਣ ਮੈਂ ਵੀ ਉਹਦੇ ਵਿੱਚ ਭਾਜੀ ਗੱਡੀ ਵਾੜ ਲਈ, ਸਾਡੀ ਕੋਈ ਘੰਟੇ ਸਵਾ ਘੰਟੇ ਬਾਅਦ ਵਾਰੀ ਆਈ, ਇੱਡੀ ਲੰਮੀ ਲੈਣ। ਉਹਦੇ दरमियान ਚ ਖਲੋਤੇ ना, मैं 13 ਦੇ फोन किया। उन्होंने कहा मैं आपको ना अभी आप आईडी लिखवा देता हूँ आपकी, आप उस आईडी पे बैलेंस कर लें, ये कट जाएगा, ऐप नहीं भी खुलती। तो मैं कहा ठीक है। उन्हें आईडी लहाई, मैं कानून का जायज़ कैश पैसे पाए ने 5000 रुपया वो च पाया, ओके हो गया। हूँ मैं कहा कालू हूँ आप उधरों भी जा सकते, लेकिन आप हूँ सेंटर च फस गए। तो इंज ना हूँ ਜਿਹੜਾ ਟੂਲ ਪਲਾਜ਼ਾ ਆਉਂਦਾ ਨਾ, ਉੱਥੋਂ 3 ਗੱਡੀਆਂ ਸੀ ਪਿੱਛੇ। ਤੇ ਪਾਕਿਸਤਾਨ 'ਚ ਅਕਸਰ ਤੁਸੀਂ ਦੇਖਣਾ ਕਿ ਸਿੱਧੀ ਲਾਈਨ ਜਾ ਰਹੀ ਨਾ ਟੂਲ ਪਲਾਜ਼ਾ 'ਚ, ਤੇ ਹੁਣ ਉਧਰ ਬ੍ਰੇਕ ਹੋ ਗਈ ਹੈ, ਮਤਲਬ ਟ੍ਰੈਫਿਕ, ਤੇ ਇੱਧਰੋਂ ਉਧਰੋਂ ਵਾਲੇ ਵਿੱਚ ਵੜਦੇ ਨੇ। ਉਹਨੇ ਹਲਕੀ ਜਿਹੀ ਨੁੱਕਰਾਂ ਦੇ ਵਿੱਚ ਵੜਨੀ ਹੈ, ਤੁਹਾਨੂੰ ਬਲੌਕ ਕਰ ਦੇਣਾ, ਇੰਜ ਉਹਨੇ ਨਿਕਲ ਜਾਣਾ। ਤੇ ਫਿਰ ਉਹਦੇ ਪਿੱਛੇ ਪੂਰੀ ਲਾਈਨ ਲੱਗੀ ਹੈ, ਤੇ ਉਹ ਜਿਹੜਾ ਵਿਚਾਰਾ ਲਾਈਨ 'ਚ ਖਲੋਤਾ ਉਹ ਖੱਪਦਾ ਰਹਿੰਦਾ ਕਿ ਯਾਰ ਮੈਂ ਇਹ ਕੀ ਬਦਤਮੀਜ਼ੀ, ਇਕੱਲੇ ਰਹਿ ਜਾਂਦਾ। ਇੰਜ ਕਰਕੇ ਹੁਣ ਮੇਰੀ ਜਿਹੜੀ ਅਗਲੀ ਗੱਡੀ ਹੈ ਨਾ, ਉਹਨੇ ਥੋੜੀ ਜਿਹੀ ਗੱਡੀ ਤੋਰੀ ਹੈ, ਤੇ ਸਾਈਡ ਤੋਂ ਇੱਕ ਵੱਡਾ ਵੀਗੋ ਟੈਬ, ਉਹ ਜਿਹਦੇ ਪਿੱਛੇ ਕੁਰਸੀਆਂ ਪਈਆਂ ਦੀ, ਉਹ ਇੰਜ ਕਰਕੇ ਉਹਨੇ ਨੁੱਕਰ ਮਾਰੀ, ਮੈਂ ਰੋਕ ਲਿਆ। ਤੇ ਉਹਨੇ ਇੰਜ ਕਰਕੇ ਜਦੋਂ ਅੱਗੇ ਵਾਰੀ, ਤੇ ਉਹਦੇ ਅੱਗੇ ਸਟੀਲ ਦੇ ਪੈਪ ਲੱਗੇ ਨੇ, ਜਿਹੜੇ ਸਿਕਿਉਰਡ ਰਸਤੇ, ਉਹ ਠੱਕ ਅਗਲੀ ਗੱਡੀ 'ਚ ਵੱਜਾ। ਉਹ ਤੇ ਗ੍ਰੈਂਡੀ ਵਾਈਟ ਕਲਰ ਦੀ ਠੱਕ ਵੱਜਾ ਵਾ। ਮੈਂ ਕਿਹਾ ਮੈਂ ਕਾਲੂ ਦਰਵਾਜ਼ਾ ਖੁੱਲਣਾ ਹੀ, ਉਹਨੇ ਇਹਦੀ ਐਂਟਰੀ ਚੈੱਕ ਕਰੀ। ਉਹਨੇ ਇੰਜ ਖੋਲਿਆ, ਬਾਹਰ ਆ ਕੇ ਉਹਨੇ ਪਿੱਛੇ ਨੂੰ ਮੂੰਹ ਕਰਕੇ ਇੰਜ ਗੱਡੀ ਵੱਲ ਲਾਇਆ, ਅੱਗੋਂ ਤੋਂ ਦੇਖਿਆ ਤੇ ਗੱਡੀ ਦੇ ਉੱਤੇ ਨੀਲੀ ਬੱਤੀ ਲੱਗੀ। ਦੇਖ ਲੋ, ਕਹਿੰਦਾ ਤੇ ਵਾਪਸ ਜਾ ਕੇ ਵਿੱਚ ਬੈਠ ਸਾਨੂੰ ਨਹੀਂ ਪਤਾ ਕਿ ਨੀਲੀ ਬੱਤੀ ਲੱਗੀ ਹੈ, ਸਾਨੂੰ ਨਹੀਂ ਨਜ਼ਰ ਆ ਰਹੀ। ਮੈਂ ਕਿਹਾ ਕਾਲੂ ਯਾਰ ਨਹੀਂ, ਕਾਲੂ ਮੈਨੂੰ ਕਹਿੰਦਾ ਸਾਜੀ ਦੇਖੋ ਐਸੇ ਵੀ ਬੰਦੇ ਤਰਬੀਅਤ ਹੁੰਦੀ, ਕਹਿੰਦਾ ਆਪ ਕਹਿੰਦਾ ਐਸੀ ਵੀ ਤਰਬੀਅਤ ਹੁੰਦੀ। ਮੈਂ ਕਿਹਾ ਆਹੋ ਯਾਰ ਬੜੀ ਗੱਲ ਆ। ਵਿਚਾਰਾ ਉਹਨੇ ਕਿਹਾ ਵੀ ਤੁਸੀਂ ਠੀਕ ਹੋ ਸਾਰੇ? ਕਹਿੰਦਾ ਸਾਜੀ ਉੱਤੇ ਚਾਮੋ। ਮੈਂ ਦੇਖਿਆ ਤੇ ਬੱਤੀ ਲੱਗੀ ਨਹੀਂ डाले तो बीगो डाले तो ਕਾਲੇ ਨੀਚੇ ਯਾਰ। ਉਹ ਆਇਆ, ਉਹਨੇ ਖਲੋ ਕੇ ਬੱਤੀ ਦੇਖੀ, ਥੋੜੀ ਦੇਰ ਬਾਅਦ ਕਹਿੰਦਾ ਕੀ ਬੋਲ ਯਾਰ ਸਾਡਾ ਰੇ ਨਹੀਂ ਸੀ ਕਿ ਉੱਥੇ ਨਾ ਫੜੋ ਫੜੀ ਜਾਣੇ ਕਿ ਲਾਫੇ ਜੈ ਦੇ ਜੁੱਤੀ ਲੈ ਜੁੱਤੀ ਵਾਲਾ ਪ੍ਰੋਗਰਾਮ। ਨਹੀਂ ਬੜੇ ਬੰਦੇ ਏਦਾਂ ਹੁੰਦੇ ਜਿਹੜੇ ਉੱਤਰਦੇ ਇੰਜ ਜਿਵੇਂ ਸ਼ਾਕਾ ਟੈਪ ਤੇ ਅੱਗੇ ਜਾ ਕੇ ਹੋਰ ਪਾਏ। ਕਿਤਾ ਘਟ ਕੇ ਬੇਟਾ ਯਾਰ ਵੇਲਾ ਤੇ ਭਾਜੀ ਵੇਲਾ ਬਣਾਉਣਾ ਚਾਹੀਦਾ ਵਾ। ਸਹੀ ਗੱਲ। ਜਿਸ ਬੰਦੇ ਦੇ ਅੰਦਰ ਮੇਰੇ ਕੋਲ ਕਾਲੀ ਗੱਡੀ ਹੁੰਦੀ ਸੀ 41 ਦੀ ਸਿਟੀ, ਹਾਂਜੀ ਮੋਟਰਵੇ ਤੇ ਮੈਂ ਜਾ ਰਿਹਾ, ਮੇਰੇ ਅੱਗੇ ਇੱਕ ਗੱਡੀ ਵੈਗਨਾਰ, ਉਹਦੇ ਅੱਗੇ ਇੱਕ ਗੱਡੀ ਮੁੰਡਾ ਆਪਣੀ ਖਾਲਾਂ ਦੀ ਗੱਡੀ ਲੈ ਕੇ ਆਇਆ ਧਾਰੀ, ਤੇ ਮਾਂ ਉਹਨੇ ਨਾਲ ਬਿਠਾਈ ਆ, ਤੇ ਜ਼ਿੰਦਗੀ 'ਚ ਪਹਿਲੀ ਦੂਜੀ ਵਾਰੀ ਡਰਾਈਵ ਕਰ ਰਿਹਾ, ਤੇ ਉਹ ਵੀ ਮੋਟਰਵੇ ਤੇ। ਪਤਾ ਹੀ ਨਹੀਂ, ਡੇਂਜਰਸ। ਸਾਜੀ ਮਾਂ ਨੂੰ ਕਦੀ ਅਗਲੀ ਸੀਟ ਤੇ ਨਾ ਪਾਓ ਨਾਲ, ਉਹਨੂੰ ਕਹੋ ਮਾਂ ਜੀ ਤੁਸੀਂ ਪਿੱਛੇ ਬੈਠੋ, ਕਿਉਂਕਿ ਮਾਂ ਨੇ ਨਾ ਤੁਹਾਨੂੰ ਤੇਜ਼ ਕਰਨ ਦੇਣੀ ਗੱਡੀ, ਨਾ ਕੋਈ ਸ਼ੋਕੀ ਮਾਰਨ ਦੇਣੀ, ਨਾ ਕੋਈ ਕੱਟ ਮਾਰਨ ਦੇਣੀ। ਮਾਂ ਨੇ ਖੁਦ ਹੌਲੀ ਬੋਲਾ ਨਾ ਲੇਟ ਪਹੁੰਚ ਜਾਂਗੇ, ਖੈਰ ਤੂੰ ਪਿੱਛੇ ਕਰ ਲਾ, ਉਹਨੂੰ ਲੰਘ ਲੈ। ਏਦਾਂ ਕਰਦੇ ਕਰਦੇ ਤੁਹਾਡੀ ਗੱਡੀ ਮਰਵਾ ਦੇਣੀ ਆਪ ਹੀ। ਉਹ ਮਾਂ ਇੰਨਾ ਕੁਛ ਕਹਿੰਦੀ, ਬੰਦਾ ਕਹਿੰਦਾ ਆ ਲੋ ਭਾਜੀ ਹੁਣ ਸਹੀ ਨੇ ਆ ਕੇ ਉਹ ਮਾਂ ਨਾਲ ਉਹਦੀ ਨਾ ਵਿਚਾਰੇ ਦੀ ਅੰਮੀ ਬੈਠੀ, ਤੇ ਆਪ ਵੀ ਉਹ ਡਰਪੋਕ ਜਿਹਾ। ਤੇ ਉਸਤਾਦ ਜੀ ਸੜਕ ਦੇ ਦਰਮਿਆਨ 'ਚ ਜਾ ਰਹੇ, ਮੈਂ ਕਿਹੜੀ ਗੱਲ ਸੁਣਾਈ, ਮੇਰਾ ਖਿਆਲ ਸੜਕ ਦੇ ਮੋਟਰਵੇ ਦੇ ਸੈਂਟਰ 'ਚ ਜਾ ਰਹੇ, ਸੈਂਟਰ ਵਾਲੀ ਲਾਈਨ 'ਚ 100 110 ਤੇ ਜਾ ਰਹੇ ਆ। ਇੰਜ ਕਰਦੇ ਕਰਦੇ ਹੁਣ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਆ ਜਿਹੜੀ ਮੇਰੇ ਤੋਂ 50 ਫੁੱਟ ਗੱਡੀ ਅੱਗੇ ਜਾ ਰਹੀ, ਇਹ ਇੱਕਦਮ ਹੀ ਹੈਂਡ ਫ੍ਰੇਕ ਖਿੱਚ ਲੇਗੀ। ਇਹ ਨਹੀਂ ਹੋ ਸਕਦਾ। ਤੁਸੀਂ ਮੈਂਟਲੀ ਲੇਕਿਨ ਤਿਆਰ ਹੋਣਾ ਚਾਹੀਦਾ ਵਾ, ਲੇਕਿਨ ਨਹੀਂ ਅਹਿਸਾਸੀ ਹੁੰਦੇ ਕਿ ਯਾਰ ਭਾਜੀ ਮੈਂ ਇੰਜ ਕਰਕੇ ਵੇਖਿਆ, ਤੇ ਮੈਂ ਇੰਜ ਵੇਖਿਆ ਤੇ ਉਹ ਗੱਡੀ ਰੁਕ ਰਹੀ। ਮੈਂ ਬ੍ਰੇਕ ਮਾਰਦਿਆਂ 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 ਉਸਤਾਦ ਜੀ ਜਿਹੜੀ ਡਿੱਗੀ ਨਹੀਂ ਹੁੰਦੀ, ਮੈਂ ਡਰਾਈਵਰ ਦੀ ਕਾਂਡ ਨਾਲ ਲਾਤੀ, ਇੰਨੀ ਅੰਦਰ ਵਾੜਦੀ ਅਗਲੀ ਪਿੱਛੋਂ ਗੋਲੇ ਡਰਾਈਵਰ ਦੀ ਗੰਢ ਤੋਂ ਲਾ ਬ੍ਰੇਕ ਮਾਰਦੇ ਉਹਦੇ ਵਿੱਚ ਵੱਜ ਗਈ। ਬ੍ਰੇਕ ਮਾਰ ਰਹੇ ਸੀ। ਬ੍ਰੇਕ ਤਾਂ ਮਾਰਤੀ ਫੁੱਲ, ਬ੍ਰੇਕ ਮਾਰ ਯਾਰ, ਉਹਨੇ ਇੰਨਾ ਫਾਸਲਾ ਨਹੀਂ, 100 110 ਤੇ ਜਾ ਰਹੇ, ਜ਼ਿਆਦਾ ਤੋਂ ਜ਼ਿਆਦਾ 50 ਫੁੱਟ ਦਾ ਫਾਸਲਾ ਹੋਏਗਾ। ਹਾਂਜੀ। ਤੇ ਹੁਣ ਉਧਰੋਂ ਉਹ ਬ੍ਰੇਕ ਮਾਰਿਆ, ਕੁਛ ਸੈਕਿੰਡ ਮੈਨੂੰ ਲੱਗਿਆ ਕਿ ਯਾਰ ਰੋਕਣ ਦੇ, ਉਸ ਤੋਂ ਬਾਅਦ ਮੈਂ ਬ੍ਰੇਕ ਮਾਰੀ, ਹੋਰ ਕਰੀਬ ਚਲੀ ਗਈ।
ਉਹਨੇ ਉਹਦੇ ਚ ਮਾਰਤੀ ਅਗਲੇ ਚ, ਉਹ ਮਾਂ ਪੁੱਤ ਚ। ਓਏ ਤੇ ਪਿੱਛੋਂ ਮੈਂ ਸ਼ੁਕਰ ਆ ਪਿੱਛੇ ਬੰਦਾ ਕੋਈ ਨਹੀਂ ਸੀ ਬੈਠਾ, ਅੱਗੇ ਹੀ 2 ਜਣੇ ਬੈਠੇ ਸੀ, ਨਹੀਂ ਤੇ ਪਿਛਲਾ ਦਿਲ ਕਰੇ ਉੱਡ ਜਾਂਦਾ। ਉਸਤਾਦ ਜੀ ਮੈਂ ਉਹਦੇ ਦੋਵੇਂ ਦਰਵਾਜ਼ਿਆਂ ਦੇ ਅੰਦਰ ਤੱਕ ਮੇਰਾ ਬੋਨਟ ਤੇ ਮੇਰਾ ਬੋਨਟ ਰੱਖੋ ਇੰਜ ਹੋ ਗਿਆ ਐ ਟਾਈਮ ਖੰਡਾ ਡਾ ਫੋਲਡ ਇਹ ਇੰਜ ਹੋ ਗਿਆ, ਅੱਗੋਂ ਵੀ ਸਾਰਾ ਤਬਾਈ। ਵੱਡਾ ਫੜਾਪ ਹੋਇਆ। ਹੁਣ ਇੱਥੇ ਇੱਕ ਹੋਰ ਰੌਲਾ ਹੁੰਦਾ, ਜਦੋਂ ਇਦਾਂ ਦਾ ਮੌਕਾ ਹੋਵੇ ਨਾ ਤੇ ਗੱਡੀ ਜਿੱਡੀ ਜਲਦੀ ਹੋ ਸਕਦਾ ਸਾਈਡ ਤੇ ਲਾਉਣੀ, ਕਿਉਂਕਿ ਜਿਹੜਾ ਪਿੱਛੋਂ ਆ ਰਿਹਾ ਨਾ ਇਹ ਲੈਣ ਲੱਗ ਜਾਂਦੀ ਹੈ। ਉਹ ਵੀ ਨਹੀਂ ਸੋਚ ਸਕਦਾ ਕਿ ਵੀ ਅੱਗੇ ਤਾਂ 3 ਗੱਡੀਆਂ ਰੁਕੀਆਂ ਹੋਣ। ਉਹਨੇ ਆਗ ਵਜਣਾ। ਜਿਹੜਾ ਸਭ ਤੋਂ ਅਗਲਾ ਸੀ ਨਾ ਉਹ ਭਾਜੀ, ਉਹਨੇ ਸਾਈਡ ਤੇ ਗੱਡੀ ਲਾਈ, ਮੇਰੇ ਵਾਲਾ ਲਾਈ, ਮੈਂ ਵੀ ਦਵਾ ਦਵ ਸਾਈਡ ਤੇ ਗੱਡੀ, ਤੇ ਮੈਨੂੰ ਨਜ਼ਰ ਨਹੀਂ ਆ ਰਿਹਾ ਮੇਰਾ ਟਾਪਾ ਇੰਜ ਕਰਕੇ ਪਹਾੜੀ ਬਣ ਗਈ ਅਗਲਾ। ਤੇ ਮੈਂ ਇੰਜ ਵੇਖਦਾ ਸਾਈਡ ਤੇ 3 ਗੱਡੀਆਂ, ਸ਼ੁਕਰ ਆ ਹੁਣ ਉਹ ਉਤਰਿਆ ਮਾਂ ਬੇਟਾ ਪਿਛਲਾ ਮੈਂ ਮਾਰੀ ਤੇ ਉਹ ਉਸੇ ਟੈਪ 'ਚ ਉਤਰਿਆ ਬੜਾ। ਤੇ ਉਤਰ ਕੇ ਨਾ ਜਦੋਂ ਮੇਰੇ ਨਾਲ ਆਇਆ ਕਹਿੰਦਾ ਉਹ ਜਾਨੀ ਭਾਈ, ਮੈਂ ਕਿਹਾ ਕੀ ਕੀਤਾ ਤੂੰ, ਇੱਥੇ ਕੌਣ ਬ੍ਰੇਕ ਮਾਰਦਾ? ਕਹਿੰਦਾ ਭਾਜੀ ਉਹ ਅਗਲਾ ਮੁੰਡਾ, ਇਹਨੂੰ ਮੈਂ ਛੱਡਣਾ ਤੇ ਨਹੀਂ ਕਹਿੰਦਾ, ਤੁਸੀਂ ਆਓ ਜਰਾ। ਅੱਗੇ ਮੁੰਡਾ ਗਿਆ ਤੇ ਮੁੰਡੇ ਦਾ ਭਾਜੀ ਪਿਸ਼ਾਬ ਪੈ ਨਿਕਲਿਆ ਵਿੱਚ, ਡਰ ਕੇ ਮਾਂ ਉਹਦੀ ਕੰਬਨ ਦੇਈ। ਤੇ ਮੈਂ ਉਹ ਜਿਹੜੇ ਮੇਰੇ ਦੋਸਤ ਬਣ ਗਏ ਸੀ ਨਾ, ਹਾਂਜੀ, ਉਹਨੂੰ ਮੈਂ ਕਿਹਾ ਯਾਰ ਨਾ, ਉਹ ਕਹਿੰਦਾ ਆਈਡੀ ਕਾਰਡ ਦੇ ਆਪਣਾ। ਉਹ ਹੋਰ ਡਰ ਗਏ। ਮੈਂ ਉਹਨੂੰ ਕਿਹਾ ਯਾਰ ਠਹਿਰ ਜਾ ਕੇ ਮਿੰਟ, ਵਿਚਾਰੇ ਅੱਗੇ ਹੁਣ ਜੋ ਹੋਣਾ ਹੋ ਗਿਆ, ਹੁਣ ਉਹ ਵਿਚਾਰਾ ਵੇਖ। ਮੈਂ ਕਿਹਾ ਭਾਜੀ ਕੀ ਗੱਲ, ਤੁਰੇ ਜਾਂਦੇ 100 ਤੇ ਜਾਂਦੇ, ਤੂੰ ਇੱਕਦਮ ਬ੍ਰੇਕ ਕਿਉਂ ਮਾਰੀ? ਕਹਿੰਦਾ ਭਾਜੀ ਅੱਗੇ ਨਾ ਕੁੱਤਾ ਆ ਗਿਆ ਸੀ, ਮੈਂ ਇਨਸਾਨੀਅਤ ਦੇ ਨਾਤੇ ਬ੍ਰੇਕ ਮਾਰੀ। ਲੈ ਹਾਏ ਵੀ ਹੈਂਡ ਬ੍ਰੇਕ ਹੀ ਖਿੱਚਤੀ। ਇਨਸਾਨੀਅਤ ਦੇ ਨਾਤੇ ਕੁੱਤੇ ਨੂੰ ਬਚਾ ਲਿਆ। ਹਾਂ 3 ਬੰਦੇ ਕੁੱਤਿਆਨੀਅਤ ਦੇ ਨਾਤੇ ਕਹਿ ਤੇ ਮੈਂ ਅੱਗੋਂ ਉਹਨੂੰ ਕਿਹਾ, ਮੈਂ ਕਿਹਾ ਤੂੰ ਇੱਕ ਕੁੱਤਾ ਬਚਾ ਲਿਆ, ਜਿਹੜੇ 35 ਪਿੱਛੇ ਕੁੱਤੇ ਵੱਜ ਗਏ। ਜਿਹੜੇ ਪਿੱਛੇ ਕੁੱਤੇ ਉਹ ਕੁੱਤੀ ਹੋਣ। ਉਹਦੀ ਮਾਂ ਭਾਈ ਐਂਜੀ ਦੀ ਮਾਂ। ਹਾਏ ਹਾਏ ਮੈਂ ਕਿਹਾ ਮਾਂ ਜੀ, ਤੇ ਉਹ ਲੇਕਿਨ ਉਹ ਕਰੈਕਟਰ ਸਿਰ ਸੀ। ਉਹ ਭਾਈ ਤੁਹਾਡੇ ਉਹ ਕਹਿੰਦਾ ਆਈਡੀ ਕਾਰਡ ਦੇ ਆਪਣਾ। ਉਹਨੇ ਆਈਡੀ ਕਾਰਡ ਉਹਦਾ ਲੈ ਲਿਆ, ਆਈਡੀ ਕਾਰਡ ਲੈ ਕੇ ਨੰਬਰ, ਹੁਣ ਉਹ ਨਿਕਲ ਗਏ ਕਿਉਂਕਿ ਉਹਨਾਂ ਦੀ ਗੱਡੀ ਵੱਜੀ ਸੀ ਪਿੱਛੋਂ। ਅੱਗੋਂ ਜਿਹੜੀ ਵੱਜੀ ਨਾ ਉਹ ਥੋੜੀ ਸੀ, ਨਹੀਂ ਵੱਜੀ ਸੀ ਲੇਕਿਨ ਥੋੜੀ ਸੀ। ਉਹ ਡਰਾਈਵ ਕਰਕੇ ਨਿਕਲ ਗਏ ਨਾ। ਹੁਣ ਉਹ ਤੇ ਮੈਂ ਖੜੇ, ਮੈਂ 24 ਤੇ ਫੋਨ ਕੀਤਾ, ਮੈਂ ਕਿਹਾ ਜੀ ਇੰਜ। ਉਹ ਮੈਨੂੰ ਕਹਿੰਦਾ ਉਹ ਇੰਸ਼ੋਰ ਹੁੰਦੀਆਂ ਗੱਡੀਆਂ, ਕਹਿੰਦਾ ਪਾਇਣਾ ਦਾ ਟਾਪਾ ਉੱਤੇ ਚੜ ਕੇ ਸਿੱਧਾ ਕਰੋ, ਖਲੋ ਕੇ ਉੱਤੇ ਚੜ ਜੋ, ਕੁਛ ਨਹੀਂ ਹੁੰਦਾ ਹੁਣ, ਪੈਰਾਂ ਨਾਲ ਜਾਂ ਕਿਸੇ ਚੀਜ਼ ਨਾਲ ਉਹਨੂੰ ਥੱਲੇ ਕਰੋ। ਮੈਨੂੰ ਕਿਹਾ ਮੈਨੂੰ ਨਜ਼ਰ ਨਹੀਂ ਆ ਰਿਹਾ, ਜਿੰਨਾ ਕਹਿੰਦਾ ਥੱਲੇ ਹੋ ਜੇ, ਅਗਰ ਤੇ ਚੱਲਦੀ ਹੈ ਨਾ ਤੇ ਇੱਥੇ ਲਿਆਓ, ਚੈਨਲ ਤੇ ਲਿਆਓ, ਜੇ ਨਹੀਂ ਤੇ ਦੱਸੋ ਮੈਂ ਗੱਡੀ ਭੇਜ ਦੇਣਾ ਜਾਂ ਮੋਟਰ ਵਾਲਿਆਂ ਨੂੰ ਕਹੋ। ਲੇਕਿਨ ਉਹ ਗੱਡੀ ਨਾ ਅੱਗੋਂ ਸਾਡੀ ਸਟਾਰਟ ਗੱਡੀ ਸੀ, ਯਾਨੀ ਹਾਂਜੀ ਕਿ ਮਕੈਨਿਕ ਚੱਲਣ ਦੇ ਕਾਬਲ ਹੈਗੀ ਸੀ। ਉਹਨੂੰ ਹੁਣ ਮੈਂ ਇੰਟਰਵਿਊ ਲੈ ਰਿਹਾ, ਮੈਂ ਕਿਹਾ ਵੀਰੇ ਤੂੰ ਕਿੱਥੋਂ ਇਹਦਾ? ਕਹਿੰਦਾ ਭੈਣ ਮੈਂ, ਉਹ ਕਹਿੰਦੀ ਪੁੱਤ ਅਸੀਂ ਨਾ ਆਪਣੀ ਖਾਲਾਂ ਦੀ ਗੱਡੀ ਲੈ ਕੇ ਆਇਆ ਹੈ, ਇਹਨੂੰ ਜਾਂਚ ਵੀ ਤਾਂ ਨਹੀਂ। ਮੈਂ ਕਿਹਾ ਤੂੰ ਮੋਟਰਵੇ ਤੇ ਕਿਉਂ ਆਇਆ, ਤੂੰ GT ਰੋਡ ਤਾਂ ਨਹੀਂ ਚਲਾ ਜਾਂਦਾ? ਉਹ ਸਾਰਾ ਉੱਥੋਂ ਮੈਨੂੰ ਪਤਾ ਲੱਗਾ ਕਿ ਭਾਈਜਾਨ ਉਹ ਖਾਲਾਂ ਵੀ ਵਿਚਾਰੀ ਰਗੜੀ ਗਈ ਹੋਣੀ ਜਿਹਦੀ ਗੱਡੀ ਹੈ। ਤਲ ਖਰਾਬ ਹੋ ਗਿਆ। 3-4 ਹੱਥ ਗੱਡੀ ਬਚ ਗਈ, ਦੂਸਰਿਆਂ ਦਾ ਵੀ ਨੁਕਸਾਨ ਕੀਤਾ ਆਪਣਾ ਵੀ। ਤੇ ਰਾਤੀ 5% ਸਪੀਡ ਵੱਧਦੀ ਸੀ ਤੇ ਕਹਿੰਦਾ ਉਸਤਾਦ ਜੀ ਸਲੋ ਨਾ ਕਰੀਏ ਮਾੜੀ, ਮਿੱਠਾ ਬਹੁਤ ਡਰ। ਲਈ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਵਾ ਗੁੱਡ ਮਿੱਠੇ। ਭਾਈ ਜੀ ਇੱਕ ਅਕਲ ਵਾਲੀ ਗੱਲ ਤਾਂ ਨਹੀਂ ਹੈ ਕਿ ਤੁਸੀਂ ਫੁੱਲ ਸਪੀਡ 'ਚ ਬੈਠੇ ਇੰਜੋਏ ਕਰਨ, ਨਹੀਂ, ਹਲਕਾ ਜਿਹਾ ਡਰੋ। ਇਹ ਵੀ ਇਨਸਾਨੀਅਤ ਦੇ ਨਾਤੇ ਕਰਨਾ ਚਾਹੀਦਾ ਜੀ। ਪੜ੍ਹਾਈ ਖਾਲੀ ਸੜਕ ਸੀਗੀ, ਖਾਲੀ ਸੜਕ, ਸੁਨਸਾਨ ਇਲਾਕਾ। ਯਾਰ ਹੁਣ ਜਦੋਂ ਉਹਦੇ ਇੱਕ ਕੁੱਤਾ ਆ ਗਿਆ, ਸੇ ਆ ਗਈ, ਉੱਥੋਂ ਜਾਨਵਰ ਉਤਰਦੇ। ਨਹੀਂ ਮੈਂ ਜਦੋਂ ਗੱਡੀ ਸੀ ਨਾ ਉਦੋਂ ਮੇਰੀ ਪੂਰੀ ਰੋਡ ਤੇ ਨਜ਼ਰ ਸੀ, ਹਾਂਜੀ ਮੈਂ ਪੂਰਾ ਐਕਟਿਵ ਹੋ ਕੇ ਜਾ ਰਿਹਾ ਸੀ। ਲੇਕਿਨ ਜਿਹੜੀ ਸੱਜੀ ਹੋਈ ਸੀ ਮੈਨੂੰ ਸੀ ਲੱਗਣ। ਮੈਂ ਇੱਕ ਵਾਰੀ ਤੁਹਾਨੂੰ ਪੁੱਛਿਆ ਨਾ ਕਿ ਸਾਈਡ ਤੁਸੀਂ ਬੱਸ ਵੀ ਚਲਾ ਲੈ, ਮੈਂ ਲੱਗਾ ਤੁਸੀਂ ਝਮੱਕਾ ਜਾ ਮਾਰਿਆ ਆਖਦਾ। ਮੈਂ ਫੌਰਨ ਮੈਂ ਕਿਹਾ ਨੋਨੀ ਮੈਨੂੰ ਕਹਿੰਦਾ ਗੱਲਾਂ ਜਾ। ਮੈਂ ਗੁੱਡ ਨਾਈਟ ਵਾਲਾ ਸਿਸਟਮ ਹੋਣ ਡਿਆ, ਮੈਂ ਕਿਹਾ ਫੜੋ ਵੀ ਓਏ। ਨਹੀਂ ਉਸਤਾਦ ਜੀ ਸੌਂਦੇ ਨਹੀਂ ਗੱਡੀ ਚਲਾਉਂਦੇ। ਨਹੀਂ ਸਰ ਤੋਂ ਹੋ ਗਏ ਯਾਰ, ਇੱਕ ਇੰਜ ਕਰਕੇ ਮੇਰਾ ਮੰਨਣਾ ਇਹ ਆ ਕਿ ਜਲਦੀ ਪਹੁੰਚਣ ਵਾਸਤੇ ਸਪੀਡ ਜ਼ਰੂਰੀ ਨਹੀਂ ਹੁੰਦੀ। ਜਲਦੀ ਪਹੁੰਚਣ ਵਾਸਤੇ ਕੰਟੀਨਿਊਟੀ ਜਿਹੜੀ ਹੈ ਨਾ, ਕਿ ਤੁਸੀਂ 110 ਤੇ ਰੱਖਿਆ ਤੇ 110 ਤੇ ਹੀ ਰਹਿਣਾ ਤੁਸੀਂ, ਤੇ 2 ਘੰਟੇ ਤੁਸੀਂ 220 ਕਿਲੋਮੀਟਰ ਕਰ ਲੈਣਾ। 140 ਤੇ ਜਾ ਕੇ ਉੱਥੇ ਬ੍ਰੇਕ, ਅੱਗੇ ਗੱਡੀ ਆ ਗਈ ਉੱਥੇ ਬ੍ਰੇਕ, ਫਿਰ 140 ਤੇ ਜਦੋਂ ਗਏ ਆ ਨਾ ਇੱਥੋਂ, ਮੈਨੂੰ ਬਿਠਾਤਾ ਸਲਮਾਨ ਸਾਹਿਬ ਦੇ ਨਾਲ, ਮੈਂ ਤੇ ਰਾਮੇ ਸਾਹਿਬ ਭਾਨ ਫੈਸਲ। ਉਹਨਾਂ ਨੇ ਕਿਹਾ ਮੋ ਤੂੰ ਤੇ ਮੈਂ ਉੱਥੇ, ਫੇਰ ਮੈਂ ਕਹਿੰਦਾ ਗੋਲੀ ਖਾਣੀ ਜਰਾ ਰੋਕੋ, ਉੱਥੇ ਵੀ ਜਾਂਦਾ ਗੋਲੀ। ਮੇਦੇ ਵਾਲੀ ਉਸਤਾਦ ਜੀ। ਇਹ ਭਾਜੀ ਇੱਕ ਸੈਕਿੰਡ ਭਾਜੀ, ਇੱਕ ਸੈਕਿੰਡ। ਉੱਥੋਂ ਗੱਡੀ ਫਾਲੀ ਫੈਸਲ ਰਾਮੇ ਸਾਹਿਬ ਨੇ, ਕਹਿੰਦੇ ਮੈਨੂੰ ਝੂਟਾ ਦਿਓ ਭਾਜੀ, ਮਿੱਠਾ ਕੰਬੇ। ਹੁਣ ਸਲਮਾਨ ਤੇ ਓਕੇ ਠੀਕ ਆ, ਭਾਵੇਂ ਫੈਸਲ ਰਾਮੇ ਦੀ ਚੜਾਈ ਐਸੀ ਦੀ ਕਿਆਮੋ ਤੋਂ ਆਮ ਤੇ ਗੱਡੀ ਚੜਾਉਣੀ ਮੋਟਰਵੇ ਤੇ ਉਹ ਏਦਾਂ ਚੜਾਵੇ ਯਾਰ ਵੀ ਜਿਵੇਂ ਪਿੱਛੇ ਨਾ ਤੇ ਅੱਧਾ ਬਾਰੀਓਂ ਬਾਹਰ ਹੋ ਗਿਆ ਭਾ। ਅਸੀਂ ਲਾਹੌਰ ਬੈਠੇ,
ਫੈਸਲ ਰਾਮੇ ਕਹਿੰਦਾ ਵਾਈਟ ਸਿਟੀ ਹੁੰਦੀ ਸੀ ਆਪਣੇ ਕੋਲ, ਚਾਬੀ ਦਿਓ ਸਾਜੀ, 5 ਹਫ਼ਤੇ ਖੜੇ ਸੀ ਆਪਾਂ। ਚਾਬੀ ਦੇਣਾ ਸਾਜੀ। ਮੈਂ ਕਿਹਾ ਫੈਸਲ ਤੁਹਾਨੂੰ ਮੈਂ ਕਦੀ ਚਲਾਉਣਾ? ਉਸਤਾਦ ਜੀ ਮੈਂ ਡਰਾਈਵਰ, ਮੈਂ ਬੋਲ ਰਹਾ ਤੁਸੀਂ ਪੁੱਤਾਂ ਨੂੰ ਦੇਖ ਰਾਦੇ ਨਹੀਂ, ਤੁਸੀਂ ਕਹਿੰਦੇ ਸੀ ਏਦਾਂ ਵਾ, ਠੀਕ ਆ। ਮੈਂ ਡਰਾਈਵਰ, ਮੈਂ ਫਲਾਣਾ ਢਿੰਗੜਾ। ਤੇ ਰਾਤ ਦਾ ਟਾਈਮ ਆ 10-11 ਦਾ, ਮੈਂ ਦੇਤੀ ਚਾਬੀ। ਮੈਂ ਕਿਹਾ ਚਲੋ ਹੁਣ ਇਮੋਸ਼ਨਲ ਇਹਨੇ ਹੁਣ ਪਾਉਣਾ। ਫੈਸਲ ਸਾਹਿਬ ਨੇ ਗੱਡੀ ਫੜੀ ਆ, ਬੈ ਬੈਠੇ ਟੰਗਾ ਸਲਮ ਮਾਰਿਆ ਵਾ ਗੱਡੀ। ਹੁਣ ਅਸੀਂ ਇੰਜ ਖੜੇ ਨਾ ਤੇ ਇਹਨੇ ਇੱਧਰ ਨੂੰ ਜਾਣਾ ਸੀ ਤੇ ਇੰਜ ਰੋੜਾ ਤੇ ਇਹਨਾਂ ਨੇ ਇੰਜ ਜਾ ਕੇ ਅੱਗੋਂ ਯੂਟਰਨ ਲੈ ਕੇ ਆਉਣ ਨੂੰ ਜਾਣਾ ਸੀ। ਤੇ ਹੁਣ ਇੰਜ ਤੇ ਨਿਕਲ ਕੇ ਮੈਂ ਨਹੀਂ ਦੇਖਿਆ। ਜਦੋਂ ਕਿਤੇ ਯੂਟਰਨ ਲੈ ਕੇ ਵਾਪਸ ਆਏ ਨੇ ਤੇ ਮੈਂ ਦੇਖਿਆ ਤੇ ਮੈਂ ਫੋਨ ਕੀਤਾ ਮਿੱਠਾ ਸਾਹਿਬ, ਮੈਂ ਕਿਹਾ ਮਿੱਠਾ ਸਾਹਿਬ, ਹਾਂਜੀ, ਮੈਂ ਕਿਹਾ ਡਰਾਈਵਰ ਸਾਹਿਬ ਨੂੰ ਕਹੋ ਲਾਈਟਾਂ ਬਾਲ ਲਓ। ਰਾਤ ਦੇ 11 ਵਜੇ ਲਾਈਟਾਂ ਬੰਦ ਨੇ। ਤੇ ਗੱਡੀ ਇੱਕ ਭਾਈ ਫੈਸਲ ਕੱਚਾ ਕਹਿੰਦਾ ਉਹ ਨਹੀਂ ਪੜਨ ਨਹੀਂ ਟਿਕਿਆ। ਨਹੀਂ ਉਸ ਭਾਈ ਨੇ ਤਰਾ ਕਢਾਤਾ ਯਾਰ, ਉੱਤੇ ਜਾ ਕੇ ਫੇਰ ਕੱਟ ਕਰਨ ਡਿਆ ਮੋਟਰਵੇ ਤੇ। ਮੈਂ ਕਿਹਾ ਕੱਲ ਵੀ ਇਹਨਾਂ ਨੇ ਇਦਾਂ ਹੀ ਪਰਸੋਂ ਕੀਤਾ। ਮੈਂ ਕਹਿੰਦਾ ਫੈਸਲ ਗੱਡੀ ਚਲਾਉਂਦਾ। ਮੈਂ ਕਿਹਾ ਫੈਸਲ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਹਾਂਜੀ, ਇਹ ਚਲਾਉਣੀ ਨਹੀਂ ਆਉਂਦੀ ਕਿ ਤੂੰ ਤੋਰ ਨਹੀਂ ਸਕਦਾ। ਤੋਰ ਤੇ ਤੂੰ ਨੋਨੇ ਨੂੰ ਬਾਗ ਮਾੜਾ ਜਿਹਾ ਕਰਨ ਤੋਰ, ਜਿਹਨੂੰ ਡਰਾਈਵਿੰਗ ਕਹਿੰਦੇ ਆ। ਮੈਂ ਕਿਹਾ ਫੈਸਲਾ ਤੁਸੀਂ ਉਹ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਹੈਗੇ। ਨਹੀਂ ਮਸਲਾ ਸਤਾਈ ਤੁਹਾਡੀ ਡਰਾਈਵਿੰਗ ਓਕੇ, ਅੱਲਾ ਨੇ ਮੇਰੇ ਬਾਤੋਂ ਬਚਾਏ। ਲੇਕਿਨ ਫਿਰ ਵੀ 160-70 ਤੇ ਨਾ ਜਾਇਆ ਕਰੋ। ਨਹੀਂ ਜਾਂਦੀ ਤੁਹਾਡੇ ਛੇ ਤੋਂ ਉੱਪਰ ਨਹੀਂ ਜਾਂਦੀ। ਤੁਸੀਂ ਸੌਣ ਨਹੀਂ ਛੱਡੇ, ਇਹ ਵੀ ਆਪਣੇ ਮੋਬਾਈਲ ਤੇ ਲੱਗ ਗਏ, ਉਹ ਭਾਈ ਕਾਲੂ ਵੀ ਲੱਗ ਗਿਆ, ਸਾਰੇ ਬੰਦ ਹੋ ਗਏ ਤੇ 3-4 ਜਣੇ ਆਪਾਂ ਗੱਡੀ ਤੇ ਉਸਤਾਦ ਜੀ ਨੇ ਨਾ ਇੱਕ ਵਾਰੀ ਘੁੱਟ ਕੇ ਅੱਖਾਂ ਬੰਦ ਕਰਕੇ ਖੋਲੀਆਂ ਐਦਾਂ ਤੇ ਮੇਰਾ ਬਾਜੂ ਧਿਆਨ ਪੈ ਗਿਆ। ਮੈਂ ਕਿਹਾ ਭਾਈ ਮਿੱਠੇ ਉਸਤਾਦ ਜੀ ਸੌਣ ਡੇ ਮਿੱਠੇ ਦਾ ਸਫ਼ਰ ਤੁਸੀਂ ਬਰਬਾਦ ਕਰਨਾ ਹੋਵੇ ਨਾ ਕਦੀ ਜ਼ਿੰਦਗੀ 'ਚ, ਮਿੱਠੇ ਦਾ ਸਫ਼ਰ ਕਿ ਮਿੱਠਾ 2 ਘੰਟੇ 3 ਘੰਟੇ ਮਿੱਠਾ ਸਰੈਂਜ ਰਵੇ। ਤੁਸੀਂ ਮਿੱਠੇ ਨੂੰ ਹਲਕਾ ਜਿਹਾ ਕੰਨ ਜਾਗਣਾ, ਮਿੱਠੇ ਮੈਨੂੰ ਲੱਗਦਾ ਵਾ ਜਿਹੜਾ ਵੀ ਗੱਡੀ ਚਲਾ ਰਿਹਾ ਨਾ ਇਹਦੀ ਨੀਂਦ ਰਾਤ ਦੀ ਨਹੀਂ ਪੂਰੀ ਹੋਈ, ਇਹਦੀਆਂ ਅੱਖਾਂ ਥੋੜੀਆਂ ਚਮਕੀਆਂ, ਸਫ਼ਰ ਦੂਰ ਦਾ, ਮਿੱਠੇ ਕੰਮ ਖਰਾਬ ਲੱਗਦਾ। ਲਓ ਜੀ 7 ਘੰਟੇ ਗੱਡੀ ਚਲਾਓ, ਜੇ ਮਿੱਠਾ ਤੁਹਾਡੇ ਇੰਜ ਵੀ ਹੋ ਜਾਏ ਤਾਂ ਗੱਲ ਕਰ। ਮੈਂ ਤਾਂ ਦੱਸਿਆ ਵੀ ਡਰਾਈਵਿੰਗ ਉਸਤਾਦ ਜੀ ਦੀ ਲਾਜਵਾਬ ਆ, ਮੈਂ ਮੰਨੀ ਆ, ਬੜੀ ਜਗ੍ਹਾ ਤਾਰੀਫ ਕੀਤੀ, ਲੋਹੇ ਤੋੜਾ। ਲੇਕਿਨ ਖਾਸ ਕੁੱਤਾ ਅੱਗੇ ਆ ਜਾਏ ਨਾ, ਮੇਰੀ ਗੱਲ ਸੁਣ ਲੈ, ਮੈਂ ਦੱਸਦਾ ਨਾ, ਫਿਰ ਕੁੱਤਾ ਅੱਗੇ ਆ ਜਾਏ, ਬੱਕਰੀ ਆ ਜਾਏ, ਕੋਈ ਚੀਜ਼ ਆ ਜਾਏ ਤੇ ਤੁਸੀਂ ਜਾ ਰਹੇ ਹੋ ਤੇ ਉਹ ਤੁਸੀਂ ਕਹਿੰਦੇ ਜੀ ਕੁੱਤਾ ਵੱਜੇਗਾ ਬਹੁਤ ਬੁਰਾ। ਜਦੋਂ ਤੁਹਾਨੂੰ ਲੱਗੇ ਨਾ ਕਿ ਅੱਗੇ ਕੁੱਤਾ ਜਾਂ ਵੱਜਣ ਲੱਗਾ, ਉਸਤਾਦ ਜੀ ਹੈਂਡਲ ਨੂੰ ਉੱਤੇ ਚੜ ਜਾਣਾ, ਇੰਜ ਕਰਕੇ ਹੈਂਡਲ ਨੂੰ ਫੜ ਲੈਣਾ ਕਿ ਵੀਲ ਇੰਜ ਨਾ ਹੋਣ। ਅੱਛਾ ਜੀ। ਹਾਂਜੀ, ਜਿੱਥੇ ਮਰਜ਼ੀ ਵੱਜਦਾ ਵੁੱਜਦਾ ਰਵੇ, ਕੁੱਤਾ ਵੱਜੇ, ਕੋਈ ਚੀਜ਼ ਵੱਜੇ, ਠੀਕ ਹੈ ਨਾ, ਮਤਲਬ ਵੀਲ ਪੱਥਰ ਕਰ ਦੇਣਾ ਉਹਨੂੰ, ਗ੍ਰਿਪ ਮਜ਼ਬੂਤ। ਗ੍ਰਿਪ ਉਹਦੇ ਉੱਤੇ ਹੀ ਇੰਜ ਕਰਕੇ ਹੋ ਜਾਣਾ ਕਿ ਇੰਜ ਨਾ ਹੋਵੇ ਮੇਰੇ ਕੋਲ ਲੌਕ ਹੋ ਜੀ। ਹਾਂ, ਤੇ ਉਹ ਤੁਹਾਡਾ ਟਾਈਮ ਜਿਹੜਾ ਗੁਜ਼ਰ ਜਾਏਗਾ। ਅਸੀਂ ਕੀ ਕਰਦੇ, ਕੁੱਤਾ ਅੱਗੇ ਹੈ ਇੰਜ ਕੀਤਾ ਤੇ ਉਹ ਗਏ। ਕੁੱਤੇ ਤਾਂ ਘੱਟ ਬੰਦਾ ਆਪ ਪੈਨਿਕ ਹੋ ਕੇ ਬਹੁਤਾ। ਬਹੁਤ ਸਾਰੇ ਬੰਦੇ ਜਿਹੜੀ ਡੈਥ ਹੁੰਦੀ ਨਾ ਪੈਨਿਕ ਹੁੰਦੀ ਵਜ੍ਹਾ ਤੋਂ ਅਟੈਕ ਹੋ ਕੇ ਹੁੰਦੀ, ਐਕਸੀਡੈਂਟ ਨਹੀਂ ਹੁੰਦੀ ਇੰਨੀ, ਯਾਨੀ ਕਿ ਪਹਿਲੇ ਅਗਲਾ ਡਰ ਕੇ ਪਹਿਲੇ ਡਰ ਕੇ ਫਾਰਗ ਆ। ਤੇਰੀ ਕਿਸੇ ਨਾਲ ਜਦੋਂ ਅੱਲਾ ਮਾਫੀ ਦੇਵੇ ਕਿਤੇ ਜਹਾਜ਼ ਕ੍ਰੈਸ਼ ਹੁੰਦਾ, ਅੰਦਰ ਦੱਸਦੇ ਹੋਣੇ ਆ ਫਾਈਨਲ ਕਿ ਭਾਜਨ ਸਭ ਕੁਝ ਖਤਮ ਹੋ ਗਿਆ 2 ਤੋਂ 3 ਮਿੰਟਾਂ, ਤੇਰੀ ਕਿਸੇ ਨਾਲ ਸਾਰੇ ਜ਼ਿੰਦਾ ਥੱਲੇ ਡਿੱਗ ਕੇ ਮਰਦੇ ਹੋਣੇ। ਮੈਂ ਤੁਹਾਡੀ ਇੰਨੀ ਗੱਲ ਸੁਣ ਕੇ ਸੁਣ ਹੋਣ ਕਈਆਂ ਨੂੰ ਅਟੈਕ ਹੋ ਜਾਂਦਾ। ਹਾਂਜੀ, ਉਸਤਾਦ ਜੀ ਤਾਂ ਛੱਡੋ ਦੱਸਿਆ। ਇਹ ਉਹ ਦੱਸੋ ਜਦੋਂ ਲਾਹੌਰੋਂ ਧੁੰਦ 'ਚ ਵਾਪਸ ਆ ਰਹੇ ਸੀ। ਧੁੰਦ 'ਚ ਅਸੀਂ ਵਾਪਸ ਆ ਰਹੇ, ਨੋਨੀ ਮੈਂ ਨਾਲ ਹੋਰ ਵੀ ਸੀ, ਮੈਂ ਸੀਗਾ ਨਾ। ਤੇ ਧੁੰਦ ਇੰਨੀ ਆ ਵੀ ਇੰਜ ਕਰਕੇ ਇੰਜ ਹੱਥ ਨਹੀਂ ਨਜ਼ਰ ਆ ਰਿਹਾ ਵੀ ਕੀ ਆ, ਤੇ ਸਿਰਫ ਨਾ ਦੇਖ ਰਹੇ, ਇਹ ਵੀ ਨਹੀਂ ਪਤਾ ਕਿ ਰੋਡ ਦੀ ਕਿਸ ਪਲੇਸਿੰਗ ਤੇ ਗੱਡੀ ਖੜੀ ਆ ਤੇ ਕਿੱਥੇ ਅਸੀਂ ਜਾ ਰਹੇ ਆ। ਸਿਰਫ ਸਾਈਡ ਤੇ ਬੰਨੀ ਬੁੰਨੀ ਨਾ, ਉੱਥੋਂ ਮੈਂ ਨਾਲ ਲਾ ਰਿਹਾ ਕਿ ਬੰਨੀ ਦੇ ਨਾਲ ਰਹਿਣਾ ਬਸ, ਤੇ ਜਿੱਥੋਂ ਇੰਜ ਹੋਏ ਬੰਨੀ ਗੈਪ ਹੋਈ ਤੇ ਉੱਥੋਂ ਬਿਲਕੁਲ ਆਲ ਫੋਲ ਆ। ਤੇ ਹੁਣ ਇੱਕ ਗੱਡੀ ਲੰਘੀ ਸਾਡੇ ਕੋਲੋਂ ਥੋੜੀ, ਯਾਨੀ ਅਸੀਂ 20 ਦੀ ਸਪੀਡ ਤੇ ਜਾ ਰਹੇ, ਉਹ 25-30 ਦੀ ਲੰਘੀ, ਤੇ ਉਹ ਇੰਜ ਨੰਗੀ ਤੋਂ ਦੀਆਂ ਲਾਲ ਪੀਲੀਆਂ ਨੈਟਾਂ ਤੇ ਮੈਂ ਉਹਦੇ ਮਗਰ ਗੱਡੀ ਲਾ ਲਈ। ਭਾਜੀ ਸ਼ਦਰਿਓ ਪੂਰਾ ਛੇਉ, ਪੂਰਾ ਉਹਦਾ ਚੌਂਕ ਆ ਜਿਹੜਾ ਜਿੱਥੋਂ ਅਸੀਂ ਖੱਬੇ ਹੱਥ ਮੁੜਿਆ, ਉਹ ਖੱਬੇ ਹੱਥ ਮੁੜਿਆ ਵਾ, ਤੇ ਉਹ ਇੱਕ ਰੋਡ ਹੁੰਦਾ, ਯਾਨੀ ਤੁਸੀਂ 32 ਚੌਂਕ ਤੋਂ ਪਹਿਲੇ ਨਾ ਖੱਬੇ ਹੱਥ ਮੁੜ ਜਾਣਾ, ਬਾਈਪਾਸ ਰੋਡ, ਉਹਦੇ ਖੱਬੇ ਹੱਥ ਕਲੋਨੀਆਂ ਬਣੀਆਂ ਨੇ, ਤੇ ਉਹ ਰੋਡ ਵੀ ਇੱਧਰ ਉਹਦੇ ਮਤਲਬ ਕੋਈ ਉਹ ਰਹਿਸ਼ ਰੂਸ਼ ਨਹੀਂ ਗਈ, ਉਹਦੇ ਮਗਰ ਜਾਈ ਜਾ ਰਹੇ ਤੇ ਉਹ ਸੋਹਣਾ ਇੰਜ ਕਰਕੇ ਨਾ ਆਪਣੀ ਕਲੋਨੀ 'ਚ ਵੜ ਗਿਆ ਤੇ ਸੋਹਣਾ ਮਗਰ ਅਸੀਂ ਵੀ ਉਹ ਇੰਜ ਕਰਕੇ ਜਾਈ ਜਾ ਰਿਹਾ ਸੀ ਮਗਰ ਜਾ ਰਹੇ। ਤੂੰ ਆਪਣੇ ਘਰ ਦੇ ਅੱਗੇ ਕੋਠੀ ਟਾਈਪ ਦੇ ਅੱਗੇ ਬ੍ਰੇਕ ਲਾਈ ਤੇ ਉਹਨੇ ਹਿਸਾਬ, ਉਹਨੂੰ ਵੀ ਪਤਾ ਲੱਗ ਗਿਆ ਕਿ ਇਹ ਨਾ ਮੇਰੀ ਲੈਟਰ ਦੇ ਮਗਰ ਆ ਰਿਹਾ। ਉਹਨੇ ਸੋਹਣੀ ਗੇਟ ਦੇ ਅੱਗੇ ਗੱਡੀ ਲਾਈ ਆ, ਰੋਕੀ ਆ, ਤੇ ਅਸੀਂ ਵੀ ਰੋਕ ਗਏ ਕਿ ਯਾਰ ਮੇਰਾ ਲੱਗੇ ਕੋਈ ਟ੍ਰੈਫਿਕ ਆ। ਤੇ ਉਹ ਥੱਲੇ ਉਤਰਿਆ ਆ ਕੇ ਨਾ, ਤੇ ਸ਼ੀਸ਼ਾ ਤੇ ਲੱਗੀ ਤਾਂ ਕਹਿੰਦਾ ਅਸਲਾਮ ਵਾਲੇਕੁਮ। ਮੈਂ ਭਾਜੀ ਕਹਿੰਦਾ ਮੇਰਾ ਘਰ ਆ ਮੇਰਾ ਗਰਾਜ ਆ, ਮੈਂ ਬਾਹਰ ਲਾ ਲੈਣਾ, ਤੁਸੀਂ ਤੁਸੀਂ ਕਹਿੰਦਾ ਮੈਂ ਕਦੀ ਬਾਹਰ ਲਾ ਲੈਣਾ,
ਤੁਸੀਂ ਕਰਾ ਚਲਾ ਲਓ। ਫਿਰ ਉਹਨੇ ਪਛਾਣ ਲਿਆ, ਫਿਰ ਉਹਨੇ ਕਹਿੰਦਾ ਯਾਰ ਜਲਦੀ ਭਾਈ। ਮੈਂ ਕਿਹਾ ਯਾਰ ਤੇਰੇ ਸਾਹਮਣੇ, ਕਹਿੰਦਾ ਨਹੀਂ ਭੈਣ ਸਹੀ ਆ ਤੁਸੀਂ। ਮੈਂ ਕਿਹਾ ਹੁਣ ਸਾਨੂੰ ਵਾਪਸ ਛੱਡ ਕੇ ਆ ਰੋਡ ਤੇ। ਉਹਨਾਂ ਨੇ ਸਮਝਾਇਆ ਕਿ ਤੁਸੀਂ ਇਦਾਂ ਜਾਓਗੇ ਉਸ ਰੋਡ ਤੇ ਪੈਣਾ। ਹਾਂ। ਅਸੀਂ ਉਸ ਰੋਡ ਤੇ ਉਹ ਕਿੱਥੇ ਰਹਿ ਗਿਆ ਰੋਡ, ਅਸੀਂ ਅੰਦਰ ਵੜ ਕੇ ਕਲੋਨੀ 'ਚ। ਤੇ ਕਲੋਨੀ 'ਚ ਵੜਦੇ ਅਸੀਂ ਕਹਿ ਰਹੇ ਕਿ ਲੈ ਵੀ ਮਨਾਉਣੀ ਥੋੜਾ ਰਹਿ ਗਿਆ ਬਸ। ਪਹੁੰਚਣ ਵਾਲੀ ਨਹੀਂ ਉਹਦਾ ਗੱਲ ਹਿਸਾਬ ਲਾ ਲਿਆ। ਤੇ ਇੱਕ ਵੱਡਾ ਬੀਕੋ ਡਾਲਾ ਲੰਘਿਆ ਸਾਡੇ ਲਾਗੋਂ। ਮੈਂ ਉਹਨੂੰ ਕਹਿੰਦਾ ਉਸਤਾਦ ਜੀ ਆਹ ਦੇਖੋ ਆਹ ਗੱਡੀ ਲੈਣੀ ਹੈ, ਇਹਦੀਆਂ ਲਾਈਟਾਂ, ਇਹਦੇ 'ਚ ਸਿਸਟਮ ਹੁੰਦਾ, ਕਹਿੰਦਾ ਇਹਦੇ 'ਚ ਫੋਕ ਦਾ ਉਹਨਾਂ ਨੇ ਸਿਸਟਮ ਕੀਤਾ ਹੁੰਦਾ ਕੰਪਨੀ ਨੇ, ਬੜਾ ਫਾਇਦਾ ਹੈ। ਇਹ ਉਹ ਫਲਾਣਾ। ਮੈਂ ਕਿਹਾ ਅੱਛਾ ਯਾਰ ਚਲੋ। ਤੇ ਅਸੀਂ ਨਾ ਮੈਂ 2 ਕਿਲੋਮੀਟਰ ਅੱਗੇ ਗਏ ਤੇ ਹਲਕੀ ਜੀ ਟ੍ਰੈਫਿਕ ਬਲੌਕ ਨਜ਼ਰ ਆਈ। ਉੱਥੇ ਜਾ ਕੇ ਦੇਖਿਆ ਤੇ ਬੀਕੋ ਡਾਲਾ ਥੱਲੇ ਉੱਪਰ। ਉਹਦੇ ਫਾਇਦੇ ਨਹੀਂ ਦੱਸੇ। ਤਾਂ ਖਾਲੇ ਮੈਂ ਕਿਹਾ ਜੀ ਰੋਟੀ ਸਾਹਿਬ, ਕਹਿੰਦਾ ਉਸਤਾਦ ਜੀ ਠੀਕ ਹੈ, ਸਹੀ ਹੈ, ਇhtiyat ਸਹੀ ਹੈ। ਅੱਧਾ ਖਾਣੇ 'ਚ ਵੜਿਆ ਤੇ ਉਹ ਬਾਹਰ ਖੜੇ ਸਿਗਰਟ ਪੀ ਰਹੇ ਹੋ ਯਾਰ। ਪਤਾ ਨਹੀਂ ਚੱਲਾ ਭਾਈ ਕਿਆ ਹੋ ਗਿਆ। ਇਸ ਉਸਤਾਦ ਜੀ 6 ਘੰਟੇ 'ਚ ਆਏ ਅਸੀਂ ਵਾਪਸ ਲੋ। ਅਸੀਂ ਇੱਕ ਵਾਰੀ 8 ਘੰਟੇ ਗਏ ਸੀ ਰਾਤ ਨੂੰ, 20 ਦੀ ਸਪੀਡ ਤੇ ਇੰਨੀ ਧੁੰਦ ਸੀਗੀ। ਪਰ ਫੈਸਲਾ ਆਵੇ ਭਲਾ ਕੀ ਕਰਨ ਸੀ ਕਿ ਇਹ ਜਾਣ ਡਿਆ ਜਿਹੜੀ ਦਰਮਿਆਨ ਲੈਣ ਨਹੀਂ ਯਕਦਮ ਮੈਂ ਕਰ ਲਿਆ, ਜਿਹੜੀ ਫੁੱਲ ਲਾਈਨ ਤੇ ਫੁੱਲ ਸਪੀਡ ਚਾਹੀਏ ਉੱਥੇ ਸਲੋ ਜਾਣ ਡਿਆ ਨਹੀਂ। ਫਿਰ ਐਂ ਕਰੀ ਜਾਣਾ। ਮੈਂ ਕਿਹਾ ਯਾਰ ਇਹਦੇ ਕੋਲ ਫੜ, ਇਹ ਬੰਦੇ ਨੂੰ ਲੈ ਦੇਣੀ। ਮੈਂ ਕਿਹਾ ਯਾਰ ਤੇ ਫੁੱਲ ਕਾਰੀਗਰ ਬਣੇ ਆਪਣੇ ਲੋਕ। ਡਰਾਈਵਿੰਗ 'ਚ ਕਦੀ ਸ਼ੌਕੀ ਯਾਰ, ਕਹਿੰਦਾ ਤੁਹਾਡਾ ਸਟੀਅਰਿੰਗ ਆਇਆ ਹੋਇਆ ਹੋ ਗਈ ਬਸ। ਨਹੀਂ ਮੈਂ ਬਹੁਤ ਇੱਕ ਕੁੱਤਾ ਲਾਹੌਰ ਸ਼ਦਰੇ ਦੇ ਕੋਲ ਨਾ ਕਿ ਸਪੀਡ ਨਾਲ ਉਹ ਮੇਰੇ ਬੰਪਰ 'ਚ ਵੱਜਾ ਵਾ, ਧੜਾਪ ਕਰਕੇ ਆਵਾਜ਼ ਆਈ ਹੈ। ਤੇ ਜਿਹੜੇ ਬੈਠੇ ਸੀ ਉਹਨੂੰ, ਮੈਨੂੰ ਪਤਾ ਸੀ ਕਿ ਅੱਗੋਂ ਕੁੱਤਾ ਲੰਘਿਆ, ਜਿਹੜੇ ਪਿੱਛੇ ਬੈਠੇ ਜਾਂ ਉਹਨਾਂ ਦਾ ਧਿਆਨ ਕੀ ਹੋਇਆ ਕੀ ਹੋਇਆ ਕੀ ਹੋਇਆ। ਮੈਂ ਕੁਛ ਨਹੀਂ, ਕੁੱਤਾ ਸੀ। ਉਹ ਕੁੱਤਾ ਕਿਤੇ ਖਿਲਰ ਗਿਆ ਵਿਚਾਰਾ, ਵੱਜ ਵੁੱਜ ਕੇ ਮੇਰਾ ਬੰਪਰ ਅੱਗੋਂ। ਅੱਗੇ ਜਾ ਗੱਡੀ ਰੋਕੀ, ਦੇਖਿਆ ਤੇ ਭਾਈ ਉਹ ਬੰਪਰ ਸਾਰਾ ਤਰੇੜ ਵੀ ਆਈ ਤੇ ਲੱਥਾ, ਬਹੁਤ ਭੈੜਾ ਵੱਜਾ। ਇਹ ਐਸੇ ਹੁੰਦੇ ਕੁੱਤੇ, ਇਹ ਨੱਸਦੇ ਗੱਡੀ ਵੱਲ ਜਾਣਗੇ, ਹੋਰ ਤੇਜ਼ ਹੋ ਜਾਂਦੇ। ਵੀ ਅਗਲੇ ਦਾ ਨੁਕਸਾਨ ਹੋਵੇ। ਨਹੀਂ ਇਹਨਾਂ ਨੂੰ ਕੀ ਪਤਾ ਵਿਚਾਰੇ ਯਾਰ ਤਾਂ ਤੁਹਾਨੂੰ ਦੱਸਿਆ ਸੀ ਨਾ, ਗੋਜਰੇ ਅਸੀਂ ਜਾਣ ਆਉਂਦੇ ਵਾਪਸ, ਮੈਂ ਤੇ ਮੇਰੇ ਯਾਰ ਭਾਈ ਇਰਫਾਨ ਬੈਠੇ ਆ ਸਿਟੀ ਗੱਡੀ ਦੇ ਵਿੱਚ 6 ਵਜੇ ਠਾ ਕਰਕੇ ਉਹਨੇ ਰੈਡੀਏਟਰ ਪਾੜਤਾ ਅੰਦਰ ਤੱਕ। ਉਹ ਇੰਜਨ 'ਚ ਥੱਲੇ ਉਹਨੇ ਇੰਜਨ 'ਚ ਚਲੀ ਗਈ, ਬ੍ਰੇਕ ਅੰਦਰ ਤੱਕ ਆ ਗਈ ਆ। ਤੇ ਭਰਾਵਾ ਕਾਰੀਗਰ ਬੁਲਾ ਕੇ ਇੰਜ ਕਰਕੇ 3 ਘੰਟੇ ਬਾਅਦ 6 ਗੱਡੀ 6 ਐਂ ਕਰਦੀ ਆਉ ਗਈ ਤੇ ਉਹਦਾ ਸਾਰਾ ਕੁਝ ਹੀ ਪਾੜ ਗਈ ਅਗਲੀ। ਫੇਰ ਕੁਛ ਨਹੀਂ ਹੁੰਦਾ। ਸੇ ਦੇ ਕੰਡੇ ਲਾਦੇ ਵਿੱਚੋਂ ਇੰਨੀ ਛਲੀ ਜੀ ਨਿਕਲਦੀ ਆ, ਵਿੱਚੋਂ ਚੂਹੇ ਜਿਹੇ ਨਿਕਲ ਆਉਂਦਾ ਵਾ। ਇਹ ਸਿਰ ਕੰਡੇ ਫੁੱਲੇ ਹੁੰਦੇ ਆ। ਤਾਜੀ ਨਾਲ ਜਿੱਦਣ ਮੈਂ ਯਾਰ ਜੰਗਲੀ ਜਾਨਵਰਾਂ ਦੀ ਟੁੱਥਪਿਕ ਆ। ਅੱਛਾ ਜੀ। ਹਾਂਜੀ ਸੇ ਵੀ ਸ਼ੇਰ ਲੰਗਰ ਕਰ ਰਿਹਾ, ਉਹਨੇ ਨਾਲ ਸੇਰ ਰੱਖੀ ਹੈ ਥੋੜੀ ਦੇਰ ਬਾਅਦ ਤੋੜ ਕੇ ਉਧਰ ਚੱਲਾ ਉਹ ਰੋਟੀ ਖਾ, ਰਿਚ ਦੇ ਕੋਲ ਬੈਠੀ ਆ। ਇੰਜ ਘੁੰਮਦੀ ਜਾ ਰਿਹਾ। ਹਾਂ ਇਹ ਜੰਗਲ ਦੀ ਟੁੱਥਪਿਕ ਆ ਜਾਨਵਰਾਂ ਦੀ। ਨਹੀਂ ਡਰਾਈਵਿੰਗ ਦੀ ਸ਼ੌਕੀ ਨਹੀਂ ਚਾਹੀਦੀ। ਅਮਨ ਸਕੂਨ ਨਾਲ ਤੁਸੀਂ ਨਾ ਹਲਕੇ ਹਲਕੇ ਬੱਚੇ ਬਣ ਕੇ ਇੰਜੋਏ ਕਰਦੇ ਜਾਓ। ਵੀ ਐ ਤੁਹਾਡੀ ਬਾਜ ਮੈਂ 115 110 15 ਤੋਂ ਉੱਪਰ ਕਦੀ ਵੀ ਮੋਟਰਵੇ ਤੇ ਗੱਡੀ ਨਹੀਂ ਲੈ ਨਹੀਂ, ਕਮ ਸੇ ਕਮ 90 ਨਹੀਂ 90 100 ਦਾ ਕ੍ਰਾਸ ਕਰੋ। ਦੇਖੋ ਜੀ 90 ਦੇ ਉੱਪਰ ਪਤਾ ਕੀ ਗੱਲ ਆ, ਬਾਕੀਆਂ ਨੂੰ ਵੀ ਜ਼ਲੀਲ ਕਰਦੇ ਹਾਂ ਤੁਸੀਂ। ਬਾਕੀ ਤੰਗ ਹੋ ਜਾਂਦੇ। ਜਦੋਂ ਰੋਡ 120 ਦਾ ਨਾ, ਦੁਬਈ ਦੇ ਵਿੱਚ ਕੀ ਆ, 120 ਦਾ ਰੋਡ ਆ, ਤੂੰ 80 ਤੇ ਜਾ, ਤੇਰਾ ਚਲਾਨ ਕਰ ਦੇਣਾ ਉਹਨਾਂ ਨੇ। ਤੂੰ ਮਾਮਾ ਲੱਗਦਾ ਪਿੱਛੋਂ ਸਾਰੇ 120 ਦੇ ਰੋਡ ਦੇ ਹਿਸਾਬ ਨਾਲ, ਤੂੰ ਕੱਲੇ ਨੇ ਜ਼ਾਪ ਪਾਇਆ ਵਿੱਚ 70 ਤੇ ਜਾ ਕੇ। ਦੁਬਈ ਸਾਰੇ ਰੋਡ 120 ਵਾਲੇ ਆ। ਦੁਬਈ ਰੋਡ 140 ਹੈ, 120 ਹੈ। 120 ਹੈ ਨਾ, ਤੂੰ 100 ਤੇ ਚਲਾਉਣਾ, 90 ਤੇ ਚਲਾਉਣਾ, ਤਾਂ ਵੀ ਤੇਰਾ ਚਲਾਨ ਹੋ ਜਾਣਾ। ਨਹੀਂ ਤਾਂ 60 70 ਵਾਲਾ ਕੋਈ ਰੋਡ ਨਹੀਂ ਚਲਾਨ ਹੋ ਜਾਣਾ ਹੈਗਾ। 60 ਵਾਲੇ ਵੀ ਉੱਥੇ 60 ਤੇ ਚਲਾਉਣੀ। ਉਧਰ ਚੱਲ ਜਾਵੇ ਬੰਦਾ। ਯਾਰ ਤੈਨੂੰ ਅਕਲ ਨਹੀਂ ਸਮਝ ਗੱਲ ਆ ਗਈ, ਮੈਨੂੰ ਸਮਝ ਆ ਗਈ। ਲੈਸ ਕਿ ਜਾਣਾ ਹਰ ਗੱਡੀ 110 20 ਤੇ ਜਾ ਰਹੀ ਹੈ, ਆਹੋ। ਤੂੰ ਕੱਲਾ ਵਿੱਚ 80 ਤੇ ਜਾ ਰਿਹਾ। ਨਹੀਂ ਜਿਹੜਾ 120 ਵਾਲਾ ਰੋਡ ਆ ਸਾਦਾ ਸਾਦਾ ਹੋਣਾ, ਖਾਲੀ ਹੋਣਾ, ਉਧਰ ਕਿਹਨੇ ਚੜਨਾ? ਨਹੀਂ ਉਹ ਖਾਲੀ ਟੈਬ ਵੀ ਆ, ਕਿਉਂਕਿ ਉਹਦੇ ਤੇ 120 ਉਹਦੀ ਬਹਾਓ ਹੀ ਐਸਾ ਵਾ। ਦੁਬਈ ਤਦੇ ਤਾਂ ਪਿੱਛੇ ਆ। ਤੁਸੀਂ 60 ਜੇ 100 ਵਾਲਾ ਬਣਾਇਆ 50 ਵਾਲਾ ਦੋ ਬਣਾ ਲਓ, ਬੰਦਾ 50 ਜਾਵੇ। ਯਾਰ ਮਿੱਠੇ ਰੱਬ ਨੇ ਜੇ ਤੈਨੂੰ ਗੱਡੀ ਦੇਤੀ ਤੂੰ ਅੱਲਾ ਜਲਦੀ ਦੇਗਾ ਇਨਸ਼ਾਅੱਲਾ। ਉਸਤਾਦ ਜੀ ਤੁਸੀਂ ਪਤਾ ਕੀ ਕਰੋ, ਇਹ ਹੱਥ ਤੁਹਾਡਾ ਇੱਥੇ ਆ, ਇਹ ਹਲਕੀ ਜੀ ਕੂਣੀ ਬਾਹਰ ਆ ਟੀਨ ਪੈਕ ਤੇ ਗੁਫ਼ਤਗੂ ਕਰਦੇ। ਨਹੀਂ ਟੀਨ ਪੈਕ ਨਹੀਂ, ਹਲਕਾ ਤੁਸੀਂ ਸੈਕਿੰਡ ਹੈਂਡ ਗਰੀਬ ਬਗੈਰ ਏਸੀ ਵਾਲੀ ਗੱਡੀ ਨਹੀਂ ਸ਼ੀਸ਼ਾ ਚੜਾ ਅੰਦਰ ਹਵਾ ਆਉਂਦੀ ਇੱਧਰ ਤੇ। ਓ ਚਾ ਯਾਰ ਇੰਦਰਲੇ ਪਾਸੇ ਬਾਕਸ ਬਣਿਆ ਹੁੰਦਾ, ਉੱਤੇ ਮੈਂ ਬਾਹਰ। ਸਰਦੀਆਂ ਦੀ ਗੱਲ ਕੀਤੀ ਭਾਜੀ। ਓ ਯਾਰ ਜਾਨ ਦੇ ਮਿੱਠਾ ਕੁਝ ਗੱਡੀਆਂ ਹੁੰਦੀਆਂ ਨੇ ਉਸਤਾਦ ਜੀ, ਉਹ ਹਲਾਸ਼ੇਰੀ ਦਿੰਦੀਆਂ ਨੇ, ਉਹ ਇੰਨਾ ਉਹਨਾਂ ਦਾ ਕੰਫਰਟ ਲੈਵਲ ਇੰਨਾ ਹਾਈ ਹੁੰਦਾ, ਤੁਹਾਨੂੰ ਪਤਾ ਨਹੀਂ ਲੱਗਦਾ ਕਿਦੋਂ 130 40 ਤੇ ਚਲੀ ਗਈ। ਉਹ ਆਪ ਕਹਿੰਦੇ ਚੁੱਕ ਇਹ ਵੀ ਰੌਲਾ ਹੁੰਦਾ। ਇਹਨੂੰ ਬਜ਼ੁਰਗਾਂ ਨੇ ਸ਼ੈਤਾਨੀ ਚਰਖਾ ਕਿਹਾ ਵਾ। ਇਹਨੂੰ ਸ਼ੈਤਾਨੀ ਕਰ, ਇਹਨੂੰ ਸਿਰਫ ਸਹੂਲਤ ਲਵੋ। ਆਸਾਂਗਲੇ ਤੱਕ ਚਲ ਕੇ 100 ਦੀ 60 70 ਸਪੀਡ ਤੇ ਵਾਪਸ ਆ ਜਾਓ। ਲਾਹੌਰ ਤੱਕ ਤਾਂ ਕਾਰ ਜਾਣੀ ਚਾਹੀਦੀ ਨਹੀਂ, ਬੱਸਾਂ ਨੇ ਜਾਓ। ਭਾਜੀ ਨਾਲੇ बस ज्यादा जितने खतरनाक थे ये हादसा तो एक रोज गुजरने वाला था, मैं बच भी जाता तो एक रोज मरने वाला था। ਨਹੀਂ ਮਰਨਾ ਤਾਂ ਹੈਗਾ ਹੀ कितना ਆ। कुछ बच जाएगा मित्र। ਮਰਨਾ ਤਾਂ ਹੈਗੀ। ਹੁਣ ਤੁਸੀਂ 에어ਪੋਰਟ ਉਤੋਂ ਮੋਟਰਵੇ ਤੋਂ ਪਿੰਡ ਚ ਲਾ ਦਿਓ ਕਿਤੇ ਥਾਂ ਕਰਕੇ ਇੰਜ ਕਰਕੇ। नहीं वो कौन पागल था पुत्र ਹੁਣ ਜਿੱਦਾਂ ਤੁਹਾਡੇ तू ਜਿਹਾ तो कहना करो ही ना निकलो भी, तू सांगले तक चल जाओ बस, तू तो कहना निकलो ही ना। ਤੁਸੀਂ ਸਹੀ ਚਲਾਉਂਦੇ। ਜਿੱਦਾਂ ਯਕਦਮ ਅੱਗੇ ਟਰੱਕ ਆਇਆ ਸੀਗਾ, ਉਹ ਜਿਹਨੇ ਆ ਡੇ ਲਾਇਆ ਪੋਲਾ ਕੀਤਾ, ਬਸ ਫੇਰ ਇੰਜ ਹੋਇਆ।
ਤੇ ਕੀ ਹੋ ਗਿਆ ਐਕਟਿਵ ਹੋ ਉਸਤਾਦ ਜੀ, ਐਕਟਿਵ ਉਹਨੂੰ ਪਤਾ ਲੱਗਾ, ਉਹਨੇ ਇਸ਼ਾਰਾ ਦੇ ਕੇ ਹੀ ਇੰਜ ਮੋੜ ਲਈ ਮੋਟਰਵੇ ਦੇ, ਤੇ ਮੈਂ ਉਹਨੂੰ ਥੋੜਾ ਜਿਹਾ ਉਹਨੂੰ ਪਤਾ ਲੱਗਾ, ਉਹਨੇ ਫੌਰਨ ਸਿੱਧੀ ਕਰ ਲਈ। ਉਹ ਇੰਨੀ ਕਿਤੇ ਬ੍ਰੇਕ ਵੱਜਣੀ ਹੈ। ਉਸਤਾਦ ਜੀ ਆ ਗਾਂ ਸੀਜ਼ਨ ਆਉਣ ਡਿਆ, ਹਲਕੀ ਜਿਹੀ ਮੂੰਗਫਲੀ ਭੁੰਨ ਕੇ ਬਹਿ ਕੇ ਆਰਾਮ ਨਾਲ ਇੰਜੋਏ ਕਰਨੀ ਜ਼ਿੰਦਗੀ ਯਾਰ। ਅਸੀਂ ਸ਼ਕਰਕੰਦੀ ਖਾਣੀ ਭੁੰਨ ਭੁੰਨੀਆਂ ਕਰਕੇ। ਤਾਂ ਰੇੜੀ ਆ। ਤੁਸੀਂ ਨਹੀਂ ਬਦਲ ਸਕਦੇ ਸਾਜੀ। ਉਸਤਾਦ ਜੀ ਮਿੱਠਾ ਤਿਆਤ ਕਰਕੇ ਛੇਤੀ ਮਰ ਗਏ। ਇਹ ਸਹੀ ਗੱਲ ਹੈ। ਹਾਂਜੀ ਨਹੀਂ ਇhtiyਾਤ ਕਰੋ, ਲੇਕਿਨ ਇੰਜੋਏ ਕਰੋ ਸਫ਼ਰ ਨੂੰ। ਸਫ਼ਰ ਮਕਾਉਣ ਵਾਸਤੇ ਨਹੀਂ ਹੁੰਦਾ, ਸਫ਼ਰ ਇੰਜੋਏ ਵਾਸਤੇ ਹੁੰਦਾ। ਮੋਟਰਸਾਈਕਲ ਤੇ ਕਿੱਦਾਂ ਆ ਜਾਣਾ ਕਰੋ, ਉਸਤਾਦ ਜੀ ਮੈਂ ਇੰਨਾ ਰਸ਼ ਹੁੰਦਾ ਉੱਥੇ, ਤੈਨੂੰ ਕੋ ਮਾਰ ਕੇ ਸਿੱਟ ਕੇ ਮਾਜ਼ਰਤ ਪੈਂਦੇ ਸੱਟੇ ਜਦ ਤੱਕ ਮੈਂ ਸਦਕਾ ਨਾ ਸੁੱਟਾਂ, ਮੈਂ ਮੋਟਰਸਾਈਕਲ ਤੇ ਆਉਂਦਾ ਹੀ ਨਹੀਂ। ਉਹ ਉੱਥੋਂ ਉਸਤਾਦ ਜੀ ਹੱਥ ਨਾਲ ਰੇੜਨੀ ਸ਼ੁਰੂ ਕਰਦਾ ਵਾ, ਗੋਲ ਤੱਕ ਰੇੜ ਕੇ ਜਾਂਦਾ, ਦੇਖਦਾ ਹੁਣ ਜ਼ਰਾ ਰਕਸ਼ੇ ਘਟੇਗਾ ਫਿਰ ਕਿੱਕ ਮਾਰ। ਲਓ ਜੀ ਮੈਨੂੰ ਇਹ ਦੇਖਦਾ ਉੱਤਰ ਜਾਂਦਾ। ਮੈਨੂੰ ਇਹ ਨਹੀਂ ਪਤਾ ਮੇਰੀ ਗੱਡੀ 100 ਤੱਕ ਜਾਂਦੀ ਕਿ 80 ਤੱਕ, ਮੈਂ 60 ਤੱਕ ਕਦੇ ਮਿੱਠੇ ਸਹੀ ਦੱਸੀ, ਅੱਜ ਤੋਂ 20-25 ਸਾਲ ਪਹਿਲੇ ਲਾਹੌਰ ਸ਼ੇਖੂਪੁਰਾ ਸਿੰਗਲ ਰੋਡ ਹੁੰਦਾ ਸੀ, ਹਾਂਜੀ ਝੁੰਬਰਾ ਰੋਡ ਸਿੰਗਲ ਰੋਡ ਹੁੰਦਾ ਸੀ। ਕਦੀ ਬੱਸ ਚ ਗਿਆ ਲਾਹੌਰ? ਹਾਂਜੀ ਬੱਸ ਵੱਜੀ ਵੀ ਸੀ ਸਾਡੀ। ਉਹ ਤੂੰ ਡਰਾਈਵਿੰਗ ਵੇਖੀ ਸੀ ਕਦੀ? ਜਦੋਂ ਸਿੰਗਲ ਰੋਡ ਆ ਤੇ ਅਗਲੀ ਬੱਸ ਨੂੰ ਜਦੋਂ ਕ੍ਰਾਸ ਕਰਨਾ ਤੇ ਇਧਰਲੀ ਬੱਸ ਨੇ 2 ਟਾਇਰ ਥੱਲੇ ਲਾਉਣੇ ਆ, ਹਾਂਜੀ ਤੇ ਉਹੋ ਜਿਹੇ ਮੁਕਾਮ ਤੇ ਰਾਤ ਨੂੰ 2-2 ਬੱਸਾਂ ਇੰਜ ਨਾਲ ਜੁੜੀਆਂ ਹੁੰਦੀਆਂ ਸੀ। ਹਾਂਜੀ 2 ਬੱਸਾਂ ਜੁੜੀਆਂ ਨੇ, ਰੋਡ ਖਾਲੀ ਹੈ ਕਿ ਮੈਂ ਅੱਗੇ ਲੰਘਾਂ ਤੇ ਮੈਂ ਅੱਗੇ ਨਾ, 1-1 ਮਿੰਟ, 1.5-1.5, 2-2, 3-3 ਮਿੰਟ ਆਪਸ ਦੇ ਵਿੱਚ ਜਿਹੜੇ ਬਾਹਰੋਂ ਨਹੀਂ ਲੱਗੇ ਹੁੰਦੇ ਸ਼ੀਸ਼ੇ ਪਾਈਪ ਪੈਪਾਂ 'ਚ ਪੈਪ ਵੱਜਦੇ ਹੁੰਦੇ ਸੀ ਬੱਸਾਂ ਦੇ ਆ ਕਰਕੇ, ਵੀ ਨਾਲ ਦੀ ਸਵਾਰੀ ਇਧਰਲੀ ਸਵਾਰੀ ਦੂਰ ਲੱਗਦੀ ਸੀ, ਉਧਰ ਬੈਠੀ ਬਹੁਤੀ ਲੱਗੇ ਇੰਨੀ ਨਾਲ ਜੁੜੀ ਹੋਈ। ਉਸਤਾਦ ਜੀ ਮੈਂ ਸੂਈ ਲਾਹੌਰ ਵਸਾ ਲੈਂਦੇ ਸੀ ਡਰਾਈਵਰ। ਹਾਂ ਸਿਗਰਟ ਵੀ ਲਵਾ ਲੈਂਦਾ ਭਾਈ, ਸਿਗਰਟ ਖਿੰਜ ਬਾਜੀ। ਮੈਂ ਲਾਹੌਰ ਨੂੰ ਕਿਰਾਇਆ ਫੜਾਤਾ ਆਹੋ, ਕਿ ਉੱਚ ਬੈਠ। ਉਹ ਨਿਊ ਖਾਤੇ ਮੈਂ ਲਾਹੌਰ ਉਦੋਂ ਗਿਆ ਜਦੋਂ ਯਾਦਗਾਰ ਦੇ ਲਾਗੇ ਨਹੀਂ ਸੀ ਲਾਉਂਦੇ ਹੁੰਦੇ ਉਦੋਂ। ਤੇ 1 ਘੰਟਾ 45 ਮਿੰਟ 'ਚ, ਲੋਰ 1 ਘੰਟਾ 50 ਮਿੰਟ 'ਚ ਸਿੰਗਲ ਰੋਡ ਤੇ ਸਿੰਗਲ ਰੋਡ ਤੇ। ਉਸਤਾਦ ਜੀ ਉਹ ਰੇਸਾਂ ਲਾਉਂਦੇ ਆ ਦੇਖੋ, ਕਹਿੰਦਾ ਉਦੋਂ ਜਦੋਂ ਯਾਦਗਾਰ ਦੇ ਲਾਗੇ ਲਾਉਂਦੇ ਸੀ, ਉਹ ਭਾਈ ਅੱਜ ਵੀ ਯਾਦਗਾਰ ਲੱਗੇ ਨਹੀਂ ਹੋਣੀ ਓਪਨ ਸੀਗਾ, ਯਾਦਗਾਰ ਸਾਹਮਣੇ ਨਜ਼ਰ ਆਉਂਦਾ ਸੀ, ਹੁਣ ਤਾਂ ਦੂਰ ਚਲਾ ਗਿਆ। ਯਾਦਗਾਰ ਲਾਰੀ ਅੱਡੇ ਦੇ ਸਾਹਮਣੇ ਹੀ ਆ, ਉੱਥੇ ਹੀ ਲਾਉਂਦੇ ਆ। ਵਾਰਦਾਤ ਸਵੇਰੇ ਸਵੇਰੇ ਨਿਕਲੇ ਆ ਬੱਸ 'ਚ, ਮੈਨੂੰ ਹੁਣ ਕਾਹਲੀ ਸੀ, ਮੈਂ ਦਫ਼ਤਰ ਸਟਾਕ ਮਾਰਕੀਟ ਪਹੁੰਚਣਾ ਸੀ। ਉਸਤਾਦ ਜੀ ਇੰਜ ਕਰਕੇ ਨਾ ਧੁੰਦ ਤੋਂ ਗਿਆ ਬਹੁਤ, ਬੋਰੀ ਲੈਣੀ ਸੀ ਆਲੂ ਵਾਲੀ। ਧੁੰਦ ਕਹੇ ਮੈਂ ਅੱਜ ਹੀ ਆ, ਮੈਂ ਦੇਣਾ ਕੀ ਤੇ ਲੈਣਾ ਕੀ। ਭਾਈ ਨੇ ਡਰਾਈਵਰ ਨੇ ਗੱਡੀ ਕੱਢੀ ਆ, ਇੱਕ ਆਵਾਜ਼ ਆਈ ਠਾ। ਅਸੀਂ ਉਸਤਾਦ ਜੀ ਮੈਂ ਤਾਂ ਰੋਂਦਾ ਹੀ ਥੱਲੇ ਉਤਰਿਆ ਨਾ, ਮੈਂ ਤਾਂ ਪਤਾ ਨਹੀਂ ਕਿਹਦੀ ਵਾਲਦਾ ਸੀਗੀ, ਉਹ ਮੈਨੂੰ ਆਪਣੀ ਲੱਗੇ, ਉਹ ਮੈਨੂੰ ਦੁਆਵਾਂ ਦੇਈ, ਤੂੰ ਚੁੱਪ ਕਰ ਜਾ, ਵਜਣਾ ਵਜਾਉਣਾ ਲੈ ਲਾ, ਤੂੰ ਚੁੱਪ ਕਰ ਜਾ ਪੁੱਤਰ। ਯਾਰ ਮੈਂ ਸਵੇਰ ਦਾ ਉੱਠਿਆ, ਗੋਲੀ ਇੱਕ ਦੇ ਦੇ ਯਾਰ ਮੈਨੂੰ। ਮੈਂ ਤਾਂ ਸਮਝਾ ਲਾ ਮੇਤੇ ਵਾਲੀ 20 ਮਿੰਟਾਂ ਬਾਅਦ ਮੈਨੂੰ ਬੁਖਾਰ ਵਾਲੀ ਇੱਕ ਨਜ਼ਲੇ ਜ਼ੁਕਾਮ ਲਈ ਨੇ ਰਜ਼ਾ ਨੇ ਭੇਜੀ ਸੀ ਯਾਰ। ਮੇਦੇ ਵਾਲੇ ਦੀ ਸੁਲਾ ਮਾਰੀ ਜਾਂਦਾ, ਕਹਿੰਦਾ ਅੱਧੇ ਘੰਟੇ ਬਾਅਦ ਯਾਰ ਮਿੱਠੇ ਉਹ ਤੈਨੂੰ ਕਿਹਨੇ ਦੇ ਦਿੱਤਾ ਕੈਪਸੂਲ ਯਾਰ? ਸਾਡੇ ਵਾਸਤੇ ਤਾਂ ਮੁਸੀਬਤ ਹੀ ਬਣਿਆ। ਕੈਪਸੂਲ ਰੋਜ਼ ਖਾ ਰਿਹਾ ਉਸਤਾਦ ਜੀ, 6 ਕੈਪਸੂਲ। ਨਹੀਂ 9 ਉਹਨੇ ਮੇਦਾ ਸਹੀ ਕਰਨਾ ਕਿ ਤਬਾਹ ਕਰ ਦੇਣਾ। ਸਾਜੀ ਡਾੜਾ ਕੈਪਸੂਲ ਹੀ। ਯਾਰ ਰਜ਼ਾ ਭਾਈ ਨੇ ਦੱਸਿਆ, ਤੁਸੀਂ ਦੁਬਾਰਾ ਫੋਨ ਕਰਕੇ ਪੁੱਛ ਲਓ ਮਸਲਾ ਕੀ ਆ, ਬੜਾ ਸੀਰੀਅਸ ਮਸਲਾ ਯਾਰ, ਮੈਂ ਪੇਸ਼ੈਂਟ ਆ। ਉਸਤਾਦ ਜੀ ਚੋਰੀ ਦੇ ਮੋਬਾਈਲ ਤੇ ਲੋਕੇਸ਼ਨ ਪਾ ਕੇ ਜਾਂਦੇ ਆ ਫੜਿਆ ਨੇ। ਮੈਂ ਗੱਲ ਕਰ ਰਹੀ ਸੀ, ਸਾਡੀ ਬੱਸ ਠਾ ਵੱਜੀ ਨਾ, ਜਦੋਂ ਰੋਂਦੇ ਕਲਾਉਂਦੇ ਥੱਲੇ ਉਤਰੇ ਆ, ਤੇ ਉਸਤਾਦ ਜੀ ਪਿੱਛੇ ਬੱਸਾਂ ਦੀ ਟ੍ਰੇਨ ਬਣੀ ਹੋਈ, ਠਾ 21 ਬੱਸਾਂ ਵੱਜੀਆਂ ਹੋਈਆਂ, ਐ ਬੱਸਾਂ ਐ ਹੋਈਆਂ ਆ ਪੂਰਾ ਰੌਲਾ ਬਣਿਆ ਵੀ ਧੁੰਦ ਦਾ ਕਰਕੇ। ਇਹ ਹੁੰਦਾ ਮੁਸਲਸਲ ਵੀ ਤੁਸੀਂ ਪਹਿਲੀ ਵੱਜਣੀ ਚਾਹੀਦੀ, ਪਿੱਛੋਂ ਅੱਲਾ ਦੇ ਹੁਕਮ ਨਾਲ ਸਾਰੀਆਂ ਵੱਜਦੀਆਂ ਹੁੰਦੀਆਂ ਵਾ। ਇਹਤਿਆਤ ਜ਼ਰੂਰੀ ਆ। ਸਫ਼ਰ ਚਰਖਾ ਜਿਹੜਾ ਨਾ, ਇਹਨੂੰ ਗਲਤ ਕਿਹਾ ਗਿਆ ਵਾ। ਆ ਵੇਖੋ ਆਪਣੇ ਕੈਪਸੂਲ ਨਾਲ ਲਈ ਫਿਰਦੇ ਆ, ਜੋ ਦਿਲ ਕਰਦਾ ਖਾ ਲਈਦਾ। ਜੋਗ ਦਰ ਜੋਗ ਖਾ ਰਿਹਾ। ਹੁਣ ਦਵਾਈ ਮੈਂ ਜਿਹੜੀ ਖਾਣਾ ਉਸਤਾਦ ਜੀ ਮੈਨੂੰ ਐ ਕਰਕੇ ਜ਼ੋਰ ਮਾਰਦੀ ਆ, ਮੈਨੂੰ ਝਕੋਲੇ ਆਉਂਦੇ, ਮੈਂ ਡਿੱਗਦਾ ਫਿਰ, ਲੇਕਿਨ ਮੈਂ ਲੜਦਾ ਦਵਾਈ ਨਾਲ। ਗੋਲੀ ਜਿੱਤਣ ਨਹੀਂ ਦਿੱਤੀ ਅੱਜ ਤੱਕ। ਕੈਪਸੂਲ ਖਾ ਕੇ ਨਾ ਤੇ ਉਸਤਾਦ ਜੀ ਨੂੰ ਕਹਿੰਦੇ, ਉਸਤਾਦ ਜੀ ਮੈਂ ਕੈਪਸੂਲ ਖਾ ਲਿਆ ਵਾ, 20 ਮਿੰਟਾਂ ਤੱਕ ਮੈਂ ਕੁਝ ਨਾ ਕੁਝ ਖਾਣਾ ਵਾ ਤੇ ਕਿਤੇ ਰੋਕ ਲਿਓ। ਉਸਤਾਦ ਜੀ ਨੇ ਏਦਾਂ ਗੱਡੀ ਚਲਾਉਂਦੇ ਰਹੇ, ਤੂੰ ਸਾਡੇ ਕੋਲ ਪੁੱਛਿਆ ਕੋਈ ਗੱਲ? ਸਭ ਤੋਂ ਵੱਡਾ ਜਦੋਂ ਤੂੰ ਮੈਨੂੰ ਕਿਹਾ ਸੀ ਉਸਤਾਦ ਜੀ ਸਾਊਂਡ ਹੈ, ਸਾਜੀ ਸਭ ਤੋਂ ਵੱਡਾ ਬੇਵਕੂਫ ਬੰਦਾ ਉਹ ਆ ਜਿਹੜਾ ਮਿੱਠੇ ਨਾਲ ਇੱਕ ਰਾਤ ਗੁਜ਼ਾਰੂਗਾ। ਅੱਛਾ ਜੀ। ਉਸਤਾਦ ਜੀ ਨਹੀਂ ਕੀ ਗੱਲ ਹੈ? ਰਾਟੇ ਮਿੱਠੇ ਤੂੰ ਜ਼ਿੰਦਗੀ 'ਚ ਤੂੰ ਗੱਡੀ ਨਹੀਂ ਲੈਣੀ ਹੁਣ? ਲੈਣੀ ਉਸਤਾਦ ਇਨਸ਼ਾਅੱਲਾ। ਚਲਾਉਣੀ ਕਿੱਦਾਂ ਵਾ? ਆਪਣੇ ਬਲਬੂਤੇ ਚਲਾਉਣੇ। ਮੈਂ 30-35 ਇਸ ਤੋਂ ਜ਼ਿਆਦਾ ਨਹੀਂ। ਰਕਸ਼ਾ ਲੈ ਲਾ ਫਿਰ। ਮੈਂ ਵੈਗਨਰ ਟਾਈਪ ਦੇਖਣ ਡਿਆ ਵਾਲਾ ਲੋਕਾਂ ਨੂੰ ਇਹਨੇ ਲੈਣੀ। ਗੱਡੀ ਲੈ ਲੈਣੀ ਹੈ ਤੇ ਸਿਰਫ ਟ੍ਰੈਫਿਕ ਜਾਮ ਚ ਕੱਢਿਆ ਕਰਨੀ, ਜਦੋਂ ਟ੍ਰੈਫਿਕ ਦੀ ਹੜਤਾਲ ਨਹੀਂ ਹੁੰਦੀ ਉਸਤਾਦ ਜੀ ਪਈਆ ਚ, ਉਦੋਂ ਕੱਢਿਆ ਕਰਨੀ ਹੈ, ਖਾਲੀ ਰੋਡ ਤੇ ਬਿਲਕੁਲ ਖਾਲੀ। ਮੇਰੀ ਮਿਸਿਸ ਮੈਨੂੰ ਕਹਿੰਦੀ ਹੁੰਦੀ ਤੁਸੀਂ ਸ਼ਹਿਜ਼ਾਦਿਆਂ ਤਰ੍ਹਾਂ ਸੌਂਦੇ ਆ ਵੀ ਯਾਰ ਰਿਲੈਕਸ ਮਾਈਂਡ, ਆ ਤੇ ਇਹ ਭਾਈ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਕਿ ਤੂੰ ਖਰਾਟੇ। ਤੂੰ ਸੋਨਾ ਨਾ ਤੇ ਚੂਨੇ ਨਾਲ ਜਿਹੜਾ ਲਾਸ਼ ਦੇ ਆਲੇ ਦੁਆਲੇ ਨਹੀਂ ਵਜਦਾ, ਉਹ ਬਣ ਜਾਂਦਾ ਤੂੰ। ਤੈਨੂੰ ਪਤਾ ਵਾ ਘਾਟੇ ਕੈਸੇ ਮਾਰੇ? ਤਾਜੀ ਨਾਲ ਦੇ ਵਾਲੇ ਰੂਮ ਛੱਡ ਗਏ ਆ 5 ਮਿੰਟ ਬਾਅਦ ਉੱਥੋਂ ਖਾਲੀ ਕਰ ਗਏ, ਕਹਿੰਦੇ ਭਾਜੀ ਅਸੀਂ ਯਾਰ ਮੈਂ ਕਹਿੰਦਾ ਵੀ ਖਰਾਟੇ ਨੇ ਮਾਰੇ ਨੇ, ਤੇ ਮੈਨੂੰ ਇੰਜ ਲੱਗਾ ਨਾਲ ਦੇ ਕਮਰੇ 'ਚ ਕੋਈ ਬੈਂਡ ਆਇਆ, ਵਿਆਹ ਹੋ ਰਿਹਾ ਪਤਾ ਨਹੀਂ। ਉਸਤਾਦ ਜੀ 3 ਪਰਾਂ ਦਾ ਪੱਖਾ ਵੀ ਇੱਕ ਹੱਥ ਨਾਲ ਐਂ ਕਰਨ ਡਿਆ, ਕਿਹੜਾ ਪਤਾ। ਨਹੀਂ ਤੇ ਜਿਹੜਾ ਤੈਨੂੰ ਸਵੇਰੇ ਉੱਠ ਕੇ ਭਰਾ ਨੇ ਹਦਾਇਤ ਵਾਲਾ ਹਲੀਮ ਖੋਇਆ, ਪਹਿਲੇ ਸੁੱਟਿਆ ਦੇ ਅੰਦਰ ਮਸੰਮੀ ਦਾ ਗਲਾਸ। ਹਾਏ। ਮੈਂ ਕਿਹਾ
ਕਾਲੂ ਜੀ ਮੈਂ ਕੈਪਸੂਲ ਖਾ ਬੈਠਾ ਆਓ ਤੁਹਾਨੂੰ ਵੀ ਇੰਜੋਏ ਕਰ ਤਾਜੀ ਤਾਜੀ ਇੱਕ ਕਹਿੰਦਾ ਕਾਲੂ ਜੀ ਅੱਲਾ ਪਾਕ ਦਿੱਤਾ ਵਾ ਖੁੱਲੇ ਖਰਚੇ ਇਹ ਇਦਾਂ ਹੀ ਕਰਦਾ ਇਹਦਾ ਨਾ ਉਹ ਕਿਉਂ ਕਹਿੰਦਾ ਤਰੀਕਾ ਮਾਰਦਾ ਦੀ ਇਹ ਕਿ ਮੈਂ ਕੈਪਸੂਲ ਖਾ ਪਿਆ। ਤਾਜੀ ਕਹਿੰਦਾ ਖੁੱਲੇ ਖਰਚੇ ਕਰੋ ਕਾਲੂ ਜੀ ਤੁਹਾਨੂੰ ਰੱਬ ਨੇ ਦਿੱਤਾ ਵਾ ਤੁਸੀਂ ਇੱਕ ਆਰਟਿਸਟ ਹਲੀਮ ਵਾਲੇ ਕੋਲ ਉਹਨੂੰ ਕੋਲੀ ਲੱਭਣ ਦਿਆ ਛੋਟੀ ਜੀ ਕਹਿੰਦਾ ਇਹ ਤੋਂ ਛੋਟੀ ਕੋਲੀ ਹੈ 30 ਦਾ ਹਲੀਮ ਲਾਹੌਰੋਂ ਹੋਟਲ 1 ਕਮਰਾ ਤੇ ਲਾਹੌਰੋਂ 30 ਦਾ ਹੁਣ ਤੇ ਕਹਿੰਦਾ 30 ਅਸਲ ਇੱਕ ਮਿੰਟ ਬੇਟੇ ਕਹਿੰਦਾ ਕਿੰਨਾ ਪਾਣੀ ਕਿੰਨੇ ਦਾ ਕਹਿੰਦਾ 30 ਦਾ ਕਰਦੇ 30 ਦਾ 30 ਦਾ ਨਹੀਂ ਹੁਣ ਪਤਾ ਕੀ ਤੀਹਾਂ ਦੇ ਮੈਂ ਕਿਹਾ ਚਣੇ ਕਰਦੇ ਤੀਹਾਂ ਦਾ ਹਲੀਮ ਮਿਕਸ ਕਰਦੇ ਮੈਂ ਕਿਹਾ ਯਾਰ ਮੇਰੀ ਗੱਲ ਸੁਣ ਮਿੱਠੇ ਹੋਟਲ 1 ਪੀਸੀ ਵਾਲਿਆਂ ਦਾ ਹੋਟਲ ਆ ਪੀਸੀ ਦੀ ਬ੍ਰਾਂਚ ਹੈ ਆਹੋ ਉੱਥੋਂ ਅਸੀਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੂੰ ਰੇਡੀ ਵਾਲਿਆਂ ਨੂੰ ਕਹਿ ਰਿਹਾ 30 ਦਾ ਹਲੀਮ 30 ਦੇ ਚਨੇ ਮਿਕਸ ਕਰ ਦੇ। ਮੈਨੂੰ ਹੁਣ ਪਤਾ ਸੀ ਮੈਂ ਕਹਿੰਦਾ 555 ਦਾ ਕਾਲ ਕਰਦਾ ਵਾਂ ਕਾਲ ਕਰਕੇ ਕਹਾਂ ਯਾਰ ਕੋਈ ਬ੍ਰੇਕਫਾਸਟ ਦਾ ਇੰਤਜ਼ਾਮ ਹੈ ਮੈਂ ਕਹਿੰਦਾ ਟੈਬ ਵਾਲਾ ਕੈਪਸੂਲ ਦੇ ਸੀਗੇ 20 ਮਿੰਟ ਵੈਲਵਟ ਜੇ ਦੇ 10 ਮਿੰਟ ਤਾਂ ਚੱਲ ਜਾਂਦਾ ਨਾ ਵੈਲਵਟ ਦੀ ਟੇਕ ਆ ਬੈੱਡ ਦੀ ਪੂਰਾ ਮਾਹੌਲ ਹੈ ਮੈਨੂੰ ਫੋਨ ਆਹੋ। ਕੀਤਾ ਪੂਰਾ ਮਾਹੌਲ VIP ਮੈਂ ਸਮਝ ਗਿਆ ਕਿ ਕਿਤੇ ਅੱਛੀ ਜਗ੍ਹਾ ਤੇ ਠਹਿਰਾ ਹੂੰ ਤੇ ਫਿਟਰ ਨੂੰ ਸਵੇਰੇ ਉੱਠ ਕੇ 30 ਵਾਲਾ ਲੱਗਦਾ ਨਹੀਂ ਭਾਜੀ ਯਾਰ ਜਦੋਂ ਹੋਟਲ ਚੋਂ ਨਿਕਲੀਏ ਗਨਮੈਨ ਦੇਖਦਾ ਕਿ ਯਾਰ ਸਾਡੇ ਕਸਟਮਰ ਆ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਵੇਖ ਰਿਹਾ ਤੇ ਉਹ ਕੀ ਉਹਦੇ ਦਿਲ ਤੇ ਗੁਜ਼ਰੀ ਹੁਣ 30 ਦਾ ਲੀਨ ਲੈਣ ਜਾ ਰਹੀ ਹੁਣ ਮਾੜੇ ਬੰਦੇ ਕਦੀ ਠਹਿਰੇ ਨਹੀਂ ਹੈਗੇ ਪੀਸੀ ਦੇ ਵਿੱਚ ਨਾ ਵਾਰੀ ਦੇ ਵਿੱਚ ਇਸ ਠਹਿਰੇ ਆ ਮੈਂ ਕਿਹਾ ਬ੍ਰਸ਼ ਕਰਨਾ ਵਾ ਕਾਲੂ ਤੁਹਾਡੇ ਸਾਹਮਣੇ ਲੈਣਾ ਮੈਂ ਰਿਸੈਪਸ਼ਨ ਤੇ ਗਿਆ ਮੈਂ ਕਿਹਾ ਟੂਥਬ੍ਰਸ਼ ਦੇ ਉਹਨੇ ਇੰਜ ਕਰਕੇ ਨਵਾਂ ਦਿੱਤਾ ਪਿੱਛੋਂ ਕਹਿੰਦਾ ਭਾਈ ਮੈਂ ਵੀ ਲੈਣਾ ਆਹ ਮੈਂ ਕਿਹਾ ਮੈਨੂੰ ਵੀ ਦੇ ਤਾਂ ਸਹੀ ਹੈ ਨਾਲ ਜ਼ਰੂਰੀ ਆ। ਕੈਪਸੂਲ ਦੀ ਟਾਈਮਿੰਗ 20 ਮਿੰਟ ਆ ਤੁਸੀਂ 21ਵੇਂ ਮਿੰਟ ਚ ਗਏ ਨਾ ਤੁਹਾਡਾ ਕੈਪਸੂਲ ਮੁੱਕ ਕਿਸ ਚੀਜ਼ ਦੀ 20 ਮਿੰਟ ਹੈ ਭੁੱਖ ਦੀ ਕੈਪਸੂਲ ਦੀ ਉਸ ਤੋਂ ਬਾਅਦ ਰੋਟੀ ਖਾਣੀ ਉਸ ਤੋਂ ਭੁੱਖ ਬਾਅਦ ਲੱਗਦੀ ਹੈ। ਹਾਂਜੀ 20 ਮਿੰਟ ਬਾਅਦ ਖਾਣੀ ਅਗਰ ਤੁਸੀਂ 21ਵੇਂ ਮਿੰਟ ਦਾ ਤੁਹਾਡਾ ਕੈਪਸੂਲ ਜ਼ਾਇਆ ਵਾ ਹਾਂਜੀ। ਕੈਪਸੂਲ ਪਿੱਛੋਂ ਬੰਦ ਕਰ ਦਿੰਦੇ ਫਿਰ ਉਹ ਅਸਰ ਨਹੀਂ ਕਰਦਾ ਤੇ ਭਾਜੀ ਮੈਂ ਭਰਾ ਨੂੰ ਮੌਸਮੀ ਦਾ ਜੂਸ ਜਿਹੜਾ 150 ਦਾ ਇੰਜ ਕਰਕੇ ਸੁਣ ਲਾ ਤੇਰੇ ਤੋਂ ਸੁੱਟਿਆ ਵਾ ਸੁਣ ਲਾ ਚੱਕਰ ਲਵਾਇਆ ਪਾਰਕ ਦਾ ਮੈਂ ਕਹਿੰਦਾ ਹਰ ਇਹ ਵੀ ਸੁਣ ਲਾ। ਐਕਸਰਸਾਈਜ਼ ਜੋਗਿੰਗ ਕਹਿੰਦਾ ਮੈਨੂੰ ਲੱਗਦਾ ਕਾਲੂ ਜੀ ਆ ਹਦਾਇਤ ਦਾ ਮਸੰਮੀ ਦਾ ਜੂਸ ਆ ਉਹ ਤੋਂ ਹੈ ਲਾਹੌਰ ਆ ਕਹਿੰਦਾ ਅੱਛਾ ਇਹਨੇ ਐ ਕਰਕੇ ਜੂਸ ਲਏ ਉਹਦੇ ਬੜੇ ਪੈਕਿੰਗ ਕਰਕੇ ਨਾ ਸਾਰੀ ਡਿਸਪੋਜ਼ੇਬਲ ਦੇ ਦਿੱਤਾ ਮੈਂ ਕਿਹਾ ਯਾਰ ਹੁਣ ਤੂੰ ਇਹਦੇ ਵੀ 20 ਪਾਉਣੇ ਆ ਤੂੰ ਸਾਨੂੰ ਕੱਚ ਦੇ ਗਲਾਸ ਚ ਦੇ ਮੈਂ ਕਿਹਾ ਸਟੀਲ ਦੇ ਦੇ ਜੇ ਸੰਗਲੀ ਵਾਲੇ ਦੇ ਦੇ ਕੋਈ ਰੌਲਾ ਨਹੀਂ ਇਹਦੇ ਵੀ ਕਿਹੜਾ ਪਾ ਅੱਛਾ ਉਹਨੂੰ ਕਹਿੰਦਾ ਕਿੰਨੇ ਦਾ ਭਾਜੀ ਕਹਿੰਦਾ ਜੀ 150 ਰੁਪਏ ਗਲਾਸ ਕਹਿੰਦਾ 60 ਦੇ ਕਿਲੋ ਹੁੰਦੇ ਆ ਇਹ ਕਿੰਨੇ ਨਹੀਂ ਚਾਹੀਦੇ ਮੈਂ ਕਿਹਾ 40 ਦੀ 40 ਕਿਲੋ 2 ਕਿਲੋ 80 ਦੀ ਆ ਤੂੰ ਮੈਂ ਕਿਹਾ ਐ ਕਰਦੇ ਮੈਂ ਕਿਹਾ ਟੱਕ ਲੈਂਦੇ ਕੋਈ ਆ ਕੀ ਐ ਤੇ ਉਹਦੇ ਸਾਹਮਣੇ ਮੈਨੂੰ ਕਹਿੰਦਾ ਖੁੱਡੇ ਖਰਚੇ ਕਰ ਤੂੰ ਆਰਟਿਸਟ ਆ ਕੋਈ ਰੋਲਾ ਨਹੀਂ ਤੇ ਉਹ ਸਾਨੂੰ ਦੋਨੋਂ ਦੇਖਣ ਦੇ ਕਿ ਅੱਛਾ ਉਹ ਇਹਦੇ ਪੱਲੇ ਹੋ ਸੀ ਨਹੀਂ ਮੈਂ ਪੜਾਇਆ ਉਹ ਮੈਂ ਇਹਨੇ ਕੱਢਿਆ 5000 ਦਾ ਮੈਂ ਹਿਸਾਬ ਲਾ ਲਿਆ ਮੈਂ ਕਿਹਾ ਪਾਉਂਡ ਆ ਇੱਥੋਂ ਚੇਂਜ ਨਹੀਂ ਲੱਭਣੀ ਇਹ ਸਾਨੂੰ ਹੀ ਲਾਉਣੇ ਪੈਣੇ ਕਿਉਂਕਿ ਅਕਲਮੰਦ ਵਾਲਾ ਜਾਂ ਸਿਆਸਤ ਆ ਜੀ 5000 ਮੈਂ ਜੇਬ 'ਚ ਹੀ ਰੱਖਿਆ ਵਾ ਫਿਰ ਕਰੀਮ ਚਾਟ ਖਾਣ ਕੇ ਮੈਨੂੰ ਕਹਿੰਦਾ ਕਾਲੂ ਪੈ ਉਹ ਹਾਂ ਤੇ ਕੋਲ ਤਾਂ 5000 ਆ ਕਹਿੰਦਾ ਟੁੱਟਣਾ ਮੈਂ ਕਿਹਾ ਤੂੰ ਕਿਹੜਾ ਤਲੌਣਾ ਘਰ ਤੂੰ ਦਿਖਾਇਆ ਵੀ ਮੈਂ ਇੱਦਾਂ ਹੀ ਲੈ ਕੇ ਆਉਣਾ ਵਾ ਖਾਓ ਉਹ ਵੀ ਮਿਸ਼ਨ ਤੇ ਹੀ ਸੀ ਭਾਈ ਯਾਰ ਉਹ ਕੂਜ਼ੀ ਲਈ ਉਹਨੂੰ ਤੂੰ ਲਾਗੇ ਲੱਗਾ ਹਲੀਮ ਉਹ ਕਿੱਦਾਂ ਵੱਡੀਆਂ ਨੇ ਨਵਾਲੇ ਪਲੀਆਂ ਬਣਾਉਣਾ ਖਾਦਾ ਚੱਸ ਨਹੀਂ ਆਈ ਹਲੀਮ ਦੀ ਉਹ ਮੈਨੂੰ ਕਹਿੰਦੇ ਹੋਰ ਵਨਸ ਮੋਰ ਮੈਂ ਕਿਹਾ ਦਿਓ ਭਾਜੀ ਕੋਈ ਰੌਲਾ ਨਹੀਂ 60 ਰੁਪਏ ਜੇ ਤੁਹਾਨੂੰ ਹੋਰ ਕੀ ਹੈ ਜਦੋਂ ਰੱਜ ਕੇ ਪੂਰਾ ਲਬਰੇਜ਼ ਹੋ ਕੇ ਉੱਠੇ 130 ਰੁਪਏ ਦਾ ਬਿੱਲ ਪਰ ਆਲੇ ਦਾ ਕੀਤਾ ਕੱਢ ਕੇ ਤੇ ਉਹ ਥਾਲ ਵੀ ਤਾਂ ਖਾਲੀ ਕੀਤਾ ਨਾ ਸਲਾਦ ਵਾਲਾ ਗੱਲਾਂ ਗੱਲਾਂ 'ਚ ਇੱਧਰ ਨੁੱਕਰ ਜਿਹੇ ਨਹੀਂ ਤੇ ਜਿਹੜੀ ਸੱਜੀ ਤੂੰ ਪਾਣੀ ਸਾਨੂੰ ਕਹੀ ਨਾ ਮੈਂ ਖਾਂਦਾ ਕੁਛ ਨਹੀਂ ਮੈਂ ਕੋਈ ਬਦ ਪਰਹੇਜ਼ ਨਹੀਂ ਕੀਤੀ ਹਲੀਮ ਵੀ ਤੂੰ ਖਾ ਗਿਆ ਉਹ ਵੀ ਕਹਦੇ ਹੁਣ ਐਵੇਂ ਇੱਕ ਬੁਰਕੀ ਸੀ ਸਿਰਫ ਲਾਈਟ ਜਿਹਾ ਖਾਦਾ ਚਾਵਲ ਵੀ ਸਾਜੀ ਚਾਵਲ ਵੀ ਖਾਦੇ ਇਹਨੂੰ ਮਨਾ ਚਲੋ ਫਿਰ ਲਾਈਟ ਜਿਹੀ ਟੱਕ ਲੱਗਦੇ ਫਿਰ ਸਾਜੀ ਮਿੱਠੇ ਨੇ ਕੈਪਸੂਲ ਖਾਦਾ ਰੋਟੀ ਨਹੀਂ ਲੱਭੀ ਉਤੋਂ ਫੇਰ ਕੈਪਸੂਲ ਹੀ ਖਾਂਦੇ 20 ਮਿੰਟ ਬਾਅਦ ਕੈਪਸੂਲ ਖਾਦਾ 20 ਮਿੰਟ ਬਾਅਦ ਭੁੱਖ ਲੱਗੀ ਤੇ ਪੂਰਾ ਪੱਕਾ ਫਿਰ ਕੈਪਸੂਲ ਉਹਨੇ ਨਹੀਂ ਉਹ ਤੂੰ ਜਿਹੜਾ ਚਾਚਾ ਨਾਲ ਬੈਠਾ ਸੀ ਹੁਣ ਤਿੰਨਾਂ ਦਾ ਟੇਬਲ ਅਸੀਂ ਰੋਟੀ ਖਾਣ ਦੇ ਤੀਜੇ ਚਾਚੇ ਨੂੰ ਚਾਹੀਦਾ ਨਾ ਉੱਠ ਜਵੇ ਮੈਂ ਕਿਹਾ ਸਰ ਖਾਣਾ ਕਾਲੋ ਆ ਜਾ ਕਹਿੰਦਾ ਓਏ ਮੈਂ ਕਿਹਾ ਚਾਚੀ ਥੋੜਾ ਉੱਠੋ ਜਰਾ ਸਟੇ ਪਾਓ ਨਾਲ ਦੇ ਟੇਬਲ ਤੇ ਜਾਓ ਤੇ ਫਿਰ ਨੋਨੇ ਨੂੰ ਪਰਫਿਊਮ ਗਿਫਟ ਕੀਤੀ ਉੱਥੇ ਇੱਕ ਬੰਦੇ ਨੇ ਡਿਕ ਓਏ ਡਿਕ ਨਹੀਂ ਹੁੰਦੀ ਜਿਹੜੀ ਹਾਂ ਉਹ ਨੋਨੀ ਸਾਹਿਬ ਸਵੇਰੇ ਉੱਠ ਕੇ ਆਪਣੇ ਲੋਕੀ ਪਤਾ ਨਹੀਂ ਉਹ ਦੂਜੀ ਹੈ ਮਾਊਥ ਫਰੈਸ਼ਨੈਸ ਸੋਹਣਾ ਉੱਠ ਕੇ ਸਵੇਰ ਨੂੰ ਖੋਲ ਕੇ ਕਹਦਾ ਉਹ ਸ਼ਰਟ ਦੇ ਨਾਲ ਸੀ 20 ਮਿੰਟ ਬਾਅਦ ਮੇਰੇ ਕੋਲ ਆਇਆ ਉਹਨੇ ਨਹੀਂ ਗਿਆ ਇਹਦੇ ਸਾਰਾ ਸੋ ਮੋਜਲ ਸੀਗੀ ਅੱਜ ਖਰਾਟੇ ਮਾਰਨ ਡਿਆ ਤੇ ਬੰਦਾ ਆ ਗਿਆ ਕਹਿੰਦਾ ਯਾਰ ਜੇ ਇਹਨੂੰ ਲੈ ਕੇ ਜਾਣਾ ਤੇ ਹੁਣੀ ਐਂਬੂਲੈਂਸ ਨੂੰ ਉਹ ਹੁੰਦੀ ਹੈ ਇੰਜ ਕਰਕੇ ਡਿਵਾਈਸ ਜੀ ਉਹਨੂੰ ਇੰਜ ਲਾ ਲਓ ਨਾ ਤੇ ਉਹ ਖਰਾਟੇ ਨਹੀਂ ਵੱਜਦੇ ਤੁਹਾਡੇ ਉਸਤਾਦ ਜੀ ਮੈਂ ਪੂਰਾ ਹਫਤਾ ਕਰਾਟੇ ਨਹੀਂ ਮਾਰੂੰਗਾ ਜਦੋਂ ਕਿਤੇ ਸਫ਼ਰ ਚ ਹੋਵਾਂ ਨਾ ਥੱਕੇ ਥਕਾਵਟ ਦਾ ਹੁੰਦਾ ਥਕਾਵਟ ਦਾ ਕਰਕੇ ਹੁੰਦਾ ਨਾਲੇ ਮੈਂ ਜ਼ਿਆਦਾ ਲੌਂਗ ਟਾਈਮ ਨਹੀਂ ਮਾਰਦਾ ਹਲਕਾ ਜਿਹਾ ਝੋਲਾ ਹੈ ਜੀ ਐ ਨੀਂਦ ਚ ਗਿਆ ਵਾਂ ਮਹਿਵੇ ਗੁਫਤ ਓਏ ਯਾਰ 34 35 ਮਿੰਟ ਦੀ ਤਾਂ ਕੰਟੀਨਿਊ ਰਿਕਾਰਡਿੰਗ ਉਹਦੇ ਕੋਲ ਤੇ ਰੱਖਣਾ ਹਲਕਾ ਦਾ ਕਿੱਥੇ ਤੇ 60 ਮਿੰਟ ਦੀ ਕਰ ਲਾ ਪੂਰਾ ਟੀਡਮ ਵਾਲਾ ਦਾ ਇਹਦਾ ਤਾਂ ਪਿੰਕ ਪੈਂਥਰ ਵਾਲਾ ਟੂਨ ਆ ਖਰਾਟਿਆਂ ਦਾ ਤਾਜੀ ਮਾਰ ਗਿਆ ਅੱਛਾ ਇਹ ਖਰਾਟੇ ਵਾਲਾ ਨੋਨੀ ਥੱਲੇ ਪਿਆ ਮੈਨੂੰ ਵੇਖਣ ਦਾ ਮੈਨੂੰ ਵੇਖਣ ਦਾ ਮੈਂ ਕਿਹਾ ਹੁਣ ਕੀ ਕਰੀਏ ਤਾਜੀ ਇਹਨਾਂ ਮਾਰ ਦਾ ਗਿਆ ਪੂਰਾ ਸੈਟਅਪ ਆ ਇਹ ਖਰਾਟੇ ਮਾਰਦਾ ਵਾ ਇਹਦਾ ਭਰਾ ਕਰਦਾ ਹੁੰਦਾ
ਉਸਤਾਦ ਜੀ ਉਸ ਕਮਰੇ 'ਚ ਖਰਾਟੇ ਮਾਰਨ ਡਿਆ ਤੇ ਸਾਰੇ ਪਰਦੇ ਦੇ ਮੂੰਹ 'ਚ ਜਾ ਕੇ ਤੇ ਫਿਰ ਬਾਹਰ ਫੇਰ ਖਰਾਟਾ ਕਿ ਉਹ ਫਿਰ ਬਾਹਰ ਖਰਾਟੇ ਦਾ ਜਦੋਂ ਹਵਾ ਬਾਹਰ ਕੱਢੇ ਪਾ ਫੁੱਡੇ ਨਾਲ ਨਹੀਂ ਇਹ ਸਭ ਝੂਠਾ। ਇਹ ਖਰਾਟੇ ਨਹੀਂ ਮਾਰਦਾ, ਜੂਡੋ ਖਰਾਟੇ ਮਾਰਦਾ ਵਾ ਇਹ ਤਾਂ। ਤੁਸੀਂ ਇਹ ਦੇਖੋ ਅਸੀਂ ਸਾਰੇ ਰਿਸੈਪਸ਼ਨ ਤੇ ਗਏ ਆ, ਕਾਲੂ ਮੈਂ ਨੋਨੀ, ਔਰ ਰਿਸੈਪਸ਼ਨ ਵਾਲੇ ਸਭ ਤੋਂ ਪਹਿਲੇ ਚਾਬੀ ਕਿਹਨੂੰ ਫੜਾਈ? ਮੈਨੂੰ, ਕਿਉਂਕਿ ਸਾਨੂੰ ਪਤਾ ਵਾ ਕਿ ਇਸ ਤਰ੍ਹਾਂ ਦੇ ਹੋਟਲਾਂ ਦੇ ਵਿੱਚ ਕਿਸ ਤਰ੍ਹਾਂ ਜਾਣਾ। ਹੁਣ ਹਲ ਸੀੜੀ ਚੜਨ ਦਾ ਵੀ ਇੱਕ ਸਟਾਈਲ ਹੈ, ਤੁਸੀਂ ਥੋੜਾ ਜਿਹਾ ਉਹ ਫੜਨਾ ਵਾ ਐ ਲਚਕ ਦੇ ਕੇ ਥਾਪੜ 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 ਇੰਜ ਚੜਨ ਦਿਆ ਦੱਸ। ਹਾਂ ਇੰਨੇ ਖਰਾਟੇ ਮਾਰਦਾ ਸੀ ਉਸਤਾਦ ਜੀ, ਆਲੇ ਦੁਆਲੇ ਕਮਰਿਆਂ ਵਾਲੇ ਆਪਣੇ ਅੰਦਰ ਆਂਡੇ ਦੀਆਂ ਟਰੇਵਾਂ ਟੋਕਰੇ। ਨੋਨੀ ਇੰਜ ਲੰਮੇ ਪਿਆ ਨਾ, ਇੱਕ ਮਿਸਾਲ ਨੋਨੀ ਦੀ ਇੰਜ ਲਾਤਾ ਸੁੱਤਾ ਪਿਆ ਨੋਨੀ ਇੰਜ ਤੇ ਆ ਮਿੱਠਾ ਵਾ ਤੇ ਹੁਣ ਤੂੰ ਸਾਹ ਲੈ ਕੇ ਖਰਾਟਾ ਮਾਰ। ਲੱਤ ਵੀ ਖਿੱਚ ਗਿਆ ਵਾ। ਨੋਨੀ ਦੀ ਲੱਤ ਇੰਜ ਹੋ ਰਹੀ ਕਿਦਾਂ। ਪੂਰਾ ਨੋਨੀ ਇੰਜ ਜਾ ਰਿਹਾ ਅੱਗੇ ਨੂੰ ਤੇ ਫਿਰ ਅੱਗੇ ਨੂੰ ਆ ਰਿਹਾ। ਮੂੰਹ ਤਾਂ ਪੈ ਕੇ ਖਰਾਟੇ ਲੈ ਰਿਹਾ ਉਸਤਾਦ ਜੀ, ਮੂੰਹ ਤਾਂ ਨੂੰ ਜਾਂਦੇ ਤਾਂ ਇਹਨਾਂ ਪ੍ਰੈਸ਼ਰ ਹੈ। ਹੁਣ ਤੁਹਾਨੂੰ ਪਤਾ ਜਿਹੜਾ ਟੂਥਬ੍ਰਸ਼ ਦਿੰਦੇ ਆ ਉਹ ਚ ਹਲਕੀ ਜੀ ਇੰਨੀ ਟੂਪੇਸਟ ਹੁੰਦੀ ਹੈ ਇੰਨੀ, ਤਾਂ ਲੈ ਗਏ ਆ। ਪੁੱਛੋ ਜੀਨਸ ਦੀ ਪੈਂਟ ਚ ਕਿਉਂ ਨੇ ਬਾੜੀ ਆ? ਯਾਰ ਉਹ ਲੈ ਕੇ ਨਹੀਂ ਆਉਣੀ, ਅੱਜ ਉਹ ਲੈ ਹੋਣੀ ਸੀ ਉਹ ਜ਼ਾਇਆ ਨਹੀਂ ਹੁੰਦੇ, ਉਹ ਪੀਟੇ ਇੱਕ ਵਾਸਤੇ ਹੁੰਦੀ ਯਾਰ। ਆ। ਮੈਨੂੰ ਦਿੱਤੀ ਨਾ, ਮੈਂ ਲੈ ਆਇਆ ਵਾ, ਠੀਕ ਆ। ਉਹ ਸਰ ਵਨ ਸਪੂਨ ਹੀ ਹੁੰਦਾ ਵਾ, ਵਨ ਸਪੂਨ ਨੇ ਕਰਨਾ ਵਾ ਇੰਜ ਕਰਕੇ ਨਾ ਬਸ। ਨਹੀਂ ਮਿੱਠੇ ਬੜੇ ਬੜੇ ਲੋਕ ਲੈ ਆਉਂਦੇ ਉੱਥੋਂ, ਕੋਈ ਰੋਲਾ ਨਹੀਂ ਹੁੰਦਾ। ਨਹੀਂ ਫਿਰ ਸਾਨੂੰ ਨਹੀਂ, ਸਾਡੇ ਜੀ ਮੈਂ ਪੁਰਸ਼ ਵੀ ਲੈ ਆਇਆ ਉਹ। ਹਲ ਲੈ ਓਏ ਉਹ ਤਾਂ ਯਾਰ ਤੂੰ ਇੰਜ ਕਰਨਾ ਸੀ, ਪੁਰਸ਼ ਫੋਲਡ ਹੋਣ ਡਿਆ ਸੀ, ਇੰਨਾ ਹਲਕਾ ਪੁਰਸ਼ 30 ਰੁਪਏ ਦਾ ਪੁਰਸ਼ ਆਉਂਦਾ ਵਾ। ਉਹ ਨਹੀਂ ਬੜਾ ਕਿਉਂ ਜੀ ਬਾਜੀ? ਆ ਇੰਨੇ ਕਿਦਾ ਹੀ ਹੁੰਦਾ ਵੀ। ਔਰ ਨਾਲੇ ਇਹਨਾਂ ਨੂੰ ਦੱਸੋ ਕਿਉਂ ਕਹਿੰਦਾ ਬੜਾ ਹੈ ਵੀ ਨਹੀਂ ਕਿ ਦੇਖ ਹੁਣ ਤੇ ਲੈ ਜੋ ਆਇਆ ਵਾ ਤੇ ਹੁਣ ਮਾਣਾ ਥੋੜੀ ਤਾਂ ਜੀ ਉਹ ਡਟੋਨਕ ਨਹੀਂ ਹੁੰਦਾ ਦੰਦਾਂ ਤੇ ਮਾਰਨ, ਉਹ ਹੱਥ ਤੇ ਪਾ ਕੇ ਸਨੋਕਰ ਖੇਲਣ ਆ। ਲੈ ਦੋਨੇ ਜਗ੍ਹਾ ਚਿੱਟੀ ਨਹੀਂ। ਇਹਨਾਂ ਨੂੰ ਇਹ ਵੀ ਦੱਸੋ ਜਦੋਂ ਅਗਲਾ ਬੰਦਾ ਸੌਂ ਜਾਵੇ ਨਾ, ਰੂਮ ਦਾ ਓਨਰ ਸੌਂ ਜਾਵੇ ਤੇ ਲਾਕ ਕਰਕੇ ਸੌਂਦਾ ਹੁੰਦਾ ਵਾ। ਵੇਟਰ ਸਵੇਰੇ ਸਵੇਰੇ ਮੇਰੇ ਕੋਲ ਖਲੋਤਾ, ਬੂਹਾ ਖੁੱਲਾ ਉੱਪਰ। ਉਹ ਹਵਸ ਕਿੰਨੀ ਹੋ ਗਈ ਸੀ ਕਮਰੇ 'ਚ, ਇਹ ਵੀ ਤਾਂ ਮੈਂ ਖੋਲਤਾ ਸਾਜੀ ਇੰਨਾ ਕੁ। ਏਸੀ ਚਲਾ ਲੈਂਦੇ। ਹੁਣ ਪਾਗਲ ਬੰਦਾ ਯਾਰ, ਤੁਸੀਂ ਕਿੱਥੇ ਠਹਿਰਾ? ਕੰਬਲ ਦਾ ਹੀ ਫੋਨ ਕਰੀ ਜਾਵੇ, ਸਰ ਕੰਬਲ ਕਿੱਧਰ ਹੈ? ਮੈਂ ਕਿਹਾ ਯਾਰ ਕਾਲੂ ਜੀ ਸੇਫ ਖੋਲੋ, ਐਡਾ ਛਾਪਰ 'ਚ ਪੈਕ ਪਿਆ ਨਾ, ਕਿਤੇ ਬੇਟੀ ਨੂੰ ਦੇਣ ਵਾਸਤੇ ਰੱਖਿਆ ਹੋਣਾ। ਇਹ ਆਪਾਂ ਹੀ ਲੈਣਾ ਵਾ। ਮੈਂ ਕਿਹਾ ਬੈੱਡ ਦੀਆਂ ਚਾਦਰਾਂ ਰੱਖੀਆਂ। ਆ ਵੀ ਕਿਤੇ ਲੈ ਮੈਨੂੰ ਹੁਣ ਕੀ ਪਤਾ ਯਾਰ, ਬੈੱਡ ਦੀਆਂ ਚਾਦਰਾਂ ਲੱਗੀਆਂ। ਹੁਣ ਉਹ ਰਿਸੈਪਸ਼ਨ ਵਾਲਾ ਆਇਆ, ਬੇਟੀ ਨੂੰ ਦੇਖ ਲਈ ਆਹ ਵੀ ਕਿਤੇ ਵਿੱਚ ਜੇ ਤੇ ਸਹੀ ਗੱਲ ਆ। ਕੱਢ ਤੂੰ, ਮੈਂ ਕੱਢਿਆ, ਮੈਂ ਛਾਪਰ ਪਾ ਲਿਆ, ਮੈਂ ਕਿਹਾ ਕਾਲੂ ਜੀ ਉੱਪਰ ਲਵੋ। ਮੈਂ ਵਾਸ਼ਰੂਮ 'ਚ ਸੀਗਾ, ਉਹਨੇ ਬਹਿਸ ਕਰੀ ਜਾਣਾ, ਕੰਬਲ ਹੈ ਨਹੀਂ, ਤੁਸੀਂ ਵਾਰੀ ਪਾਇਆ ਆਪ ਪਾਇਆ। ਮੈਂ ਕਿਹਾ ਪੈਸੇ ਤੁਸੀਂ ਇੰਨੇ ਲੈ ਲਏ, ਕੰਬਲ ਹੀ ਆ ਨਹੀਂ ਇੱਥੇ। ਕੰਬਲ ਹੈ ਨਹੀਂ, ਤੁਸੀਂ ਵਾਰੀ ਪਾਇਆ। ਉਹਨੇ ਭਾਜੀ ਫਿਰ ਮੈਂ ਉਹ ਚਲਾ ਗਿਆ, ਵਿਚਾਰਾ ਵਿਸਤ ਬੁਸਤ ਹੋ ਗਏ। ਮੈਂ ਕਿਹਾ ਕਾਲੂ ਜੀ ਇਹ ਕੱਢੋ, ਹਾਂ ਲਵੋ। ਹੁਣ ਇਹ ਨਿੱਕੇ ਸ਼ੈਂਪੂ ਹੁੰਦੇ ਆ, ਸ਼ੈਂਪੂ ਉਹ ਵੀ ਘਰ ਪੁੜੀਆਂ ਪੁੜੀਆਂ ਕੁੜੀਆਂ ਨਹੀਂ ਓਏ, ਨਹੀਂ ਹੁੰਦੀਆਂ ਐਡੀਆਂ ਬੋਤਲਾਂ ਰੱਖੀਆਂ, ਉੱਤੇ ਲਿਖਿਆ ਹੁੰਦਾ ਹੋਟਲ ਦਾ ਨਾਮ, ਕੰਡੀਸ਼ਨਰ ਸ਼ੈਂਪੂ। ਹੋਟਲ 1 ਸ਼ੈਂਪੂ, ਹੋਟਲ 1 ਕੰਡੀਸ਼ਨਰ, ਹੋਟਲ 1 ਫੇਸ ਵਾਸ਼। ਯਾਰ ਮੈਂ ਜ਼ਿਕਰ ਕਰਨਾ ਹੱਥੋਂ ਕਿ ਮੈਂ ਇਹੀ ਕਿਹਾ, ਮੈਂ ਕਿ ਉਸਤਾਦ ਜੀ ਦੀ ਕਾਲ ਆਈ ਆ। ਮੈਂ ਕਹਿ ਕੇ ਨਾ ਦੋਵੇਂ ਫਰੈਸ਼ ਹੋਏ, ਵਾਸ਼ਰੂਮ 'ਚ ਬੜਿਆ, ਕੋਈ ਆਈਟਮ ਹੈ ਨਹੀਂ ਉੱਥੇ। ਤੋਲੀਆ ਸ਼ੁਕਰ ਕਰ ਬੇਟਾ, ਕਮੋਡ ਨਹੀਂ ਪੁੱਟ ਲਿਆ। ਉਹੀ ਚਿੱਟਾ ਤੋਲੀਆ ਪਿਕਅਪ ਲੋਡ ਕਰਾਉਂਦਾ ਹੁੰਦਾ, ਬੇਸਣ ਵੀ, ਬੈੱਡ ਵੀ, ਸਾਰਾ। ਤੋਲੀਆ ਨੇ ਮੇਰੇ ਹੱਥ 'ਚੋਂ ਫੜਿਆ, ਕਹਿੰਦਾ ਇਹ ਰਹਿਣ ਦੇ ਇੱਥੇ, ਚਿੱਟਾ ਤੋਲੀਆ ਤਾਂ ਜੀ ਬੜਾ ਵੀ ਆ ਵੀ। ਹੁਣ ਥੱਲੇ ਤੁਹਾਨੂੰ ਪਤਾ ਵਾਸ਼ਰੂਮ ਦੇ ਬਾਹਰ ਥੱਲੇ ਚੱਪਲਾਂ ਦੇ ਥੱਲੇ ਤੌਲੀਆ ਵਿਛਾਇਆ ਸੀਗਾ ਡਬਲ। ਯਾਰ ਇਹਨੂੰ ਕਿੱਥੇ ਮੈਂ ਪਤਾ ਨਹੀਂ ਝੀਲਾ ਕਰਨ ਡਿਆ ਸੀ ਯਾਰ। ਅੱਛਾ ਤੁਹਾਨੂੰ ਪਤਾ ਨਹੀਂ ਉਹਦੇ ਅੰਦਰ ਵੇਟ ਮਸ਼ੀਨ ਪਈ ਸੀ, ਉਹਦੇ ਅੰਦਰ ਜਾਇਨ ਮਾਸ ਪਈ ਹੁੰਦੀ ਹੈ, ਉਹਦੇ ਅੰਦਰ ਲੋਕਰ ਪਿਆ ਹੁੰਦਾ ਤੁਹਾਡਾ, ਲੋਕਰ। ਹਾਂਜੀ ਪਿਆ, ਤੁਸੀਂ ਕੋਈ ਚੀਜ਼ ਦਾ ਲੋਕਰ, ਪਲਾਸਟਿਕ ਦਾ ਸਾਰਾ ਕੁਝ। ਨਹੀਂ ਤਾਂ ਜਿਹੜੀ ਜੁੱਤੀ ਵਾਸ਼ਰੂਮ ਵਾਲੀ ਉਹ ਉਹੀ ਮੈਂ ਕਿਹਾ ਜੁੱਤੀ ਵਾਸ਼ਰੂਮ ਵਾਲੀ ਨਾ, ਮੈਂ ਪਾ ਕੇ ਕਿਧਰ, ਮੈਂ ਕਿਹਾ ਬਾਹਰ ਠਹਿਰ ਕੇ ਮੈਂ ਸ਼ੂਜ਼ ਪਾਏ ਸੀ। ਵਾਸ਼ਰੂਮ ਵਾਲੀ ਚੱਪਲ ਪਾ ਕੇ ਉਹਦੇ ਉੱਤੋਂ ਫਿਰ ਬੂਟ ਪਾ ਲੈ। ਜੀ ਆਹੋ ਯਾਰ, ਉਹ ਦੂਜੀ ਵੂਲ ਟੈਪ ਜੀ ਮਿਲਦੀ ਹੈ, ਨਰਮ ਜੀ ਐ ਫੋਲਡ ਹੋ ਜਾਂਦੀ ਯਾਰ ਆਹ ਉਹ ਮਿਲ ਜਾਂਦੀ ਉਹ ਯਾਰ। ਵਾਸ਼ਰੂਮ ਵਾਲੀ ਚੱਪਲ ਪਾ ਕੇ ਆਪਣੇ ਭਰਾ ਨੂੰ ਫੋਨ ਕਰਨ ਦੇ ਹੋਟਲ ਦੇ ਬਾਹਰ ਆ, ਤੈਨੂੰ ਸ਼ੈ ਫੜਾਣੀ। ਭਲਾ ਬਾਹਰ ਖਿਲਾ ਰਿਹਾ, ਉੱਤੋਂ ਸੁੱਟ ਰਿਹਾ ਹੈ। ਕਿਆ ਗਿਆ ਨਾ ਕਿ ਉੱਥੇ ਚੰਗਾ ਭਲਾ ਤੋਲੀਆ ਲਵੇਟ ਕੇ ਉੱਤੋਂ ਸਲਵਾਰ ਪਾ ਲਈ। ਯਾਰ ਕੀ ਹੋ ਤੇ ਕਹਿੰਦਾ ਮੈਂ ਰਜੇਨ ਚ ਨਹੀਂ ਰਿਹਾ। ਨਹੀਂ ਮੈਂ ਦੱਸ ਰਹੀ, ਮੈਂ ਜੁੱਤੀ ਪਾ ਕੇ ਬਾਹਰ ਆ ਗਿਆ, ਤੂੰ ਯਾਰ ਥੱਲੇ ਟਾਵਲ ਫੋਲਡ ਕਰਕੇ ਰੱਖਿਆ ਜੁੱਤੀ ਵਾਲਾ। ਮੈਂ ਆਇਆ ਤੇ ਭਾਈ ਨਹੀਂ ਆਇਆ। ਕਾਲੂ ਟਾਵਲ ਕਿੱਥੋਂ ਲਿਆ? ਕਹਿੰਦਾ ਇੱਥੇ ਪਿਆ ਸੀ। ਜੁੱਤੀ ਵਾਲਾ ਜੀ ਸਾਫ ਸੀ ਬਿਲਕੁਲ, ਸਾਫ ਵੀ ਅੰਦਰ ਕੋਈ ਉਹਦੇ ਤੇ ਨਹੀਂ ਆ। ਪੈਂਟਾਂ ਦੀ ਜੇਬ ਇੱਥੇ ਆਈ, ਉਹ ਲੈਂਪ ਨਾਲੋਂ ਬਲਬ ਖੋਲ ਕੇ ਵਿੱਚ ਜੀ ਉਹ ਲੈਂਪ ਤੋਂ ਕਰੰਟ ਪੈ ਗਿਆ, ਨਹੀਂ ਤਾਂ ਉਹ ਵੀ ਆ ਜਾਣਾ। ਉਸਤਾਦ ਜੀ ਇਹਨੂੰ ਉੱਥੇ ਹੁਣ ਇਹਨੇ ਹੋਟਲ ਦਾ ਕਮਰਾ ਲੈ ਕੇ ਤੇ ਪਹਿਲੇ ਦਿਨ ਹੀ ਕੁੱਟ ਖਾ ਲਈ।
ਪੈਪ ਲਾ ਕੇ ਤੇ ਅੰਦਰ ਕਮਰਾ ਧੋਣ ਡਿਆ, ਬੜਾ ਗੰਦ ਪਾਇਆ ਕਹਿੰਦਾ ਵੈਪਰ ਪੈਣ ਦੇ। ਖਾਸਾ ਫਰੰਟ ਤੇ ਲੱਗੀ ਐਲਸੀਡੀ। ਮੈਂ ਕਾਲ ਸੁਣਦਾ ਬਾਹਰ ਗਿਆ ਤੇ ਐਲਸੀਡੀ ਤੇ ਐ ਨਟ ਵੇਖਣ ਡਿਆ, ਕਹਿੰਦਾ ਬੜੀ ਸਖਤ ਲਾਈ ਕਿਸੇ ਨੇ। ਤੇ ਨਹੀਂ ਵੀ ਸੀਨੇ ਨਾ ਬੰਨ ਕੇ ਰਜ਼ਾਈ ਲੈ ਕੇ ਨਿਕਲ ਆਉਣਾ। ਰਿਮੋਟ ਤੇ ਲੈ ਹੀ ਆਇਆ ਨਾ ਉਹਨਾਂ ਨੂੰ। ਹੁਣ ਵਾਈਟ ਟਾਵਲ ਉਸਤਾਦ ਜੀ, ਮੈਂ ਤਾਂ ਕਹਿੰਦਾ ਆਪਣਾ ਘਟਾ ਆਉਂਦਾ ਯਾਰ, ਵਾਈਟ ਟਾਵਲ ਹਲਕਾ ਜਿਹਾ ਚੇਂਜ ਕਰ ਲਓ। ਟਾਵਲ ਇੱਥੇ ਫੇਸ ਤੇ ਵੀ ਨਹੀਂ ਮਾਰਨਾ ਚਾਹੀਦਾ, ਐ ਕਰਕੇ ਨਾ ਤੁਸੀਂ ਹਲਕਾ ਜਿਹਾ ਰੱਖ ਦਿਓ। ਯਾਰ ਆਹ ਗਿੱਟਾ ਇੰਜ ਕੀਤਾ ਹੋਇਆ ਨੇ ਤੇ ਯਾਰ ਆ ਟਾਵਲ ਮਾਰਨਾ, ਵੀ ਜਿਵੇਂ ਕਿਤੇ ਉਂਗਲਾਂ ਤੇਜ਼ ਕਰਨ ਡਿਆ, ਇੱਥੇ ਤੱਕ ਟਾਵਲ ਫਸਾਇਆ ਹੋਇਆ। ਤੇ ਨਹਾਤਾ ਸੀ, ਮੈਲ ਉਗਲ ਗਈ। ਮੈਂ ਕਿਹਾ ਇੰਦਾ ਮੈਂ ਉੱਤੇ ਉੱਪਰ ਲਈ ਔਰ ਸੱਚੀ ਯਾਰ ਉਸਤਾਦ ਜੀ ਨੂੰ ਕਹਿੰਦੇ, ਉਸਤਾਦ ਜੀ ਹਲੇ ਇੰਨੀ ਸਰਦੀ ਨਹੀਂ ਪਈ ਤੇ ਇਹ ਤਾਂ ਗੀਜ਼ਰ ਹੀ ਨਹੀਂ ਬੰਦ ਕਰਨ ਡਏ। ਮੈਂ ਕਿਹਾ ਯਾਰ ਉਸਤਾਦ ਜੀ ਯਾਰ ਹਲਕੀ ਟੂਟੀ ਇੰਜ ਕਰ ਲੈਂਦਾ ਤੂੰ। ਅੱਜ ਗਰਮੀ ਪਾਣੀ ਉਹਨਾਂ ਨਾਲ ਨਹਾ ਲਿਆ। ਮੇਰੇ ਨਾਲ ਹੈਰਾਨ ਹੋ ਕੇ ਦੇਖ ਰਿਹਾ, ਕਹਿੰਦਾ ਉਸਤਾਦ ਜੀ ਬਹੁਤ ਗਰਮ ਪਾਣੀ ਸੀ। ਮੈਂ ਕਿਹਾ ਤੂੰ ਉਦਾਂ ਹੀ ਨਹਾਤਾ, ਕਹਿੰਦਾ ਆਏ ਕਹਿੰਦੇ ਉਰੇ ਆ ਅੰਦਰ। ਮੈਂ ਕਿਹਾ ਰਿਹਾ ਇੰਜ ਸੀ ਤੇਰਾ। ਮੈਂ ਕਿਹਾ ਇੰਜ ਕਰੇਗਾ ਠੰਡਾ ਹੋ ਜਾਣਾ, ਸੈਂਟਰ 'ਚ ਕਰੇਗਾ। ਤੇ ਮੇਰਾ ਦੇਖ ਰਿਹਾ ਤੱਤੇ ਨਹੀਂ ਡਾਲਿਆ। ਅੱਗੇ ਤੋਂ ਤੁਸੀਂ ਇਹਨੂੰ ਪਾਉਣਾ ਤੇ ਸਾਨੂੰ ਮੈਨੂੰ ਸੈਪਰੇਟ ਰੂਮ ਲੈ ਕੇ ਦੇਣਾ, ਸਾਡਾ ਸਟੇਟਸ ਲੈਵਲ ਨਹੀਂ ਹੈਗਾ। ਕਾਲ ਕੀਤੀ ਤੇ 555 ਦਾ ਮੈਂ ਕੀ ਕਿਹਾ, ਨੈਸਲੇ ਭੇਜੇ ਕਮਰੇ ਮੇ। ਤੇ ਨੈਸਲੇ ਯਾਰ ਪੀ ਕੇ ਕਿਤੇ ਸਾਹਮਣੇ ਗਲਾਸ ਪਏ ਹੁੰਦੇ, ਉਹ ਹਲਕੇ ਹਲਕੇ ਸਾਸ਼ੇ ਪਏ ਹੁੰਦੇ, ਵਿੱਚ ਦੁੱਧ ਹੁੰਦਾ, ਚੀਨੀ ਹੁੰਦੀ, ਕੈਟਲ ਵੀ ਰੱਖੀ ਹੁੰਦੀ। ਉਹ ਯਾਰ ਸਾਹਮਣੇ ਗਲਾਸ ਪਏ, ਫੇਰ ਉਹਦੇ ਸਾਹਮਣੇ ਵੇਟਰ ਦੇ ਮੂੰਹ ਲਾਉਂਦੇ ਬੋਤਲ ਉਸੇ ਬੋਤਲ ਚ ਨੇ ਆਹ ਵੀ ਤੇ ਤਵੀਤ ਸੁੱਟਿਆ। ਮੈਂ ਜਿਵੇਂ ਮੈਂ ਕਿਹਾ ਕਾਲੂ ਜੀ ਭਾਈ ਚੱਲ, ਮੈਂ ਕਿਹਾ ਤੁਸੀਂ ਪਹੁੰਚੋ, ਮੈਂ ਬੱਚੇ ਨਾਲ ਕਰਦਾ ਗੱਲ। ਉਧਰ ਪੀ ਕੇ ਮੈਂ ਬੈੱਡ ਤੇ ਥੱਲੇ ਰੱਖਿਆ ਨਾਲ ਆਪਣੇ ਕੋਲ। ਕਹਿੰਦਾ ਟੇਬਲ ਤੇ ਰੱਖ। ਨਹੀਂ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਮੈਨੂੰ ਅਗਲੀ ਵਾਰ ਤੁਹਾਨੂੰ ਕੱਲਿਆਂ ਨੂੰ ਸਿੰਗਲ ਨੂੰ ਕਮਰਾ ਮਾਲਕ ਦੇਣਾ। ਬਣਾਏ ਆ। ਲੇਕਿਨ ਭਾਜੀ ਸੀਰੀਅਸਲੀ ਉਸਤਾਦ ਜੀ ਤੁਸੀਂ ਹਲੀਮ ਹਲਕਾ ਜਿਹਾ ਟੇਸਟ ਕਰਦੇ। ਹਾਏ ਕੂਜ਼ੀ ਨਹੀਂ ਕੂਜੀ ਤੇ ਪਿੱਛੇ ਰਹਿ ਗਿਆ। ਹਾਂ। ਠੀਕ ਹਾਂ ਜੀ, ਕੂਜੀ ਆਉਂਦਾ ਭਲਾ। ਉਸ ਤੋਂ ਬਾਅਦ ਮੈਂ ਗੋਗਾ ਨਕੀਬੀਆ ਖਾਦੇ, ਮੈਨੂੰ ਗੋਗਾ ਨਕੀਬੀਆ ਦਾ ਟੇਸਟ ਹੀ ਨਹੀਂ ਆਇਆ ਹਲੀਮ ਤੋਂ ਬਾਅਦ। ਕੀ ਮੈਨੂੰ ਕਾਲੀ ਮਿਰਚ ਵਾਲਾ ਹਲੀਮ ਸੀ, ਹਰੀ ਮਿਰਚ ਨੂੰ ਕੱਢ ਕੇ ਤੇ ਪ੍ਰੌਣ ਪਿਆ ਉਹਨੇ ਐ ਪੂਰਾ ਭੁੱਕਿਆ ਲੰਗਰ ਪੂਰਾ ਸੁੱਤੀਆਂ ਅੱਜ ਕੀਤਾ। ਭਾਈ ਮਿੱਠੇ ਨੇ ਇਹਨੇ ਖਰਾਟੇ ਮਾਰੇ ਥੱਲੇ ਰਿਸੈਪਸ਼ਨ ਤੇ ਗਲਾਸ ਪਏ ਖੜਕ ਨਿਕੜ। ਨਹੀਂ ਖਰਾਟੇ ਨਾਲ ਝੂਠ ਬੋਲਣਾ, ਮੈਂ ਖਰਾਟੇ ਮਾਰਦੇ ਨਹੀਂ। ਰਿਕਾਰਡਿੰਗ ਪਈ ਏ ਤੇ ਉਹਨੂੰ ਪਈ ਰਹਿੰਦੇ, ਕਿਤੇ ਅਪਲੋਡ ਨਾ ਕਰਦੀ, ਤੂੰ ਹੈ ਬੇਵਕੂਫ ਜਿਹਾ ਵਾ ਕੁਰਕਰੇ ਵੀ ਮੰਗਾਏ ਸਾਥ ਉਹਦੇ ਕੋਲ ਮੈਂ ਚੱਲਿਓ ਯਾਰ। ਰਿਸੈਪਸ਼ਨ ਅੱਗੇ ਤੋਂ ਇਹਨਾਂ ਨੂੰ ਨਾ ਉੱਥੇ ਜਿਹੜੀ ਉਹ ਫੁੱਟਪਾਥ ਤੇ ਮੰਜੀ ਦਿੰਦੇ ਨੇ, ਜਿਹਦੇ ਪਹਿਲੇ ਆਲਰੇਡੀ ਖੁਸਰਾ ਪਿਆ ਹੁੰਦਾ ਵਾ, ਤੁਸੀਂ ਪਾਸਾ ਲੈ ਕੇ ਪੈਣਾ, ਉਹ ਇਹਨੂੰ ਲੈ ਕੇ ਦੇਣੀ ਉਸ ਬੰਦੇ ਨੂੰ। ਉਹਨੂੰ ਪਤਾ, ਇਹਨੂੰ ਪਤਾ ਲੱਗ ਗਿਆ ਵੀ ਇੱਥੋਂ ਨਾ ਇਸ ਨੰਬਰ ਤੋਂ ਰਿਸੈਪਸ਼ਨ ਤੇ ਮਿਲਦਾ, ਲੱਗਾ ਰਿਹਾ ਹੁਣ। ਹੈਲੋ ਕਰੇਲਾ ਪਾਪੜ ਉੱਤੇ ਨਸਵਾਰ ਹੋ ਗਈ। ਸਾਥ ਜਿੱਥੇ ਲੰਗਰ ਖਾਣਾ ਸਾਰੇ ਲੰਗਰ ਖਾਂਦੇ ਨੋਨੀ ਕਹਿੰਦਾ ਲੈ ਲੰਗਰ ਖਾਣਾ ਭਾਜੀ ਸੀ। ਹੁਣ ਸਾਜੀ ਤੋਂ ਆਪਾਂ ਜਾਣਦੇ ਸੀਗੇ ਕਿੰਨੇ ਜਾਣੀ ਕਿ ਜਿਹੜਾ ਹਕੂਮਤ ਨੇ ਆਇਆ ਹੈ। ਨੋਨੀ ਕਹਿੰਦਾ ਸਾਜੀ ਆ ਗਈ, ਸਾਜੀ ਕਹਿੰਦੇ ਮੁਫਤੀ ਆ ਨਕੀਬੀਆ। ਲੈ ਮੁਫਤੀ ਨੇ ਕੀ ਯਾਰ ਬੜੀ ਦੁਨੀਆ ਉੱਥੋਂ ਲੰਗਰ ਕਰਦੀ ਹੈ। ਹਦਾਇਤ ਵਾਲਾ ਉਹ ਸੀ ਸਲਾਨੀ ਟਾਈਮ, ਹਾਂਜੀ ਹਾਂਜੀ। ਲੇਕਿਨ ਸਲਾਨੀ ਨਹੀਂ ਸਲਾਨੀ ਨਹੀਂ ਸੀ, ਗਵਰਨਮੈਂਟ ਦਾ ਸੀ। ਗਵਰਨਮੈਂਟ ਦਾ ਕਮਰਾ ਜਾਂ ਬਹੁਤ ਪੁਰਾਣਾ ਵਾ ਉਹ ਜੀ, ਬਹੁਤ ਪੁਰਾਣਾ ਵਾ। ਯਾਰ ਇੱਕ ਰਾਤ ਦੇ ਵਿੱਚ ਇੰਨੇ ਫਾਲਟ ਕਿਸੇ 'ਚ ਨਹੀਂ ਹੋ ਸਕਦੇ ਯਾਰ। ਮੈਂ ਕਸਮ ਨਹੀਂ ਖਾਣੀ ਚਾਹੀਦੀ, ਚਾਬੀ ਫਸਾ ਕੇ ਬੈਠਾ ਕਾਹਦੇ ਚ ਬਾਅਦ ਮੈਂ ਜਦੋਂ ਮੈਂ ਕਿਹਾ ਨੋਨੀ ਅੰਦਰ ਵਾ, ਚਾਬੀ ਚੁੱਕ ਤੇ ਚਾਬੀ ਫਸਾ ਕੇ ਯਾਰ ਪੈਰ ਨੇ ਜਮਾਨ ਦੇ ਯਾਰ ਦਰਵਾਜ਼ਾ ਤੱਕ ਦੀ। ਮੈਂ ਫੇਰ ਸੀੜੀ ਤੋਂ ਵਾਪਸ, ਮੈਂ ਕੀ ਹੋਇਆ, ਚਾਬੀ ਨਹੀਂ ਨਿਕਲਣ ਦੀ। ਹਲਕਾ ਜਿਹਾ ਮੈਂ ਇੰਜ ਕੀਤਾ, ਮੈਂ ਕਿਹਾ ਹਲੋ ਬਸ ਵੀ ਤੂੰ 2 ਗੇੜੇ ਉਹਦੇ, ਤੀਜਾ ਗੇੜਾ ਵੀ ਦੇਤਾ ਨੇ ਚਾਬੀ ਦਾ, ਉਹ ਵਿੰਗੀ ਹੋ ਗਈ। ਬਿਗੀ ਹੋ ਗਈ ਸਾਜੀ, ਮਜੂੜ ਹੀ ਨਾ ਲਾਤਾ ਉਹ ਤਾਂ ਸੁੱਤਾ ਆਇਆ ਸੀ ਯਾਰ, ਜਿਵੇਂ ਕਿਤੇ ਬੰਦਾ ਕੋਈ ਖੰਜਰ ਮਾਰ ਕੇ ਸੁੱਟ ਗਿਆ। ਮੈਂ ਸੁੱਤਾ, ਮੈਂ ਹਲਕਾ ਹੁਣ ਲਾਈਟ ਜੇ ਮੇਰਾ ਸਕਿਨ ਹੋਰ ਤਰ੍ਹਾਂ ਦੀ ਆ ਮੇਰੇ ਥੱਪੜ ਮਾਰਿਆ ਠਾ। ਸਾਜੀ ਨੂੰ ਪਾਈ ਉੱਤੇ ਜਿਹਨੂੰ ਲੱਗਾ ਤੋਂ ਪੜ ਕੇ ਠੋਂ ਦਿਆ, ਕਹਿੰਦਾ ਓਏ ਉੱਠ ਉੱਠ। ਮੇਰਾ ਦਿਲ ਕਰੇ ਮੈਂ ਤੇ ਮੂੰਹ ਸਰਾਣਾ ਦੇ ਦਵਾਂ। ਪਟਾਕਾ ਨਹੀਂ ਮੈਂ ਸਹੀ ਸਕੂਨ ਨਾਲ ਪਿਆ, ਮੈਂ ਥੱਲੇ ਆਪਣਾ ਬਿਸਤਰਾ ਕੀਤਾ ਸਕੂਨ ਨਾਲ, ਮੈਂ ਫਿਰ ਗੁੱਡ ਨਾਈਟ ਹੋ। ਨਹੀਂ ਜਦੋਂ ਤੁਸੀਂ ਸੌਣਾ ਨਾ ਸਾਜੀ ਰੂਲਸ ਹੁੰਦੇ ਕਿ ਯਾਰ ਤੂੰ ਪਰ ਨੂੰ ਕਰਵਟ ਲੈ ਲਾ, ਤੂੰ ਐਨੂੰ ਕਰਵਟ ਲੈ ਲਾ, ਤਾਂ ਕਿ ਨਾ ਦੋਨੋਂ ਡਿਸਟਰਬ ਨਾ ਹੋਣ। ਤੁਹਾਡੀ ਹਵਾ ਟੈਪ ਜੇ ਬੰਦਾ ਬੁਰਾ ਲੱਗਦਾ ਵਾ। ਉਹ ਤੂੰ ਮੇਨਾ ਘੁੱਟ ਕੇ ਜੱਫੀ ਕਾਹਤੋਂ ਪਾਉਂਦੇ ਆ? ਕਹਿੰਦਾ ਲੈ ਵੀ ਪੀਸੀ ਅਸੀਂ ਐਡਾ ਲੈਟਿੰਗ ਫੁੱਲ ਚਲਾਈ, ਮੈਨੂੰ ਕਹਿੰਦਾ ਡਰ ਲੱਗਣ ਡਿਆ ਵਾ। ਮੈਂ ਕਿਹਾ ਮੈਂ ਤੇਰੇ ਤੋਂ ਜ਼ਿਆਦਾ ਡਰਪੋਕ ਆ ਵੀ ਮੈਂ ਕਦੋਂ ਰਾਕਾ ਮਾਰਿਆ ਵਾ। ਮੈਂ ਲੈਟ ਬਾਲ ਕੇ ਸੌਂਦਾ ਸਾਜੀ, ਮੈਨੂੰ ਡਰ ਲੱਗਦਾ। ਦਿਨ ਦੀ ਕਿਰਨ ਨਜ਼ਰ ਆਈ ਤੇ ਫੇਰ ਸੁੱਤਾ ਹੀ। ਮੇਰਾ ਮੋਬਾਈਲ ਬਗਲ ਤੇ ਕਿਆ ਲੰਮ ਪਿਆ, ਮੈਂ ਵੇਖੀ ਜਾ, ਮੈਂ ਕਿਹਾ ਯਾਰ ਹੁਣ ਤਾਂ ਸੁਆ ਯਾਰ ਕਿਤੇ ਪਾਸੇ ਯਾਰ। ਮੈਂ ਕਿਸੇ ਨੂੰ ਸੌਣਾ ਹੁੰਦਾ 3 ਘੰਟੇ ਸੁੱਤਾ, 15,000 ਪਵਾ ਲਿਆ ਸੀ ਆਪਣੇ ਆਪ ਨੂੰ। ਫਾਇਦਾ ਦੱਸੋ? ਨਹੀਂ ਉਸਤਾਦ ਜੀ ਮੈਂ ਤੰਗ ਤਾਂ ਨਹੀਂ ਕੀਤਾ, ਮੇਰੇ ਮੋਬਾਈਲ ਦੀ ਆਵਾਜ਼ ਹੀ ਨਹੀਂ ਆਈ ਕਿਸੇ ਨੂੰ। ਹਾਂਜੀ ਆਵਾਜ਼ ਹੀ ਨਹੀਂ ਆਈ ਕਿਸੇ ਨੂੰ। ਲੈ ਲਾ ਤੇਰੀ ਤੂੰ ਪੋਜੀਸ਼ਨ ਹੀ ਐਸੀ ਕਰਦਾ ਸੀ ਯਾਰ। ਸਾਨੂੰ ਅਸੀਂ ਕਹਿੰਦੇ ਅਸੀਂ ਸੌ ਗਏ, ਬੱਚਾ ਕਿਧਰ ਚੱਕ ਕੇ ਲੈ ਜਾਣਾ। ਅਸੀਂ ਤਾਂ ਤੇਰਾ ਹੀ ਧਿਆਨ ਰੱਖਦੇ ਨੇ, ਪਤਾ ਨਹੀਂ ਕੀ ਨਾਲੇ ਸੱਪ ਬੜਾ ਲੱਗਾ ਐ ਪਾਸੇ ਲੈਂਦਾ ਸੀ। ਉਹ ਨਾ ਅਡਾਪਟਰ ਪਿਆ ਸੀ ਗੱਡੀ 'ਚ, ਮੈਨੂੰ ਕਹਿੰਦਾ ਤੇ ਕੋਈ ਚਾਰਜਰ ਹੈਗਾ, ਮੈਂ ਹੁਣ ਸੁੱਤਾ ਪਿਆ, ਕਹਿੰਦਾ ਯਾਰ ਕਾਲੂ ਮੈਂ ਲੱਗਾ ਸੌਣ, ਚਾਰਜਰ ਲਾ ਦੇ। ਮੈਂ ਕਦੀ ਕੀ ਬੱਲਾ ਦੀ ਵਾਰ
ਕਲੀ ਕੇਬਲ ਆ ਕੇ ਉੱਥੇ ਰੱਖਿਆ। ਹੁਣ ਮੈਂ ਸੁੱਤਾ, ਮੇਰੇ ਦਿਨ ਸੀ, ਮੈਂ ਉੱਠਾਂਗਾ 100% ਲੱਗਾਂਗੇ ਜਰਾ ਹਲਕੇ ਵੀ 27 ਤੇ ਲਾਇਆ ਵਾ, ਜਦੋਂ ਮੈਚ ਕਰਕੇ ਚੁੱਕਿਆ ਵਾ ਤੇ 21 ਰਹਿ ਗਈ। ਹੁਣ ਤੇਜ਼ ਤੇ ਮੈਨੂੰ ਫੇਰ ਕੁਝ ਨਿਕਲ ਫਾਸਟ ਚਾਰਜਰ। ਹੁਣ ਸਰੀਨਾ ਦੇ ਵਿੱਚ 80 ਲੱਖ ਦੀ ਗੱਡੀ, ਉਹਦੀ ਤਾਰੀਫ ਨਹੀਂ ਕਰਨੀ। ਉਸਤਾਦ ਜੀ ਕੇਬਲ ਜੈਨੂਅਨ ਆ ਮੇਰੀ ਕੇਬਲ ਜੈਨੂਅਨ ਆ, ਉਹੀ ਕਹੀ ਗਿਆ। ਕੇਬਲ ਹੀ ਕਹੀ ਗਿਆ। ਕੇਬਲ ਜਾਨ ਫੇਲ ਕਰਤੀ। ਉਸਤਾਦ ਨੇ ਇੱਕ ਵਾਰੀ ਕਿਹਾ ਯਾਰ ਬੜੀ ਗੱਲ ਆ 12% ਅੱਛਾ, ਤੇ ਤੂੰ ਕੀ ਸਮਝਦਾ ਕੇਬਲ ਚੈਨਲ ਹੋਵੇ ਤੇ ਸਪੀਡ ਹੁੰਦੀ? ਹਾਂਜੀ ਉਸਤਾਦ ਜੀ ਪਿੱਛੇ ਚਾਰਜਰ ਹੁੰਦਾ ਜਿਹਨੇ ਅੰਪੇਅਰ ਦੇਣੇ ਹੁੰਦੇ ਜਿੱਥੋਂ ਪਾਵਰ ਮਿਲੇ ਹੈ ਆ ਅੰਦਰ ਪਿਆ ਵਾ 9 ਅੰਪੇਅਰ ਦਾ ਚਾਰਜਰ ਆ, ਉਹਦੇ ਨਾਲ ਜਿੱਡੀ ਮਰਜ਼ੀ ਜੈਨੂਅਨ ਲਾ ਲਾ। ਅੱਛਾ ਪਿੱਛੋਂ ਜਿਹੜਾ ਅੰਪੇਅਰ ਜੀ 12 ਅੰਪੇਅਰ 15 ਅੰਪੇਅਰ 25 ਅੰਪੇਅਰ 35 ਅੰਪੇਅਰ, ਉਹ ਜਿਹੜਾ ਗੋਲੂ ਜਿਹੜਾ ਉਹਦੇ ਵਿੱਚ ਜਾਂਦਾ, ਹਾਂਜੀ ਉਹ ਗੇਮ ਆ ਡਾਕਟਰ, ਜਿਹਨੇ ਤੈਨੂੰ ਕਰੰਟ ਦੇਣਾ ਵੀ ਕਿੰਨੇ ਅੰਪੇਅਰ ਦੇ ਰਿਹਾ ਉਹ। ਬੜਾ ਬਲੰਦੇ ਹਾਂ, ਤੂੰ ਚਿੱਟੀ ਜੀ ਤਾਰ ਉਹਦੀ ਮਾਠੀ ਜੀ ਉਹਨੂੰ ਕਹੀ ਜਾਂਦਾ ਮੇਰੀ ਤਾਰ ਲੱਗੀ। ਉਹ ਮੈਂ ਦਵਾਈਆਂ ਲੈ ਕੇ ਆਇਆ 35 ਅੰਪੇਅਰ ਦਾ, ਉਹ ਅੱਧੇ ਘੰਟੇ ਫੁੱਲ ਕਰ ਦਿੰਦਾ ਉਹ। ਹਾਂਜੀ ਯਾਰ ਦਾਨਿਸ਼, ਇੱਕ ਰਾਤ ਚ ਇੰਨੇ ਫਾਲਟ ਬੰਦਾ ਯਾਰ ਕੂੜ ਵੀ ਨਹੀਂ ਕਰ ਸਕਦਾ। ਉਹ ਇੱਕ ਸਟicker ਲਗਾ ਹੁੰਦਾ ਜਿਹੜਾ ਦੱਸਿਆ ਹੁੰਦਾ ਕਿ ਯਾਰ ਨਮਾਜ਼ ਇਸ ਰੁਕ ਪੜੇ। ਯਾਰ ਮੈਂ ਬਾਹਰੋਂ ਕਾਲ ਕਰਦਾ ਸੁਣਦਾ ਤਾਂ ਉਹ ਸਟicker ਇੱਥੇ ਲਾਇਆ ਹੋਇਆ, ਉਦੋਂ ਲਾ ਲਿਆ, ਉਥੋਂ ਲਾ ਕੇ ਸਟicker ਇੱਥੇ ਲਾਇਆ ਹੋਇਆ। ਜੀ ਬੜਾ ਵੀਆਈਪੀ ਲੈ ਲੱਗਾ। ਉਹ ਤੈਨੂੰ ਪਤਾ ਵੀ ਯਾਰ ਉਹ ਤਸਵੀਰਾਂ ਬਣਾਈਆਂ ਉਹਦੇ ਨਾਲ। ਐਰੋ ਬਣਿਆ ਹੁੰਦਾ ਕਿ ਨਮਾਜ਼ ਇਸ ਰੁਕ ਕੱਲਾ ਪੜੇ, ਤੀਰ ਹੀ ਲਿਆ ਕੇ ਤੇ ਲਾ ਲਿਆ ਸੀ। ਤੇ ਉਹ ਇੱਥੇ ਲਾਇਆ ਹੋਇਆ ਭਾਈ ਨੇ। ਇਹਨੇ ਆਪਣੇ ਵੱਲੋਂ ਲਾਇਆ ਵੀ ਲੋਕਾਂ ਨੂੰ ਪਤਾ ਲੱਗੇ ਕਾਲੂ ਇਸ ਤਰਫ ਹੈ। ਨਹੀਂ ਖਰਾਟੇ ਮੇਰੇ ਕਹਿਣ ਡਿਆ ਬਹੁਤ ਮਾਠਾ ਲਾਉਂਦਾ, ਯਕੀਨ ਮੰਨ। ਜੇ ਮੈਂ ਦੋਵੇਂ ਲੱਤਾਂ ਮੇਰੇ ਉੱਪਰ ਰੱਖੀਆਂ ਵੀ ਜਿਵੇਂ ਮੈਂ ਕਿਤੇ ਘੁੱਟਦਾ ਹੀ ਸੌ ਗਿਆ ਵਾਂ, ਇਹ ਪੋਜੀਸ਼ਨ ਚਾਹੀਦੀ ਹੈ। ਸਾਜੀ ਭਾਈ ਮਿੱਠੇ ਨੇ ਖਰਾਟੇ ਮਾਰੇ ਤੇ ਸਾਡੇ ਦਰਵਾਜ਼ੇ ਅੱਗੇ ਸਾਰਾ ਹੋਟਲ ਆਇਆ ਸੀ। ਨਹੀਂ ਉਹ ਪੱਥਰ ਵੀ ਚੈੱਕ ਕੀਤਾ ਸਾਡੀ, ਉਹ ਡੰਡਾ ਜਿਹਾ ਮਾਰ ਕੇ ਬੜਾ ਵੀਆਈਪੀ। ਸਾਰਾ ਉਹਦਾ ਚੈੱਕ ਕਰਦਾ। ਤੂੰ ਜੈਕ ਲਾ ਕੇ ਕਮਰਾ ਹੀ ਚੁੱਕ ਲਿਆ ਫੈਸਲਾਬਾਦ। ਉਸਤਾਦ ਜੀ ਮੈਂ ਨਾ ਉਹ ਵਿੰਡੋ ਜੀ ਖੋਲ ਕੇ ਬਾਹਰ ਗਿਆ, ਮੈਂ ਲੋਬੀ ਚ, ਉਹਨਾਂ ਕੋਈ ਘੰਟਾ ਉਹ ਨਹੀਂ ਖੁੱਲੀ, ਬਾਅਦ ਅੰਦਰ ਕਿੱਦਾਂ ਜਾਣਾ। ਆਹੋ ਮਿੱਟੇ ਨੂੰ ਮੈਂ ਇੰਨਾ ਹੀ ਕੀਤਾ, ਮੈਂ ਕਿਹਾ ਖੋਲੀ ਯਾਰ, ਬਾਹਰ ਕੋ ਨਹੀਂ ਮੈਂ ਬੜਾ ਬਾਹਰ ਵੀਆਈਪੀ ਨਹੀਂ ਜਾ ਕੇ ਅੰਦਰ ਜਾ ਕੇ ਲਾ ਲਈ ਤੇ ਹੁਣ ਵਾਪਸ ਲਿਆ। ਆਪਸ ਵਿੱਚ ਆ ਕੇ ਫਿਰ ਪਿੱਛੇ ਨੂੰ ਫੋਨ ਕਰ ਰਿਹਾ ਕਹਿੰਦਾ ਅੰਦਰ ਕੋਲੀ ਹੋਏ। ਆਹੋ ਹਲਕਾ ਜਿਹਾ ਟਾਇਰ ਟੂਰ ਕੇ ਫਸ ਗਿਆ ਮੁੜ ਕੇ। ਉਹ ਬੜਾ ਮਾਹੌਲ ਸੀ ਸਾਜੇ। ਅੱਜ ਮੈਂ ਰੱਖਿਆ ਬਨੈਣ ਪਾਈ, ਨਹਾ ਕੇ ਨਿਕਲਿਆ ਨਾ, ਤੋਰੀਆ ਛੋਜੀਆ ਮੈਂ ਪਾਇਆ, ਆਪਣੇ ਬੁਰਸ਼ ਕਰ ਰਿਹਾ ਪੰਜਾਬ। ਜਿੰਨਾ ਦਾ ਵੀ ਹੁੰਦਾ ਨਾ ਉੱਥੇ ਹੈਗਾ, ਉਹਦੇ ਰੌਲਾ ਪਿੱਛੇ ਜੇ ਪਿਆ ਸੀ ਕਿ ਹੋਟਲ ਵੰਜ ਜਿੰਨਾ ਜੁਨਾ ਦਾ ਵੀ ਰੌਲਾ ਹੈ। ਜਿੰਨਾਤ। ਹਾਂਜੀ ਕਹਿੰਦਾ ਕਾਲੂ ਤੂੰ ਅੱਗੇ ਤੋਂ ਨਾ ਮੈਨਾਂ ਨਹੀਂ ਹੁੰਦਾ ਆਇਆ ਕਹਿੰਦਾ, ਜਾ ਤੇਰੀ ਮੇਰੀ ਕਹਿੰਦਾ ਇੱਥੇ ਵਾਦਾ ਹੀ ਤੈਨਾਂ ਫਿਰ। ਸਾਜੀ ਤਦੀ ਮੈਨੂੰ ਇਦਾਂ ਰਾਤ ਨੂੰ ਲੱਗੇ ਕਿ ਜਿੱਦਾਂ ਭਾਈ ਮਿੱਠਾ ਸੁੱਤਾ ਵੀ ਹੈ ਤੇ ਭਾਈ ਮਿੱਠਾ ਉੱਠ ਕੇ ਕਹਿਣ ਡਿਆ ਨੂੰ ਨਹੀਂ ਤੂੰ ਨਹੀਂ ਸੌਣ ਡਿਆ। ਸਰਾਣਾ ਉੱਡਿਆ ਵੀ ਇੱਕ ਵਾਰੀ ਆਇਆ ਹੈ ਇੰਨਾ ਕੁ ਤਾਂ ਆਇਆ ਥਾ ਜੀ। ਉਹ ਬਾਹਰ ਉਹਦਾ ਕਹਿੰਦਾ ਮਿੱਟੇ ਨੇ ਜਾ ਕੇ ਮਾਰਿਆ ਮੈਨੂੰ। ਸਾਡੇ ਵਾਲੇ ਕਮਰੇ 'ਚ ਜਿੰਨ ਵੀ ਆਇਆ ਫਿਰਦੇ ਸੀ ਇਹਦੇ ਖਰਾਟੇ ਆ ਇਦਾਂ ਹੈ ਵੀ ਖਰਾਟਾ ਮਾਰਦਾ ਸੀ, ਖਰਾਟਾ ਮਾਰ ਕੇ ਮੁੜ ਕੇ ਨਾੜਾ ਅੰਦਰ ਤੁੰਨ ਦਿੰਦੇ। ਨਹੀਂ ਚਾਹਦੇ ਜਿੰਨ ਚੰਬੜ ਕੇ ਜਦੋਂ ਨੇ ਕਰਾਟੇ ਸ਼ੁਰੂ ਕੀਤੇ, ਜਿਹੜਾ ਦੇ ਅੰਦਰ ਜਿੰਨ ਸੀ ਉਹ ਇੰਜ ਕਹਿੰਦਾ ਉਹ ਮੈਨੂੰ ਕੱਢੋ ਬਾਹਰ। ਇੰਨੇ ਖਰਾਟੇ ਮਾਰੇ ਜਿਹਨੇ ਕਹਿੰਦਾ ਕਿਆ ਹੁਕਮ ਹੈ ਮੇਰੇ ਖਰਾਟਾ। ਕਿਆ ਹੁਕਮ ਹੈ ਮੇਰੇ ਖਰਾਟਾ। ਜਿੰਨ ਭਾਈ ਮਿੱਠੇ ਨੂੰ ਚਿਮੜਿਆ ਤੇ ਬਾਹਰ ਫੋਨ ਕਰਕੇ ਕਹਿਣ ਡਿਆ ਉਹ ਤੁਸੀਂ ਤਾਂ ਕਹਿੰਦੇ ਇਨਸਾਨ ਹੈ ਤੇ ਅੰਦਰੋਂ ਜਨਰੇਟਰ ਆ। ਉਸਤਾਦ ਜੀ ਹੁਣ ਗਲੋਬ ਜਿਹਾ ਤਾਰਾਂ ਨਾਲ ਬਲਣ ਨਹੀਂ ਦਿਆ ਮੇਰੇ ਕੋਲ। ਹਾਂ ਉਹ ਨਹੀਂ ਬੋਲਣਾ, ਕਾਲੂ ਜੀ ਇਹ ਉਹ ਹੁਣ ਉਹਦੀ ਪਾਵਰ ਸਪਲਾਈ ਉੱਥੇ ਹੀ ਲੱਗੀ ਰਹਿੰਦੀ ਤੂੰ। ਉਸਤਾਦ ਜੀ ਤੁਸੀਂ ਰਾਤ ਨੂੰ ਉੱਪਰ ਆਏ ਸੀ ਕਮਰੇ 'ਚ? ਆਏ ਸੀਗੇ ਸਾਜੀ ਆਏ ਆ ਤੁਸੀਂ। ਨਹੀਂ ਮੈਂ ਕਿਦੋਂ ਆਇਆ? ਲਓ ਜੀ ਲੋ ਸਾਡੇ ਨਾਲ ਬੈਠੇ ਤੁਸੀਂ ਕਿੰਨੀਆਂ ਗੱਲਾਂ ਕਰਕੇ ਗਏ ਉਹ ਚੱਲ ਜਾ। ਕਾਲ ਨੋ ਨਹੀਂ ਤੂੰ ਤੇ ਰਾਤ ਇਸੇ ਕਾਲ ਕਰਕੇ ਹੀ ਇਹ ਕਹੀ ਹੋਈ ਆ ਪਾਸਵਰਡ ਜਿਹੜਾ ਵਾਈਫਾਈ ਦਾ ਲੱਗਣ ਨਹੀਂ ਡਿਆ, ਵਾਈਫਾਈ ਦਾ ਉਸਤਾਦ ਜੀ ਪਾਸਵਰਡ ਮੇਰੇ ਘਰ ਮੈਂ ਕਹਿੰਦਾ ਨਹੀਂ ਥਰੇ ਚ ਜਾ ਆਪਣੇ ਤੁਸੀਂ। ਮੈਂ ਕਿਹਾ ਮਾਸ਼ਾਅੱਲਾ ਆਏ ਕਿਹਨਾਂ ਦੇ ਨਾਲ ਆ ਤੁਹਾਡੇ ਕੋਲ? ਮੈਂ ਕਿਹਾ 30 ਰੁਪਏ ਪੈ ਕੇ ਨਹੀਂ ਹੁੰਦੇ ये क्या ਵਾਈਫਾਈ ਮੰਗੀ ਜਾਣਦੇ ਆ। ये क्या बात किसी है और डे यू कहता ਹਾਂ ਉਹਨੇ ਫਿਰ ਆਪਣੀ ਹੌਟਸਪੌਟ ਦੇ ਕੇ ਉਹਨੂੰ ਚੁੱਪ ਕਰਾਇਆ ਕਿ ਤੂੰ ਚੁੱਪ ਤੇ ਕਰਕੇ भाग गया उससे ਤੂੰ ਆਰੇ ਲੱਗ भाग गया हां घंटे बाद आके नया क्या कहता भाजी हुन ठीक है। ਚਲੋ ਜੀ, ਲੋ ਜੀ ਨਾਜ਼ਰੀਨ, ਖੁਸ਼ ਰਹੋ, ਲਵ ਯੂ, ਰੱਬ ਰੱਖਾ।